ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਬਿਗਨਿੰਗ ਦੇ ਵਿੱਚ ਹੀ ਅੱਜ ਨੀਲਮ ਕੌਰ ਦੀ ਜਗ੍ਹਾ ਤੇ ਮੇਰੀ ਡਿਊਟੀ ਲੱਗੀ ਹੈ ਸ਼ੋਅ ਕਰਨ ਦੇ ਲਈ। ਸੋ ਆਓ ਅੱਜ ਦੇ ਇਸ ਸ਼ੋਅ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਜੀ। ਡਾਕਟਰ ਸਾਹਿਬ, ਅੱਜ ਅਸੀਂ 13 ਦਸੰਬਰ 2023 ਤੇ 30 ਮੱਘਰ ਨਾਨਕ ਸ਼ਾਹੀ ਸੰਮਤ 555 ਦੇ ਦਿਨ ਗੱਲ ਕਰਨ ਜਾ ਰਹੇ ਹਾਂ। ਪਹਿਲਾਂ ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਤੋਂ। ਕੈਲੀਫੋਰਨੀਆ ਤੋਂ ਫੌਂਟੈਨਾ ਤੋਂ ਵੀਰ ਮਨਵੀਰ ਸਿੰਘ ਚਾਹਲ ਹੋਰਾਂ ਵੱਲੋਂ ਅੱਜ ਦੀ ਜਿਹੜੀ ਸਪਾਂਸਰਸ਼ਿਪ ਹੈ ਅੱਜ ਦੇ ਸ਼ੋਅ ਦੇ ਲਈ ਭੇਜੀ ਗਈ ਹੈ। ਸੋ ਇੱਥੋਂ ਸ਼ੁਰੂਆਤ ਕਰਦੇ ਹਾਂ, ਫਿਰ ਅੱਗੇ ਟੌਪਿਕ ਵੱਲ ਚੱਲਦੇ ਹਾਂ। ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦੇ ਸ਼ੁਕਰਗੁਜ਼ਾਰ ਹਾਂ ਜਿਹੜੇ ਮਹਿਸੂਸ ਕਰਦੇ ਨੇ ਕਿ ਹੁਣ ਅਖੀਰਲਾ ਮਹੀਨਾ ਇਸ ਸਾਲ ਦਾ ਔਰ TV 84 ਦੇ ਫਾਈਨੈਂਸ਼ੀਅਲ ਕਰੰਚ ਜਾਂ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਜ਼ਿਕਰ ਅਸੀਂ ਪਿਛਲੇ ਕੁਝ ਸਮੇਂ ਵਿੱਚ ਕੀਤਾ ਔਰ ਆਪਣੇ ਤੌਰ ਤੇ ਵਲੰਟੀਅਰਲੀ ਵੀ ਸਾਡੇ ਵਿਊਅਰਸ ਕੰਟਰੀਬਿਊਟ ਕਰ ਰਹੇ ਨੇ। ਵੀਰ ਮਨਵੀਰ ਸਿੰਘ ਚਾਹਲ ਜਿਹੜੇ ਸ਼ਾਇਦ ਵੈਸੇ ਮੇਰੇ ਹੋਣ, ਪਰ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਬਾਈ ਮੇਲ ਚੈੱਕ ਭੇਜਿਆ। ਸੋ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਸਾਰੇ ਵੀਰਾਂ ਭੈਣਾਂ ਦੇ ਜਿਹੜੇ ਮਹਿਸੂਸ ਕਰਦੇ ਨੇ ਕਿ TV 84 ਆਪਣੀ ਡਿਊਟੀ ਨਿਭਾ ਰਿਹਾ ਕੌਮੀ ਘਰ ਦੇ ਲਈ, ਜਿੰਨਾ ਵੀ ਸਾਡੇ ਕੋਲੋਂ ਕੁਝ ਸਰ ਬਣ ਸਕਦਾ ਹੈ। ਕਿਉਂਕਿ ਜਦੋਂ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਵੀ ਅੱਜ ਲੜਾਈ ਨੈਰੇਟਿਵ ਦੀ ਹੈ, ਬਿਆਨੀਏ ਦੀ ਹੈ ਜਾਂ ਬਿਰਤਾਂਤ ਦੀ ਹੈ, ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਜਿਵੇਂ ਅਸੀਂ ਕਲੀਵਲੈਂਡ ਓਹਾਇਓ ਗਏ ਤੇ ਘੱਟੋ ਘੱਟ 8-10 ਨੌਜਵਾਨ ਜਿਹੜੇ ਮਿਲਣ ਆਏ ਔਰ ਜਿਸ ਚਾਅ ਨਾਲ ਮਿਲੇ, ਬਹੁਤ ਸਾਰੇ ਉਹਨਾਂ 'ਚੋਂ ਟਰੱਕ ਡਰਾਈਵਰ ਸੀ। ਉਹਨਾਂ ਨੇ ਕਿਹਾ ਜੀ ਕਿ ਸਾਡਾ ਤਾਂ ਦਿਨ ਕਦੇ ਮੁਕੰਮਲ ਨਹੀਂ ਹੁੰਦਾ ਜੇ ਅਸੀਂ TV 84 ਦਾ ਸੱਚੋ ਸੱਚ ਪ੍ਰੋਗਰਾਮ ਨਾ ਦੇਖੀਏ। ਔਰ ਜਿਸ ਕਸ਼ਿਸ਼ ਔਰ ਪਿਆਰ ਉਹਨਾਂ 'ਚੋਂ ਇੱਕ ਦੋ ਜਿਨ੍ਹਾਂ ਦੇ ਪਰਿਵਾਰ ਵੀ ਨਾਲ ਸੀ, ਬੱਚਿਆਂ ਦੇ ਨਾਲ ਜਿਵੇਂ ਉਹਨਾਂ ਨੇ ਨਿੱਘ ਦਿਖਾਇਆ, ਇਹ ਸਾਰੇ ਉਹੀ ਪਲ ਹੁੰਦੇ ਨੇ ਜਿਹੜੇ ਸਾਨੂੰ ਵੀ ਹੌਸਲਾ ਦਿੰਦੇ ਨੇ ਕਿ ਅਸੀਂ ਇਸ ਮਾਰਚ ਨੂੰ, ਜਿਹੜਾ ਮਾਰਚ ਦਸੰਬਰ 2012 ਦੇ ਵਿੱਚ ਜਿਸ ਦੀ ਸ਼ੁਰੂਆਤ ਹੋਈ, ਉਸ ਨੂੰ ਅਸੀਂ ਮੰਜ਼ਿਲੇ ਮਕਸੂਦ ਤੱਕ ਜ਼ਾਹਰ ਹੈ ਜਦੋਂ ਅਸੀਂ ਗਲੋਬਲ ਵਾਇਸ ਆਫ ਪੰਜਾਬ ਕਹਿੰਦੇ। ਔਰ ਜਿੱਥੇ ਸਾਡੇ ਜ਼ਿੰਮੇ ਇਹ ਪਾਰਟ ਵੀ ਸੀ ਕਿ ਅਸੀਂ ਜਿਹੜੇ 47 ਦੇ ਲੱਗੇ ਫੱਟ ਨੇ ਜਿਹਨੇ ਦੋਨਾਂ ਹੀ ਪੰਜਾਬਾਂ ਨੂੰ ਰੋੜਿਆ, ਔਰ ਉਸਤਾਦ ਦਾਮਨ ਉਹਨਾਂ ਦੀ ਇੱਕ ਲਾਈਨ ਹੀ ਬੜੀ ਭਾਵਪੂਰਤ ਹੈ ਜਦੋਂ ਉਹ ਕਹਿੰਦੇ ਨੇ ਕਿ ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਸੋ ਸਾਡਾ ਇਹ ਵੀ ਯਤਨ ਹੈ ਜਿਸ ਨੂੰ ਅਸੀਂ ਸਮਝਦੇ ਹਾਂ ਕਿ ਇੱਕ ਯੂਨੀਕ ਅੰਦਾਜ਼ ਦੇ ਵਿੱਚ ਅਸੀਂ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦੋਵਾਂ ਪੰਜਾਬਾਂ ਦੀ ਸਾਂਝ ਸਿਆਸੀ ਤੌਰ ਤੇ ਬਿਲਕੁਲ ਪਾਕਿਸਤਾਨ ਦੀ ਹੋਂਦ, ਦੋਨਾਂ ਦੇ ਇੰਟਰਨੈਸ਼ਨਲ ਬਾਰਡਰ। ਇਸ ਲਈ ਜਦੋਂ ਅਸੀਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਇੱਕ ਹਕੀਕਤ ਹੈ ਦੁਨੀਆ ਦੇ ਨਕਸ਼ੇ ਤੇ। 75 ਸਾਲ ਤੋਂ ਜ਼ਿਆਦਾ ਜਿਹੜਾ ਆਲਮੋਸਟ ਹੋ ਗਏ ਨੇ ਉਸ ਨੂੰ। ਔਰ ਅਸੀਂ ਇੱਧਰ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਸ ਦੀ ਮੁਕੰਮਲ ਲਿਬਰੇਸ਼ਨ, ਔਰ ਉਹਦੇ 'ਚ ਹਰਿਆਣਾ, ਰਾਜਸਥਾਨ, ਹਿਮਾਚਲ ਜਿਹੜੇ ਨਾਲ ਲੱਗਦੇ ਪੰਜਾਬੀ ਬੋਲਦੇ ਸਿੱਖ ਆਬਾਦੀ ਵਾਲੇ ਇਲਾਕੇ ਨੇ, ਉਹਨਾਂ ਦੇ ਨੂੰ ਮਿਲਾ ਕੇ ਖਾਲਿਸਤਾਨ ਦੀ ਕਾਇਮੀ ਚਾਹੁੰਦੇ। ਔਰ ਅਸੀਂ ਇਹ ਚਾਹੁੰਦੇ ਹਾਂ, ਇਸ ਲਈ ਸਾਡਾ ਇੱਕ ਪਾਰਟ ਹਮੇਸ਼ਾ ਹੀ ਆਪਣੇ ਉਹਨਾਂ ਲਹਿੰਦੇ ਪੰਜਾਬ ਦੇ ਵੀਰਾਂ ਭੈਣਾਂ ਨੂੰ ਵੀ ਸਮਰਪਿਤ ਹੁੰਦਾ ਹੈ, ਉਸ ਤਹਿਜ਼ੀਬ ਨੂੰ ਵੀ, ਕਿਉਂਕਿ ਅਸੀਂ ਭਵਿੱਖ ਦੇ ਖਾਲਿਸਤਾਨ 'ਚ ਜਿੱਥੇ ਹਮਸਾਏ ਮੁਲਕਾਂ ਦੇ ਤੌਰ ਤੇ ਇਹੋ ਜਿਹੇ ਸਬੰਧ ਚਾਹਾਂਗੇ ਜਿਹੋ ਜਿਹੇ ਅਮਰੀਕਾ ਕੈਨੇਡਾ ਦੇ ਨੇ। ਔਰ ਇਹਦੇ ਨਾਲ ਨਾਲ ਇੱਕ ਪਾਵਰਫੁਲ ਡਾਇਸਪੋਰਾ, ਜਿੱਥੇ ਸਿੱਖ ਡਾਇਸਪੋਰਾ ਇੰਡੀਅਨ ਆਕੂਪਾਈਡ ਪੰਜਾਬ ਤੋਂ ਆਲਮੋਸਟ 5 ਮਿਲੀਅਨ ਦੇ ਕਰੀਬ ਸਿੱਖ ਬਾਹਰ ਨੇ, ਉੱਥੇ ਇੱਕ ਪਾਵਰਫੁਲ ਪਾਕਿਸਤਾਨੀ ਡਾਇਸਪੋਰਾ ਵੀ ਜਿਹੜਾ ਦੁਨੀਆ ਭਰ ਦੇ ਵਿੱਚ ਹੈ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ TV 84 ਦੀ ਵਿਊਅਰਸ਼ਿਪ ਦੇ ਵਿੱਚ
ਵੱਡੀ ਗਿਣਤੀ ਦੇ ਵਿੱਚ ਸਾਡੇ ਪਾਕਿਸਤਾਨੀ ਭੈਣ ਭਰਾ ਵੀ ਨੇ। ਔਰ ਇਸੇ ਤਰ੍ਹਾਂ ਜਦੋਂ ਅਸੀਂ ਇੰਡੀਅਨ ਆਕੂਪਾਈਡ ਕਸ਼ਮੀਰ ਦੀ ਗੱਲ ਕਰਦੇ ਹਾਂ, ਔਰ ਪਿਛਲੇ 2 ਦਿਨਾਂ ਤੋਂ ਲਗਾਤਾਰਤਾ ਨਾਲ ਅਸੀਂ ਇੱਕ ਸੈਗਮੈਂਟ ਕੀਤਾ ਔਰ ਸਾਨੂੰ ਇਹਦੇ ਤੇ ਬਹੁਤ ਸਾਰੀਆਂ ਲਿਖਤਾਂ ਵੀ ਮਿਲਦੀਆਂ ਨੇ। ਸੋ ਅਸੀਂ ਇੱਕ ਵੱਡਾ ਵਿਜ਼ਨ ਲੈ ਕੇ ਤੁਰੇ। ਠੀਕ ਹੈ, ਡਾਕਟਰ ਰਣਜੀਤ ਸਿੰਘ ਉਹਨਾਂ ਦਾ ਵਿਛੋੜਾ ਉਸਨੇ ਸਾਨੂੰ ਇੱਕ ਬਹੁਤ ਵੱਡਾ ਸੈਟਬੈਕ ਦਿੱਤਾ ਹੈ। ਫਾਈਨੈਂਸ਼ੀਅਲੀ ਵੀ ਅਸੀਂ ਜਿਹੜਾ ਹੈ ਉਹ ਡੇ ਟੂ ਡੇ ਸਰਵਾਈਵਲ ਦੇ ਲਈ ਜਿਹੜਾ ਹੈ ਉਹ ਕੋਸ਼ਿਸ਼ ਕਰ ਰਹੇ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਸਾਡਾ ਇੱਕ ਵੱਡਾ ਬੇਸ ਜਿਹੜਾ ਸਾਡੇ ਐਡਮਾਇਰਰਸ ਦਾ ਵੀ ਬਣਿਆ ਔਰ 2,03,000 ਤੋਂ ਜ਼ਿਆਦਾ ਇਸ ਵੇਲੇ YouTube ਤੇ ਸਬਸਕ੍ਰਾਈਬਰ ਨੇ ਜੀ। ਫੇਸਬੁੱਕ ਤੇ ਤਾਂ ਸਾਨੂੰ ਵੈਸੇ ਹੀ ਉਹਨਾਂ ਨੇ ਡਿਸਫੰਕਸ਼ਨਲ ਕੀਤਾ ਹੋਇਆ, ਫਿਰ ਵੀ ਇੰਨਾ ਕੁ ਨੰਬਰ ਉੱਥੇ ਵੀ ਜਦੋਂ ਤੱਕ ਡਿਸਫੰਕਸ਼ਨਲ ਨਹੀਂ ਸੀ ਫਾਲੋਅਰ ਬੇਸ ਰਿਹਾ। ਹਾਲਾਂ ਅੱਜ ਹੀ ਸਾਨੂੰ ਵੀਰ ਗੁਰਦੀਪ ਸਿੰਘ ਥਿੰਦ ਹੋਰਾਂ ਨੇ UK ਤੋਂ ਲਿਖਿਆ ਕਿ ਗੂਗਲ ਦੇ ਉੱਤੇ ਔਰ ਕਿਸੇ ਹੋਰ ਪਲੇਟਫਾਰਮ ਤੇ ਵੀ ਉਹਨਾਂ ਨੇ ਕਿਹਾ ਕਿ ਹੁਣ TV 84 ਅਪੀਅਰ ਨਹੀਂ ਹੋ ਰਿਹਾ, ਉਹਨੂੰ ਬਲੌਕ ਕੀਤਾ ਹੈ। ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਿਹਾ ਕਿ ਇਸ ਨੂੰ ਦੇ ਉੱਤੇ ਗੌਰ ਕਰਨ। ਲੇਕਿਨ ਜਦੋਂ ਤੱਕ ਵੀ ਸਾਡੀ ਇਹ ਪਹੁੰਚ ਔਰ ਜਿੰਨਾ ਕੁ ਵੀ ਅਸੀਂ ਜਿਸ ਬਜਟ ਦੇ ਨਾਲ ਤੁਰ ਰਹੇ ਹਾਂ ਇਹ ਸਾਨੂੰ ਜਿਹੜਾ ਉਹ ਹਾਸਲ ਹੁੰਦਾ ਰਹੇਗਾ। ਅਸੀਂ ਆਪਣੇ ਨਿਸ਼ਾਨੇ ਦੇ ਨਾਲ ਆਪਣੇ ਕੌਮੀ ਘਰ ਖਾਲਿਸਤਾਨ ਦੇ ਮੁੱਦੇ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਔਰ ਅਸੀਂ ਵੀਰ ਮਨਵੀਰ ਸਿੰਘ ਚਾਹਲ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਤੌਰ ਦੇ ਉੱਤੇ ਸਾਡੀ ਮਦਦ ਕੀਤੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਮਨਵੀਰ ਸਿੰਘ ਹੋਰਾਂ ਜੀ ਦਾ ਬਹੁਤ-ਬਹੁਤ ਧੰਨਵਾਦ। ਤੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਜਿਹੜਾ ਅੱਜ ਦਾ ਪਹਿਲਾ ਟੌਪਿਕ ਹੈ ਹੁਣ ਸਿਕਿਉਰਿਟੀ ਬ੍ਰੀਚ ਦੀ ਖਬਰ ਜਿਹੜੀ ਇੰਡੀਅਨ ਪਾਰਲੀਮੈਂਟ ਦੇ ਹਵਾਲੇ ਨਾਲ ਆਈ ਹੈ। ਸੋ ਥੋੜ੍ਹੀਆਂ ਜਿਹੀਆਂ ਜਿਹੜੀਆਂ ਡਿਟੇਲਸ ਨੇ ਉਹ ਵੀ ਚਾਹਾਂਗੇ। ਹਾਲਾਂਕਿ ਮੀਡੀਆ ਦੇ ਵਿੱਚ ਕਾਫੀ ਐਂਗਲਸ ਤੋਂ ਇਸ ਸਾਰੇ ਪਾਰਟ ਨੂੰ ਐਕਸਪਲੋਰ ਕੀਤਾ ਜਾ ਰਿਹਾ ਆ। ਅਰੈਸਟਸ ਵੀ ਹੋਈਆਂ ਨੇ ਤੇ ਮਤਲਬ ਉਹਨੂੰ ਹੁਣ BJP ਨਾਲ ਜੋੜਿਆ ਜਾ ਰਿਹਾ ਵੀ ਜਿਹੜੇ ਭਾਈ ਬੰਦੇ ਅੰਦਰ ਗਏ ਜਿਨ੍ਹਾਂ ਨੇ ਸਿਕਿਉਰਿਟੀ ਬ੍ਰੀਚ ਕੀਤੀ ਉਹਨਾਂ ਦੀ ਜਿਹੜੀ ਸਿਕਿਉਰਿਟੀ ਕਲੀਅਰੈਂਸ ਦੀ ਚਿੱਠੀ ਸਾਹਮਣੇ ਆਉਂਦੀ ਹੈ ਉਹ BJP ਦੇ ਨੁਮਾਇੰਦਿਆਂ ਵੱਲੋਂ ਸਾਈਨ ਕੀਤੀ ਹੋਈ ਹੈ ਤੇ ਉਹ ਕਾਂਗਰਸ ਦੇ ਨਾਲ ਅੱਗੇ ਜੋੜ ਰਹੇ ਆ। ਸੋ ਜਿਹੜੀ ਇਹ ਸਾਰੀ ਕਹਾਣੀ ਆ ਤੇ ਇਹਦਾ ਜਿਹੜਾ ਦਿਨ ਵੀ ਹੈਗਾ ਉਹ ਵੀ ਮਤਲਬ ਇੱਕ ਖਾਸ ਤੌਰ ਤੇ ਉਹਨੂੰ ਪਿਛੋਕੜ ਨਾਲ ਜੋੜ ਕੇ ਦੇਖਿਆ ਜਾ ਰਿਹਾ। ਇੰਡੀਅਨ ਪਾਰਲੀਮੈਂਟ ਅਟੈਕ ਦੇ ਹਵਾਲੇ ਨਾਲ ਜਦੋਂ ਦੇਖਦੇ ਹਾਂ ਤੇ ਕੀ ਦੇਖ ਰਹੇ ਹੋ ਇਹ ਜਿਹੜੀ ਸਾਰੀ ਕਹਾਣੀ ਆ? ਦੇਖੋ, ਪਹਿਲਾਂ ਮੈਂ ਦਿਨ ਤੋਂ ਗੱਲ ਸ਼ੁਰੂ ਕਰਾਂ। ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਜਿਸ ਦਿਨ ਇਹ ਹੋਇਆ ਉਸ ਤੋਂ ਠੀਕ 22 ਸਾਲ ਪਹਿਲਾਂ ਜਿਸ ਨੂੰ ਭਾਰਤੀ ਹਾਕਮ ਅੱਜ ਤੱਕ ਵੀ ਆਪਣਾ 9/11 ਕਹਿ ਕੇ ਪ੍ਰਚਾਰਦੇ ਨੇ, ਪਾਰਲੀਮੈਂਟ ਦੇ ਉੱਤੇ ਅਟੈਕ ਦੀ ਨੌਟੰਕੀ ਕੀਤੀ ਗਈ ਸੀ। ਮੈਨੂੰ ਕਦੇ ਵੀ ਇਹ ਭੁਲੇਖਾ ਨਹੀਂ ਰਿਹਾ। ਉਦੋਂ ਵੀ ਬੇਸ਼ੱਕ ਅਜੇ TV 84 ਤਾਂ ਹੋਣ 'ਚ ਨਹੀਂ ਸੀ ਆਇਆ, ਪਰ ਮੇਰੇ ਰੈਗੂਲਰ ਕਾਲਮ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਖਾਲਿਸਤਾਨ ਕਾਲਿੰਗ ਦੇ ਥੱਲੇ ਵੀ ਔਰ ਐਡੀਟੋਰੀਅਲ ਦੇ ਥੱਲੇ ਵੀ ਛਪਦੇ ਸੀ ਜੀ। ਉਹਦੇ 'ਚ ਅਸੀਂ ਬਿਲਕੁਲ ਇਹ ਕਿਹਾ ਸੀ ਕਿ ਵੀ ਇਹ ਇਹਨਾਂ ਦਾ ਜਿਹੜਾ ਉਹ ਖੁਦ ਹੀ ਕੀਤਾ ਹੋਇਆ ਆਪਰੇਸ਼ਨ ਹੈ। ਇਸ ਨੂੰ ਉਹਨਾਂ ਨੇ ਆਰਕੈਸਟ੍ਰੇਟ ਕੀਤਾ ਔਰ ਕਿਉਂਕਿ ਇਹ ਜਿਹੜਾ ਪਾਰਲੀਮੈਂਟ ਤੇ ਅਟੈਕ 2001 ਦੇ ਵਿੱਚ ਜਿਸ ਦੇ ਥੱਲੇ ਅਫਜ਼ਲ ਗੁਰੂ ਦੀ ਕਨਵਿਕਸ਼ਨ ਕੀਤੀ ਗਈ ਔਰ ਜਦੋਂ ਈਵਨ ਅਫਜ਼ਲ ਗੁਰੂ ਦੇ ਕੇਸ ਨੂੰ ਔਰ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੀਆਂ ਹੋਰ ਵੀ ਲਿਖਤਾਂ ਨੇ ਉੱਥੇ ਤਿਹਾੜ ਜੇਲ੍ਹ 'ਚ ਹੁੰਦੇ ਆ, ਮੈਂ ਕੁਆਇਟ ਕਲੋਜ਼ਲੀ ਮੋਨੀਟਰ ਕੀਤਾ ਔਰ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿਉਂਕਿ ਅਫਜ਼ਲ ਗੁਰੂ ਨੂੰ ਜਿਵੇਂ ਜਿਸ ਬੰਦੇ ਨੇ ਪੁਲਵਾਮਾ ਦੇ ਮਾਮਲੇ ਦੇ ਵਿੱਚ ਉਹ ਸਾਰਾ ਉਸ ਖਿੱਤੇ ਦਾ ਡਿਪਟੀ ਕਮਿਸ਼ਨਰ ਸੀ, ਇੱਕ ਟਰਬਨਡ ਸਿੱਖ ਦਵਿੰਦਰ ਸਿੰਘ ਨਾਂ ਦਾ, ਜਿਸ ਨੂੰ ਵਰਤਿਆ ਗਿਆ ਸੀ ਈਵਨ ਪੁਲਵਾਮਾ ਦੇ ਲਈ ਵੀ। ਔਰ ਪੁਲਵਾਮਾ ਕਿਵੇਂ ਹੋਇਆ ਇਸ ਬਾਰੇ ਸਤਪਾਲ ਮਲਿਕ ਜਿਹੜਾ ਉਸ ਵੇਲੇ ਜੰਮੂ ਕਸ਼ਮੀਰ ਦਾ ਗਵਰਨਰ ਸੀ, ਉਸ ਨੇ ਅਮਿਤ ਸ਼ਾਹ, ਅਜੀਤ ਡੋਵਲ ਔਰ ਮੋਦੀ ਇਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ। ਉਹਨੇ ਕਿਹਾ ਕਿ ਜੀ ਮੈਂ ਜਦੋਂ ਇਹ ਕਿਹਾ ਕਿ ਭਾਈ ਇਹ ਤੁਸੀਂ ਜੇ ਉਹਨਾਂ ਨੂੰ CRPF ਵਾਲਿਆਂ ਨੂੰ ਸ੍ਰੀਨਗਰ ਲਿਆਉਣ ਲਈ ਪਲੇਨ ਚਾਹੀਦੇ ਸੀ, ਤੁਸੀਂ ਮੈਨੂੰ ਕਹਿੰਦੇ 50 ਅਰੇਂਜ ਹੋ ਜਾਂਦੇ ਔਰ ਇਹ ਸਾਰਾ ਇੰਨਾ ਉਹ ਟਰੱਕ ਘੁੰਮਦਾ ਰਿਹਾ ਇੰਨੇ ਦਿਨ ਇੰਨੇ ਅਸਲੇ ਦੇ ਨਾਲ ਔਰ ਉਸ ਡਾਇਨਾਮਾਈਟ ਦੇ ਨਾਲ। ਤੇ ਉਹ ਕਹਿੰਦਾ ਵੀ ਮੈਨੂੰ ਮੋਦੀ ਨੇ ਵੀ ਕਿਹਾ ਕਿ ਜੀ ਜਿਹੜਾ ਉਹ ਮਲਕ ਸਾਹਿਬ ਆਪ ਚੁੱਪ ਕਰ ਜਾएं। ਔਰ ਫਿਰ ਅਜੀਤ ਡੋਵਲ ਉਹਨਾਂ ਨੇ ਕਿਹਾ ਵੀ ਅਜੀਤ ਡੋਵਲ ਮੇਰੇ ਨਾਲ ਪੜ੍ਹਦਾ ਰਿਹਾ ਔਰ ਉਹ ਸਾਰਾ ਪੁਰਾਣਾ ਜਾਣੂ ਹੈ, ਉਹਨੇ ਵੀ ਕਿਹਾ ਜੀ ਇਸ ਤੇ ਤੁਸੀਂ ਕੋਈ ਗੱਲ ਨਾ ਕਰੋ। ਲੇਕਿਨ ਜਿਹੜਾ ਕਰੂਸ਼ਲ ਮਾਮਲਾ ਜਿਸ ਬੰਦੇ ਨੂੰ ਬਾਅਦ ਦੇ ਵਿੱਚ ਫੜਿਆ ਗਿਆ ਕਿ ਉਹ ਜੀ 3-4 ਅੱਤਵਾਦੀਆਂ ਨੂੰ ਲੈ ਕੇ ਦਿੱਲੀ ਆ ਰਿਹਾ ਸੀ, ਦਵਿੰਦਰ ਸਿੰਘ ਨਾਂ ਦਾ ਪੁਲਿਸੀ ਹੈ, ਇਹ ਉਹੀ ਦਵਿੰਦਰ ਸਿੰਘ ਹੈ ਜਿਹਨੇ ਅਫਜ਼ਲ ਗੁਰੂ ਨੂੰ ਦਿੱਲੀ ਭੇਜਿਆ ਸੀ। ਔਰ ਇਹ ਅਫਜ਼ਲ ਗੁਰੂ ਨੇ ਆਪਣੀ ਟੈਸਟੀਮਨੀ ਦੇ ਉਹਨੇ ਕਿਹਾ ਜੀ
ਮੈਨੂੰ ਤਾਂ ਕੋਈ ਪਤਾ ਨਹੀਂ ਹੈ। ਉਹ ਮੈਡੀਕਲ ਸਟੂਡੈਂਟ ਸੀ ਅਫਜ਼ਲ ਗੁਰੂ ਜੀ, ਔਰ ਉਹਨੂੰ ਉੱਥੇ ਕਿਵੇਂ ਦਿੱਲੀ ਭੇਜਿਆ ਗਿਆ ਔਰ ਕਿਵੇਂ ਉਸ ਨੂੰ ਫਰੇਮ ਕੀਤਾ ਗਿਆ, ਉਸ ਦਾ ਕੋਈ ਲਾਗਾ ਦੇਗਾ ਨਹੀਂ ਸੀ। ਔਰ ਫਿਰ ਜਦੋਂ ਈਵਨ ਸੁਪਰੀਮ ਕੋਰਟ ਦੇ ਵਿੱਚ ਟ੍ਰਾਇਲ ਚੱਲਿਆ ਔਰ ਜਿਵੇਂ ਬਾਬਰੀ ਮਸਜਿਦ ਢਾਣ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਬੇਸ਼ੱਕ ਕੋਈ ਸਬੂਤ ਤਾਂ ਨਹੀਂ ਹੈਗਾ ਇੱਥੇ ਕੋਈ ਮੰਦਿਰ ਐਗਜ਼ਿਸਟ ਕਰਦਾ ਸੀ, ਲੇਕਿਨ ਮੈਜੋਰਿਟੀ ਦੀ ਆਸਥਾ ਨੂੰ ਦੇਖਦੇ ਆ ਜਿਹੜਾ ਅਸੀਂ ਇਹ ਸਜ਼ਾ ਦੇ ਰਹੇ। ਸੋ ਇਹੀ ਗੱਲ ਅਫਜ਼ਲ ਗੁਰੂ ਦੇ ਮਾਮਲੇ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਹੀ ਕਿ ਸਬੂਤ ਕੋਈ ਨਹੀਂ ਸੀ। ਉਹਨਾਂ ਨੇ ਕਿਹਾ ਜੀ ਕਿਉਂਕਿ ਮੈਜੋਰਿਟੀ ਜਿਹੜੀ ਹੈ ਉਸ ਦੀਆਂ ਭਾਵਨਾਵਾਂ ਆਹਤ ਹੋਈਆਂ ਨੇ ਔਰ ਦੂਸਰਾ ਹੋਇਆ। ਹਾਲਾਂਕਿ ਉਸ ਪਾਰਲੀਮੈਂਟ ਅਟੈਕ ਦੀ ਜਿਹੜੀ ਇਹਨਾਂ ਨੇ ਨੋਟੰਕੀ ਕੀਤੀ, ਬੇਗੁਨਾਹ 7 ਜਿਹੜੇ ਨੇ ਸਿਕਿਉਰਿਟੀ ਅਫੀਸ਼ੀਅਲ ਵੀ ਮਾਰੇ ਗਏ ਔਰ ਦੂਸਰਾ ਔਰ ਇਹ ਬਿਲਕੁਲ ਆਰਕੈਸਟ੍ਰੇਟਿਡ ਅਟੈਕ ਉਵੇਂ ਹੀ ਸੀ ਪਾਰਲੀਮੈਂਟ ਦੇ ਉੱਤੇ ਜਿਹੋ ਜਿਹਾ ਇਹਨਾਂ ਨੇ ਪੁਲਵਾਮਾ ਦਾ ਕੀਤਾ। ਪੁਲਵਾਮਾ ਦਾ ਭੇਤ ਵੀ ਸਤਪਾਲ ਮਲਕ ਨੇ ਖੋਲਿਆ। ਹਾਲਾਂਕਿ ਸਾਨੂੰ ਵੀ ਉਦੋਂ ਇਸ ਗੱਲ ਦੀ ਰਿਅਲਾਈਜੇਸ਼ਨ ਸੀ ਕਿ ਵੀ ਇਹ ਕੀ ਕਰ ਰਹੇ ਨੇ। ਹੁਣ ਇਹਦੇ 'ਚ 2-3 ਫੈਕਟਰ ਇਸ ਤੋਂ ਪਹਿਲਾਂ ਕਿ ਘਟਨਾ ਦੀ ਡੀਟੇਲ ਦੀ ਜਾਂ ਉਹਦੀ ਡਿਸਕ੍ਰਿਪਸ਼ਨ ਅਸੀਂ ਦਈਏ, ਉਹ ਤੇ ਆਲਰੇਡੀ ਜਿੰਨੀ ਕੁ ਮੀਡੀਆ 'ਚ ਹੈ ਉਹੀ ਘਟਨਾ ਹੈ। ਔਰ ਉਹ ਘਟਨਾ ਜਿਹੜੀ ਹੈ ਉਹ ਇਹ ਹੈ ਕਿ ਜਿਹੜੇ ਪਾਰਲੀਮੈਂਟ ਦੀ ਔਰ ਇਹ ਨਵੀਂ ਪਾਰਲੀਮੈਂਟ ਬਿਲਡਿੰਗ, ਹੁਣ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੀ ਨਵੀਂ ਪਾਰਲੀਮੈਂਟ ਬਿਲਡਿੰਗ ਹੈ ਇਹਨੂੰ ਕਿਵੇਂ ਹਿੰਦੂਤਵੀ ਵਿਚਾਰਧਾਰਾ ਨਾਲ ਸ਼ਿੰਗਾਰਿਆ ਗਿਆ, ਉਹਦੇ ਅੰਦਰ ਕਿਸ ਕਿਸਮ ਦਾ ਸਾਰਾ ਆਰਟ ਵਰਕ ਕੀਤਾ ਗਿਆ, ਕਿਵੇਂ ਮੋਦੀ ਤਮਿਲਨਾਡੂ ਦੇ ਉਹਨਾਂ ਪੰਡਤਾਂ ਨੂੰ ਲੈ ਕੇ ਸੰਗੋਲ ਚੁੱਕ ਕੇ ਆਇਆ, ਸੰਗੋਲ ਸਥਾਪਿਤ ਕੀਤਾ ਗਿਆ ਔਰ ਦੂਜਾ ਔਰ ਕਿਹਾ ਗਿਆ ਕਿ ਭਾਈ ਇਹ ਬਿਲਕੁਲ ਮੋਸਟ ਸਿਕਿਉਰ ਹਰ ਪੱਖੋਂ ਇਸ ਨੂੰ ਜਿਹੜਾ ਹੈ ਉਹ ਮਾਡਰਨ ਬਣਾਇਆ ਗਿਆ। ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਜਿਹੜਾ ਇਹ ਸਾਰੇ ਪ੍ਰੋਜੈਕਟ ਤੇ ਖਰਚ ਕੀਤਾ ਗਿਆ ਔਰ ਉਹਦਾ ਉਦਘਾਟਨ ਅਜੇ ਪਿੱਛੇ ਹੀ ਕੀਤਾ ਗਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਜਿਹੜਾ ਅਟੈਕ ਬਿਲਕੁਲ 2001 ਦੇ ਵਿੱਚ ਹੋਇਆ, ਪੁਰਾਣੀ ਪਾਰਲੀਮੈਂਟ ਬਿਲਡਿੰਗ 'ਚ ਹੋਇਆ ਸੀ। ਹੁਣ ਪਹਿਲਾਂ ਤਾਂ ਜੇ ਈਵਨ ਇਸ ਨੂੰ ਅਸੀਂ ਦੇ 2-3 ਐਂਗਲ ਦੇਖਾਂਗੇ ਇਹਨੂੰ ਐਨਾਲਾਈਜ਼ ਕਰਨ ਦੇ ਕਿ ਜੇ ਇਹਨੂੰ ਮੇਅਰ ਸਿਕਿਉਰਿਟੀ ਐਂਗਲ ਤੋਂ ਦੇਖਿਆ ਜਾਏ ਤਾਂ ਪੁਰਾਣੀ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਜਿਹੜੀ ਉਚਾਈ ਹੈ ਜਿਸ ਨੂੰ ਵਿਜ਼ਿਟਰ ਗੈਲਰੀ ਕਹਿੰਦੇ ਨੇ ਜਾਂ ਦਰਸ਼ਕ ਗੈਲਰੀ ਕਹਿੰਦੇ ਨੇ, ਉਹ ਆਲਮੋਸਟ 15 ਤੋਂ 20 ਫੁੱਟ ਸੀ। ਸੋ ਇਹ ਕੋਈ ਚਾਂਸ ਨਹੀਂ ਹੁੰਦਾ ਕਿ ਵੀ 15-20 ਫੁੱਟ ਤੋਂ ਕੋਈ ਜੰਪ ਕਰੇ ਉਹਦੀ ਲੱਤ ਬਾਂਹ ਹੀ ਟੁੱਟੇਗੀ, ਉਹ ਥੱਲੇ ਨਹੀਂ। ਹੁਣ ਇਹ ਜਿਹੜਾ ਦਰਸ਼ਕ ਗੈਲਰੀ ਜਿਸ ਚੋਂ ਇਹ 2 ਜਿਹੜੇ ਨੇ ਜੰਪ ਕਰਦੇ ਨੇ, ਜਿਨ੍ਹਾਂ ਦੇ ਵਿੱਚ ਇੱਕ ਮੁੱਖ ਤੌਰ ਦੇ ਉੱਤੇ ਮਨੋਰੰਜਨ ਨਾਂ ਦਾ ਇੰਜੀਨੀਅਰ ਹੈ, ਕਰਨਾਟਕਾ ਦਾ ਰਹਿਣ ਵਾਲਾ, ਔਰ ਜਿਸ ਦਾ ਵਿਜ਼ਿਟਰ ਪਾਸ ਜਿਹੜਾ ਪ੍ਰਤਾਪ ਸਿਨਹਾ ਮਸੂਰ ਕਰਨਾਟਕਾ ਤੋਂ ਬੀਜੇਪੀ ਦਾ MP ਹੈ ਉਹਨੇ ਦਿੱਤਾ। ਔਰ ਇਹ ਪ੍ਰਤਾਪ ਸਿਨਹਾ ਉਹ MP ਹੈ ਜਿਹੜਾ ਜਰਨਲਿਸਟ ਸੀ। ਇਸ ਨੇ ਮੋਦੀ ਦੇ ਉੱਤੇ ਇੱਕ ਬੜੀ ਐਡਮਾਇਰਿੰਗ ਕਿਤਾਬ ਵੀ ਲਿਖੀ ਹੋਈ ਹੈ, ਹਿੰਦੂਤਵਾ ਦਾ ਇਹ ਝੰਡਾ ਬਰਦਾਰ ਹੈ। ਔਰ ਇਹਨਾਂ ਹੀ ਪਿੱਛੇ ਜੇ ਕਿਹਾ ਸੀ ਜੀ ਮੈਨੂੰ ਜਿਹੜੀ ਹੈ ਥ੍ਰੈਟ ਵੀ ਆਈ ਹੈ ਕਿਸੇ ਮੁਸਲਮਾਨ ਸੰਗਠਨ ਵੱਲੋਂ ਮਾਰੇ ਜਾਣ ਦੀ। ਸੋ ਇਹ ਦਿਲਚਸਪ ਦੇਖਣਾ ਹੋਏਗਾ ਹੁਣ, ਕਿਉਂਕਿ ਬਲੇਮ ਗੇਮ ਤਾਂ ਸ਼ੁਰੂ ਹੋ ਗਈ ਹੈ ਆਲਰੇਡੀ। ਅਮਿਤ ਮਾਲਵੀ ਹੈ ਜਿਹੜਾ BJP ਦਾ IT ਸੈੱਲ ਵਾਲਾ, ਉਹਨੇ ਕਿਹਾ ਜੀ ਇਹ ਜਿਹੜੀ ਬੀਬੀ ਨੀਲਮ ਕੁਮਾਰੀ ਹੈ ਇਹ ਕਿਸਾਨ ਮੂਵਮੈਂਟ ਦੇ ਵੇਲੇ ਵੀ ਜਿਹੜੀ ਆਏ ਸੀ, ਇਹ ਤਾਂ ਅੰਦੋਲਨ ਜੀਵੀ ਹੈ। ਜਿਹੜਾ ਲਫ਼ਜ਼ ਮੋਦੀ ਨੇ ਕਿਸਾਨ ਮੂਵਮੈਂਟ ਨੂੰ ਡੀਗ੍ਰੇਡ ਕਰਨ ਦੇ ਲਈ ਪਾਰਲੀਮੈਂਟ 'ਚ ਵਰਤਿਆ ਸੀ। ਸੋ ਇਹਦੇ ਮਲਟੀਪਲ ਐਂਗਲ ਸਾਹਮਣੇ ਆਣਗੇ, ਪਰ ਇਹਦੇ 'ਚ ਇਹ ਦੇਖਣ ਵਾਲੀ ਗੱਲ ਹੈ ਵੀ ਇਸ ਦੇ ਵਿੱਚ ਜਿਹੜਾ ਜੰਪ ਕਰਕੇ ਪਾਰਲੀਮੈਂਟ ਦੇ ਅੰਦਰ ਪਹੁੰਚਦਾ ਹੈ ਔਰ ਇੱਕ ਜਿਹੜਾ ਉਸੇ ਹੀ ਦਰਸ਼ਕ ਗੈਲਰੀ ਤੋਂ ਜਿਹੜਾ ਉਹਦੇ ਨਾਲ ਲਟਕ ਰਿਹਾ ਜਿਹਨੇ ਜੰਪ ਕਰਨਾ ਸੀ ਉਹ ਬਾਅਦ ਦੇ ਵਿੱਚ ਡ੍ਰੌਪ ਕਰਦਾ ਹੈ ਜਾਂ ਕਿਵੇਂ ਹੁੰਦਾ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਵੀ ਜੇ ਇਹਨੂੰ ਪਾਰਲੀਮੈਂਟ ਬਿਲਡਿੰਗ ਜਿਹਦੇ ਤੇ ਇੰਨਾ ਵੱਡਾ ਟੈਕਸ ਪੇਅਰ ਮਨੀ ਖਰਚ ਕੀਤੀ ਗਈ, ਇਹ ਕੋਈ ਵੀ ਲੇਮੈਨ ਵੀ ਇਹ ਦੇਖ ਸਕਦਾ ਹੈ ਕਿ ਭਾਈ ਜਿਹੜਾ ਵਿਜ਼ਿਟਰ ਗੈਲਰੀ 'ਚ ਬੈਠਾ ਹੈ 6 ਤੋਂ 8 ਫੁੱਟ ਤਾਂ ਕਾਮਨ ਜੰਪ ਹੈ ਜੀ। ਔਰ ਇਹ ਪਾਰਟ ਆਪਣੇ ਆਪ 'ਚ ਹੀ ਜਿਹੜਾ ਇਹਨਾਂ ਦੇ ਸਾਰੇ ਨੂੰ ਡਿਕਲਾਈਨ ਕਰਾਉਂਦਾ ਹੈ ਕਿ ਭਾਈ ਇਹ ਕਿੰਨਾ ਜਿਹੜਾ ਇਹਨਾਂ ਨੇ ਸੇਫ ਬਿਲਡਿੰਗ ਬਣਾਈ। ਹੁਣ ਦੂਸਰਾ ਸਿਕਿਉਰਿਟੀ ਐਂਗਲ ਕਿ ਇੱਕ ਪਾਸੇ ਤਾਂ ਵੈਸੇ ਹੀ ਕਿ ਜੀ ਸਿਕਿਉਰਿਟੀ ਟਾਈਟ ਔਰ 22 ਸਾਲ ਹੈ ਔਰ ਦੂਸਰਾ ਤੀਸਰਾ ਹੈ ਔਰ ਇਹਦੇ 'ਚ ਹੁਣ ਜਿਹੜਾ ਇੱਕ ਉੱਥੇ ਨੈਟਵਰਕ ਨੇ ਇਹਨੂੰ ਸਭ ਤੋਂ ਪਹਿਲਾਂ ਜਿਹੜਾ ਸਿੱਖ ਫਾਰ ਜਸਟਿਸ ਨਾਲ ਜੋੜਿਆ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਪਿਛਲੇ ਦਿਨਾਂ 'ਚ ਗੁਰਪਤਵੰਤ ਸਿੰਘ ਪੰਨੂ ਹੋਰਾਂ ਦਾ ਇੱਕ ਬਿਆਨ ਵੀ ਉਹਨਾਂ ਨੇ ਆਇਆ ਸੀ ਕਿ ਵੀ ਅਸੀਂ ਐਲਾਨ ਕਰਾਂਗੇ ਇਸ ਦਿਨ ਦੇ ਮੌਕੇ ਔਰ ਥਰੂ ਬੈਲਟ ਉਹਨਾਂ ਨੇ ਆਲਰੇਡੀ ਇਸ ਦੇ ਉੱਤੇ ਪੰਜਾਬ ਦੇ ਵਿੱਚ ਰੈਫਰੈਂਡਮ ਦੀ ਗੱਲ ਦੀ ਸਟੇਟਮੈਂਟ ਵੀ ਦਿੱਤੀ ਹੈ।
ਹੁਣ ਪਹਿਲਾ ਐਂਗਲ ਉਹਨਾਂ ਨੇ ਇਹਨੂੰ ਇਮੀਡੀਏਟਲੀ ਜਿਹੜਾ ਉੱਥੋਂ ਦੇ ਮੀਡੀਆ ਨੇ ਕਿ ਜੀ ਇਹ ਤਾਂ, ਔਰ ਮੈਨੂੰ ਇਹ ਲੱਗਦਾ ਵੀ ਜੇ ਇਹਨਾਂ ਦੇ ਨਾਂ ਨਾਲ ਕਿਸੇ ਨਾਲ ਸਿੰਘ ਜਾਂ ਮੁਹੰਮਦ ਲੱਗਾ ਹੁੰਦਾ ਤਾਂ ਹੁਣ ਤੱਕ ਉਹਨਾਂ ਦੇ ਉਹ ਸਾਰੇ ਜਿਹੜੇ ਟਰੋਲਰ ਨੇ ਉਹ ਬੈਠ ਕੇ ਉਹਨਾਂ ਨੇ ਸਿੱਖਾਂ ਔਰ ਮੁਸਲਮਾਨਾਂ ਦੇ ਖਿਲਾਫ ਜਿਹਾਦ ਸ਼ੁਰੂ ਕੀਤਾ ਹੋਣਾ ਸੀ ਮੀਡੀਆ ਦੇ ਉੱਤੇ ਕਿ ਜੀ ਉਹਨਾਂ ਨੇ ਕਰਤਾ। ਔਰ ਹਾਲਾਂ ਇਹਦੇ ਬਾਵਜੂਦ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਨੂੰ ਸਿੱਖਸ ਫਾਰ ਜਸਟਿਸ ਦੇ ਨਾਲ ਜੋੜਿਆ ਜਾਏ ਕਿ ਜੀ ਇਹ ਉਹ ਜਿਹੜੀ ਥ੍ਰੈਟ ਦਿੱਤੀ ਸੀ ਦੇਖੋ ਉਹ ਤਾਂ ਹੋ ਗਈ, ਬਾਕੀ ਕੁਝ ਚੀਜ਼ਾਂ ਕੋਇਨਸੀਡੈਂਸ ਹੁੰਦੀਆਂ ਨੇ। ਲੇਕਿਨ ਇਹ ਵੀ ਇੱਕ ਐਂਗਲ ਜਿਹੜਾ ਕਿ ਇਸ ਗੱਲ ਦੇ ਲਈ ਕਿ ਜੇ ਆਲਰੇਡੀ ਉਹਨਾਂ ਦੇ ਮੁਤਾਬਕ ਕਿ 22ਵੀਂ ਬਰਸੀ ਵੀ ਸੀ ਉਸ ਅਟੈਕ ਦੀ, ਸਿੱਖਸ ਫਾਰ ਜਸਟਿਸ ਦੀ ਥ੍ਰੈਟ ਨੂੰ ਜਿਵੇਂ ਉਹਨਾਂ ਨੇ ਇੰਨਾ ਵੱਡਾ ਬਣਾ ਕੇ ਈਵਨ FBI ਦਾ ਡਾਇਰੈਕਟਰ ਜਦੋਂ ਜਾਂਦਾ ਉੱਥੇ ਵੀ ਉਠਾਉਂਦੇ ਨੇ, ਮੀਡੀਆ 'ਚ ਵੀ ਜਿਹੜਾ ਡੋਜ਼ੀਅਰ ਦਿੱਤਾ ਜਾਂਦਾ ਹੈ ਉਸ ਦਾ ਵੀ ਹੁੰਦਾ। ਫਿਰ ਇਹ ਸਵਾਲ ਹੁੰਦਾ ਕਿਉਂਕਿ ਜਦੋਂ ਅਸੀਂ ਇਸ ਦਾ ਵੇਰਵਾ ਦੇਖਦੇ ਹਾਂ ਕਿ ਜਿਉਂ ਹੀ ਮਨੋਰੰਜਨ ਜਿਹੜਾ ਇੰਜੀਨੀਅਰ ਹੈ ਟ੍ਰੇਨਡ ਬਟ ਕਿਸਾਨ ਦਾ ਮੁੰਡਾ ਹੈ, ਉਹ ਜੰਪ ਕਰਦਾ ਹੈ ਔਰ ਜੰਪ ਕਰਦਾ ਉਹ ਬੈਂਚਾਂ ਤੋਂ ਜੰਪ ਕਰ ਰਿਹਾ ਹੈ ਔਰ ਜਦੋਂ ਤੱਕ ਉਹਨੂੰ ਫੜਨ ਤੱਕ ਉਹ ਪਹੁੰਚਦੇ ਨੇ ਤੇ ਉਹ ਆਪਣੇ ਜਿਹੜੇ ਖਾਸ ਤੌਰ ਤੇ ਕੀ ਕਸਟਮਾਈਜ਼ਡ ਸ਼ੂਜ਼ ਨੇ ਉਹਨਾਂ ਚੋਂ ਜਿਹੜਾ ਉਹ ਕੱਢਦਾ ਕੈਨਿਸਟਰ, ਪੀਲੇ ਰੰਗ ਦਾ ਜਿਹੜਾ ਸਮੋਕ ਹੈ ਉਹ ਸਾਰੇ ਪਾਸੇ ਫੈਲ ਜਾਂਦਾ। ਹੁਣ ਇਸੇ ਪੀਰੀਅਡ 'ਚ ਜਿਹੜਾ ਹੈ ਉਹ ਜਿਹੜਾ ਪਾਰਲੀਮੈਂਟ ਦੇ ਬਾਹਰ ਵੀ ਦੇਖਿਆ ਜਾ ਰਿਹਾ ਕਿ ਉੱਥੇ ਜਿਹੜੀ ਬੀਬੀ ਜਿਹੜੀ ਹੈ ਨੀਲਮ ਦੇਵੀ ਔਰ ਅਮੋਲ ਸ਼ਿੰਦੇ, ਹੁਣ ਅਮੋਲ ਸ਼ਿੰਦੇ ਮਹਾਰਾਸ਼ਟਰ ਦਾ ਹੈ, ਨੀਲਮ ਦੇਵੀ ਜੀਂਦ ਦੀ ਹੈ, ਉਹ ਵੀ ਜਿਹੜੀ ਹੈ ਉਹ ਆਪਣੇ ਦੋ ਜਿਹੜੇ ਸਮੋਕ ਹੈ ਉਹਨੂੰ ਇੱਕ ਯੈਲੋ ਕਲਰ ਦੇ ਨਾਲ ਰੈੱਡ ਕਲਰ ਦਾ ਸਮੋਕ ਵੀ ਉਹ ਫਜ਼ਾ ਦੇ ਵਿੱਚ ਸੁੱਟਦੇ ਨੇ ਔਰ ਉਹਨਾਂ ਦੇ ਜਿਹੜੇ ਨਾਅਰੇ ਨੇ, ਕਿਉਂਕਿ ਉਹ ਵੀਡੀਓ ਕਲਿੱਪ ਲਾਈਵ ਵੀ ਚੱਲੀ ਹੈ ਕਿ ਤਾਨਾਸ਼ਾਹੀ ਨਹੀਂ ਚਲੇਗੀ, ਜੈ ਭੀਮ ਤੇ ਭਾਰਤ ਮਾਤਾ ਕੀ ਜੈ। ਹੁਣ ਜੈ ਭੀਮ ਤੋਂ ਮੈਨੂੰ ਲੱਗਦਾ ਹੈ ਵੀ ਉਹਨਾਂ ਦਾ ਸੰਬੰਧ ਜਿਹੜਾ ਨੀਲਮ ਦੇਵੀ ਜਿਹੜੀ 42 ਸਾਲਾਂ ਦੀ ਹੈ ਔਰ ਅਮੋਲ ਸ਼ਿੰਦੇ, ਇਹਨਾਂ ਦਾ ਸੰਬੰਧ ਦਲਿਤ ਆਰਗੇਨਾਈਜੇਸ਼ਨ ਨਾਲ ਹੋ ਸਕਦਾ ਹੈ। ਔਰ ਫਿਰ ਨਾਲ ਦੀ ਨਾਲ ਅਮਿਤ ਮਾਲਵੀਆ ਨੇ ਨੀਲਮ ਦੇਵੀ ਦਾ ਫਾਰਮਰ ਮੂਵਮੈਂਟ ਦੀ ਸਪੋਰਟ ਜਾਂ ਦੂਜੇ ਆਣ ਦੇ ਨਾਲ ਜੋੜ ਕੇ ਇਹਦਾ ਕੋਈ ਕਨੈਕਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਕਿਉਂਕਿ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਮਨੋਰੰਜਨ ਕਰਨਾਟਕਾ ਦਾ ਹੈ ਔਰ ਉਹਦੇ ਨਾਲ ਜਿਹੜਾ ਅੰਦਰ ਹਾਊਸ ਦੇ ਜਾਂਦਾ, ਕਿਉਂਕਿ ਜਿਹੜੇ ਬਾਹਰ ਨੇ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਸਿਕਿਉਰਿਟੀ ਐਂਗਲ ਤੋਂ ਦੇਖੋ ਜਾਂ ਓਵਰਆਲ ਕਿਵੇਂ ਈਵਨ ਕਨਸਤਰ, ਹੁਣ ਜਿਹੜਾ ਇਹ ਕਿਹਾ ਜਾ ਰਿਹਾ ਵੀ ਉਹ ਤਾਂ ਜਸਟ ਸਮੋਕ ਸੀ, ਜਿਵੇਂ ਇੱਥੇ ਵੀ ਸੈਲੀਬ੍ਰੇਸ਼ਨ ਦੇ ਲਈ ਛੱਡਿਆ ਜਾਂਦਾ, ਜੇ ਉਹ ਪੋਇਜ਼ਨਸ ਗੈਸ ਹੁੰਦੀ, ਹਾਲਾਂ ਇੱਕਦਮ ਆਇਆ ਜੀ 1-2 MP ਬੀਬੀਆਂ ਦੇ ਉਹਨਾਂ ਦੀਆਂ ਅੱਖਾਂ 'ਚ ਰੜਕ ਪੈ ਗਈ ਔਰ ਦੂਸਰਾ ਹੋ ਗਿਆ ਸਮੋਕ ਤਾਂ ਸਮੋਕ ਹੀ ਹੈ ਭਾਵੇਂ ਉਹ ਕੋਈ ਵੀ ਹੋਏ। ਲੇਕਿਨ ਜੇ ਇਹੀ ਪੋਇਜ਼ਨਸ ਹੁੰਦਾ, ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿੱਥੇ ਇਸ ਲੈਵਲ ਦੀ ਸਿਕਿਉਰਿਟੀ ਔਰ ਇਸ ਕਿਸਮ ਦਾ ਦੈਨ ਔਰ ਆਲਰੇਡੀ ਲੂਮਿੰਗ ਥ੍ਰੈਟ ਦਾ ਪ੍ਰੋਪੇਗੈਂਡਾ ਉਹਨਾਂ ਨੇ ਖੁਦ ਹੀ ਕੀਤਾ ਹੋਇਆ ਸੀ, ਉਹ ਕਿਵੇਂ ਕੈਨਿਸਟਰ ਜਿਹੜੇ ਨੇ ਉਹ ਅੰਦਰ ਪਹੁੰਚ ਜਾਂਦੇ ਨੇ। ਬਿਲਕੁਲ ਇਹ ਸਵਾਲ ਆਉਂਦਾ। ਫਿਰ ਅਸੀਂ ਇਹ ਦੇਖਦੇ ਹਾਂ ਵੀ ਇੰਨੀ ਇੰਪੋਰਟੈਂਟ ਐਨੀਵਰਸਰੀ ਹੈ, ਨੋ ਮੈਟਰ ਜੀ ਮੱਧ ਪ੍ਰਦੇਸ਼ ਦੇ ਜਾਂ ਕਿਨੇ ਤਿੰਨੋਂ ਹੀ ਜਿਹੜੇ ਕੀ ਨੇ, ਮੋਦੀ ਵੀ, ਅਮਿਤ ਸ਼ਾਹ ਵੀ ਔਰ JP ਨੱਡਾ ਵੀ, BJP ਦਾ ਪ੍ਰੈਜ਼ੀਡੈਂਟ, ਉਹ ਤਿੰਨੋਂ ਹਾਊਸ ਤੋਂ ਬਾਹਰ ਨੇ। ਹੁਣ ਇਹ ਸਾਰਾ ਜਿਹੜਾ ਪਾਰਟ ਹੈ, ਹਾਲਾਂ ਇਸ ਨੂੰ ਇਹ ਵੀ ਹੋਏਗਾ ਕਿ ਆਉਣ ਵਾਲੇ ਦਿਨਾਂ 'ਚ ਇਹਨੂੰ ਕੀ ਐਂਗਲ ਦਿੱਤਾ ਜਾਏ। ਪਰ ਮੈਨੂੰ ਪਹਿਲੀ ਤਾਂ ਯਾਦ ਦਹਾਨੀ ਇਹ ਸਾਰੇ 'ਚ ਧੂਏ ਵਾਲੇ ਬੰਬ ਦੀ, ਜਿਹੜਾ ਸ਼ਹੀਦ ਭਗਤ ਸਿੰਘ ਔਰ ਜਦੋਂ ਉਹ ਅਸੈਂਬਲੀ ਦੇ ਵਿੱਚ ਜਾਂਦੇ ਨੇ, ਐਗਜ਼ੈਕਟਲੀ ਸੀਨੇਰੀਓ ਇਸ ਕਿਸਮ ਦਾ ਹੀ ਸੀ ਜੀ। ਔਰ ਉਹਨਾਂ ਨੇ ਵੀ ਮੈਸੇਜ ਤਾਂ ਇਹੀ ਦਿੱਤਾ ਉੱਥੇ ਖਲੋ ਕੇ ਔਰ ਇਹ ਕਿਹਾ ਕਿ ਜਦੋਂ ਉਹਨਾਂ ਦਾ ਟਰਾਇਲ ਵੀ ਚੱਲਿਆ ਕਿ ਜਦੋਂ ਕੋਈ ਸਰਕਾਰ ਕੰਨਾਂ ਤੋਂ ਬੋਲੀ ਔਰ ਅੱਖਾਂ ਤੋਂ ਅੰਨੀ ਹੋਏ ਤਾਂ ਉਹਨੂੰ ਸੁਣਾਉਣ ਦੇ ਲਈ ਜਿਹੜਾ ਹੈ ਉਹ ਧਮਾਕੇ ਕੀਤੇ ਜਾਂਦੇ ਨੇ। ਸੋ ਉਹ ਵੀ ਹਾਰਮਲੈਸ ਸੀ, ਕਿਸੇ ਦਾ ਕੋਈ ਨੁਕਸਾਨ ਨਹੀਂ ਸੀ। ਲੇਕਿਨ ਉਸ ਪੀਰੀਅਡ 'ਚ ਵੀ ਜਿਹੜਾ ਉਹਨਾਂ ਨੇ ਵੀ ਇਹ ਕੀਤਾ, ਉਹ ਵੀ ਦਰਸ਼ਕ ਗੈਲਰੀ 'ਚੋਂ ਹੀ ਕੀਤਾ ਸੀ, ਕਿਉਂਕਿ ਉਹ ਵੀ ਵਿਜ਼ਿਟਰ ਗੈਲਰੀ, ਉਦੋਂ ਇਹ ਪਤਾ ਨਹੀਂ ਹੈ ਵੀ ਉਹ ਕਿਹਦੇ ਆਗਿਆ ਦੇ ਨਾਲ ਗਿਆ ਅੰਦਰ। ਲੇਕਿਨ ਇਹ ਮੈਂ ਇਸ ਲਈ ਸਿੰਬੋਲਿਜ਼ਮ ਦੇ ਰਿਹਾ ਕਿ ਜੇ ਇਸ ਨੂੰ ਤੁਸੀਂ ਇਹਦੇ ਪੋਲੀਟੀਕਲ ਐਂਗਲ ਵੀ ਛੱਡ ਦਿਓ, BJP ਜਾਂ ਕਿਸੇ ਨਾਲ ਨਾ ਵੀ ਜੋੜੋ, ਤੇ ਇੱਕ ਗੱਲ ਜਿਹੜੀ ਪ੍ਰਾਈਮ ਅਸੀਂ ਦੇਖਦੇ ਹਾਂ, ਜੇ ਇਹਨਾਂ 6 ਜਿਹੜੇ ਕਨਵਿਕਟ ਇਹਨਾਂ ਨੇ ਬਣਾਏ ਨੇ, ਜਿਨ੍ਹਾਂ 'ਚੋਂ 5 ਅਰੈਸਟ ਕੀਤੇ ਨੇ, ਕਿਉਂਕਿ 2 ਜਿਹੜੇ ਹੈ ਲਲਿਤ ਝਾਅ ਤੇ ਵਿਕਰਮ ਜਿਹੜੇ ਗੁੜਗਾਵਾਂ ਦੇ ਰਹਿਣ ਵਾਲੇ ਨੇ। ਲਲਿਤ ਝਾਅ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ, ਝਾਅ ਵੀ ਬਿਹਾਰ ਦੇ ਨੇ ਔਰ ਰਹਿਣ ਵਾਲੇ ਗੁੜਗਾਵਾਂ ਦੇ, ਕਿ ਜਿੱਥੇ ਇਹ ਦੋਵੇਂ ਜਿਹੜੇ ਨੇ ਨੀਲਮ ਦੇਵੀ ਔਰ ਅਮੋਲ ਸ਼ਿੰਦੇ ਔਰ ਮਨੋਰੰਜਨ ਔਰ ਸਾਗਰ ਸ਼ਰਮਾ, ਇਹ ਚਾਰੋਂ ਹੀ ਜਿੱਥੇ ਆ ਕੇ ਰਾਤ ਰਹੇ। ਇਹ 2 ਨਾਂ ਜਿਹੜੇ ਅਖੀਰਲੇ ਨੇ, ਲਲਿਤ ਝਾਅ ਔਰ
ਵਿਕਰਮ ਇਹਦੇ ਨਾਲ ਜੁੜਦੇ ਨੇ, ਸਿਰਫ ਲਲਿਤ ਜਹਾਜ਼ ਦੀ ਗ੍ਰਿਫਤਾਰੀ ਨਹੀਂ ਹੋਈ। ਹੁਣ ਇਹ ਵੀ ਸਾਹਮਣੇ ਆਉਂਦਾ ਹੈ ਵੀ ਇਹ ਹੁਣ ਕਰਨਾਟਕਾ, ਮਹਾਰਾਸ਼ਟਰ, ਹਰਿਆਣਾ ਇਹਨਾਂ ਦਾ ਕੋਈ ਆਪਸੀ ਰਿਸ਼ਤੇਦਾਰੀ ਨਹੀਂ ਹੈ, ਕੋਈ ਸੋ ਫਾਰ ਆਰਗੇਨਾਈਜੇਸ਼ਨ ਦੇ ਤੌਰ ਤੇ ਨਹੀਂ ਜਾਣੇ ਜਾਂਦੇ। 2-3 ਸਾਲ ਤੋਂ ਇਨ ਟੱਚ ਨੇ ਥਰੂ ਸੋਸ਼ਲ ਮੀਡੀਆ। ਇੱਕ ਪਾਰਟ ਅਨਇੰਪਲੋਇਮੈਂਟ ਦਾ ਹੈ ਔਰ ਇਹੀ ਗੱਲ ਜਿਹੜੀ ਆ ਉਹ ਪਾਰਲੀਮੈਂਟ ਦੇ ਵਿੱਚ ਹਾਈਲਾਈਟ ਵੀ ਜਿਹੜਾ ਉਹ ਬੀਬੀ ਜਿਹੜੀ ਹੈ ਨਾਅਰੇ ਲਾਉਂਦੀ ਹੈ ਉਹ ਕਰਦੀ ਹੈ। ਹੁਣ ਇਹਦੇ ਚੋਂ ਅਸੀਂ ਇੱਕ ਤਾਂ ਇਹ ਦੇਖ ਰਹੇ ਹਾਂ ਕਿ ਇਹ ਇੱਕ ਜਿਹੜੀ ਜਦੋਂ ਅਸੀਂ ਕਿਸੇ ਸਿਸਟਮ ਦੀ ਫੇਲਿਅਰ ਦੇਖਦੇ ਹਾਂ ਜੀ, ਇਸ ਦੇ ਵਿੱਚ ਕੋਈ ਸਿੱਖ ਜਾਂ ਮੁਸਲਮਾਨ ਨਹੀਂ ਹੈ, ਇਸ ਲਈ ਇਹਨੂੰ ਖਾਲਿਸਤਾਨ ਜਾਂ ਆਤੰਕਵਾਦ ਜਾਂ ਅਲਗਾਵਵਾਦ ਜਾਂ ਪਾਕਿਸਤਾਨ ਨਾਲ ਜੋੜਨ ਦਾ ਮਾਮਲਾ ਜਿਹੜਾ ਮੀਡੀਆ ਨੇ ਖੇਡਣੀ ਸੀ, ਇੱਕਦਮ ਸ਼ੁਰੂ ਕੀਤਾ ਕਿਸੇ ਨੇ, ਪਰ ਉਹ ਵਿਕਿਆ ਨਹੀਂ ਕਿਉਂਕਿ ਉਹਨਾਂ ਸਾਰਿਆਂ ਦੀ ਆਈਡੈਂਟੀਟੀ ਡਿਫਰੈਂਟ ਹੈ। ਪਰ ਇਹ ਉਸ ਡਿਸਕੰਟੈਂਟ ਨੂੰ ਵੀ ਦਿਖਾਉਂਦਾ ਹੈ ਕਿ ਜਦੋਂ ਕੋਈ ਸਿਸਟਮ ਇਸ ਕਦਰ ਤਾਨਾਸ਼ਾਹ ਹੋ ਜਾਂਦਾ, ਕਿਉਂਕਿ ਜਦੋਂ ਅਸੀਂ ਬ੍ਰਿਟਿਸ਼ ਹਾਲਾਤ ਸਰਕਮਸਟੈਂਸਿਸ ਦੋਨਾਂ ਦੇ ਡਿਫਰੈਂਟ ਨੇ, ਕੋਈ ਇਹਨਾਂ ਨੂੰ ਭਗਤ ਸਿੰਘ ਦੇ ਨਾਲ ਜਾਂ ਉਹਨਾਂ ਦੇ ਕੰਮ ਨਾਲ ਜਿਹੜਾ ਡਾਇਰੈਕਟ ਨਹੀਂ ਜੋੜਿਆ ਜਾਂਦਾ, ਲੇਕਿਨ ਤੁਸੀਂ ਕਈ ਵਾਰ ਉਸ ਕਿਸਮ ਦੇ ਪੈਟਰਨ ਨੂੰ ਦੇਖਦੇ ਹੋ ਜੀ ਕਿ ਉਹ ਵੀ ਪੈਟਰਨ ਸੀ। ਇੱਕ ਪਾਸੇ ਪੀਸਫੁਲ ਮੂਵਮੈਂਟ ਤਾਂ ਚੱਲ ਹੀ ਰਹੀ ਸੀ ਵੀ ਅੰਗਰੇਜ਼ਾਂ ਤੋਂ ਜਿਹੜਾ ਉਹ ਨਿਜਾਤ ਪਾਈ ਹੈ, ਪਰ ਦੂਸਰੇ ਪਾਸੇ ਇੱਕ ਤਬਕਾ ਇਸ ਨਤੀਜੇ ਤੇ ਪਹੁੰਚ ਗਿਆ ਸੀ ਕਿ ਭਾਈ ਇਹ ਗੱਲ ਇਵੇਂ ਬਣਨੀ ਨਹੀਂ ਹੈ, ਇਹਨਾਂ ਨੂੰ ਖੜਕਾਏ ਬਿਨਾਂ ਗੱਲ ਨਹੀਂ ਬਣਨੀ। ਸੋ ਜੇ ਇਹ ਸਾਰੇ ਹੀ ਨੌਜਵਾਨ ਜਿਨ੍ਹਾਂ ਦੇ ਵਿੱਚ ਬੀਬੀ ਵੀ ਸ਼ਾਮਲ ਹੈ, ਇਸ ਹੱਦ ਤੱਕ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਉਹਨਾਂ ਤੇ ਪਤਾ ਨਹੀਂ ਕੀ ਕੇਸ ਪਾਉਣਗੇ, ਕਿਸ ਟੌਰਚਰ ਚੋਂ ਗੁਜ਼ਾਰਨਗੇ, ਤਾਂ ਇਹ ਆਪਣੇ ਆਪ ਦੇ ਵਿੱਚ 75 ਸਾਲਾਂ ਬਾਅਦ ਇਸ ਸਾਰੇ ਸਿਸਟਮ ਦੀ ਫੇਲਿਅਰ ਵੀ ਦਿਖਾਉਂਦਾ ਹੈ। ਇਹ ਵੀ ਦਿਖਾਉਂਦਾ ਹੈ ਕਿ ਭਾਈ ਇਹ ਦਾਅਵੇ ਜਿੰਨੇ ਮਰਜ਼ੀ ਕਰਨ, ਕਦੇ ਕੁਆਡ ਦਾ ਮੈਂਬਰ ਬਣ ਜਾਂਦੇ ਨੇ, ਕਦੇ ਆਪਣੇ ਆਪ ਨੂੰ ਇੰਟਰਨੈਸ਼ਨਲ ਪਾਵਰ ਵਿਸ਼ਵ ਗੁਰੂ ਬਣੇ ਹੋਏ ਨੇ, ਪਰ ਹਾਲ ਇਹਨਾਂ ਦਾ ਇਹ ਹੈ ਕਿ ਭਾਈ ਉਹਦਾ ਜੇ ਡਿਜ਼ਾਈਨ ਦੇਖੀਏ ਪਾਰਲੀਮੈਂਟ ਬਿਲਡਿੰਗ ਦਾ, ਉਹ ਵੀ ਇੱਕ ਫੇਲਿਅਰ ਸਾਬਤ ਹੁੰਦਾ ਹੈ। ਔਰ ਉਸ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ, ਜਿਸ ਕਦਰ ਸਿਕਿਉਰਿਟੀ ਦੀ ਰਿੰਗ ਹੈ ਇਹਨਾਂ ਦੀ, ਕਿੱਥੇ ਇਹਨਾਂ ਦੀ ਸਿਕਿਉਰਿਟੀ ਹੈ। ਔਰ ਥਰਡ ਪਾਰਟ ਜਿਸ ਨੂੰ ਸਰ ਸਿਮਰਨਜੀਤ ਸਿੰਘ ਮਾਨ ਨੇ ਥੋੜਾ ਫਨੀ ਅੰਦਾਜ਼ ਪੇਸ਼ ਕੀਤਾ, ਜਿਹੜਾ ਉਹਨਾਂ ਦਾ ਵਿਅੰਗ ਕਰਨਾ ਵੀ ਉਹਨਾਂ ਦਾ, ਉਹਨਾਂ ਨੇ ਕਿਹਾ ਵੀ ਅੰਦਰ ਜਿਹੜੀ ਕੇਓਸ, ਈਵਨ ਹਿੰਦੂ ਅਖਬਾਰ ਨੇ ਵੀ ਕੇਓਸ ਕਿਹਾ, ਹਫੜਾ ਦਫੜੀ ਮਚੀ, ਜਿਵੇਂ ਸਾਰੇ ਦੌੜੇ ਮੂੰਹ ਚੁੱਕ ਕੇ ਕੋਈ ਇੱਧਰ ਨੂੰ। ਉਹ ਕਹਿੰਦੇ ਵੀ ਜੇ ਕਿਸੇ ਦੀ ਗੁੱਗੜ ਫਸ ਗਈ ਹੈ ਸੀਟ ਦੇ ਵਿੱਚ, ਕਿਸੇ ਦਾ ਕੁਛ ਹੋਇਆ, ਉਹਨੂੰ ਕਿਹਾ ਵੀ ਇਹ ਆਪਣੇ ਆਪ ਨੂੰ ਇੰਨਾ ਖੌਫਜ਼ਦਾ ਨੇ ਤੇ ਚੀਨ ਤੋਂ ਆਪਣਾ ਇਲਾਕਾ ਕਿਵੇਂ ਛਡਾਣਗੇ, ਹੈ ਤਾਂ ਇਹ ਵਿਅੰਗ ਹੈ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਤਾਂ ਇੰਨੇ ਘਬਰਾਏ ਹੋਏ ਔਰ ਇਸ ਕਿਸਮ ਦੇ ਜਿਹੜੇ ਟਾਰਾਂ ਮਾਰਨ ਵਾਲੇ, ਔਰ ਕੋਈ ਵੀਰ ਸਾਵਰਕਰ ਦਾ ਚੇਲਾ ਬਣਿਆ ਹੋਇਆ ਤਾਂ ਕੋਈ ਮਹਾਰਾਣਾ ਪ੍ਰਤਾਪ ਦੇ ਸੋਹਲੇ ਗਾਉਂਦੇ ਨੇ ਕਿ ਵੀ ਜੇ ਉਸ ਨੂੰ ਇੱਕ ਨੂੰ ਜਿਹੜਾ ਮੇਨ ਜੰਪ ਮਾਰ ਕੇ ਜਾ ਰਿਹਾ ਸੀ, ਜੇ ਉਹਨੂੰ ਦਬੋਚਿਆ ਤੇ ਉਹ ਸਿੱਖ MP ਔਜਲਾ ਅੰਮ੍ਰਿਤਸਰ ਵਾਲਾ, ਤੇ ਦੂਸਰਾ ਜਿਹੜਾ ਮੇਰਾ ਖਿਆਲ ਹੈ ਦੂਸਰੇ ਨੂੰ ਰਾਸ਼ਟਰੀ ਦਲ ਦਾ ਕੋਈ ਸੀ ਜਿਹੜਾ। ਸੋ ਇਹਨਾਂ ਦੇ ਤਾਂ ਕੋਈ ਉਹ ਬ੍ਰਾਹਮਣ ਬਾਣੀਆਂ ਕਲਿਕ ਜਾਂ ਦੂਜੇ ਤੀਜੇ, ਇਹ ਤਾਂ ਕੁਰਸੀਆਂ ਥੱਲੇ ਲੁਕੇ, ਕੋਈ ਬਾਹਰ ਨੂੰ ਭੱਜਣ ਲੱਗੇ, ਕੋਈ ਦੂਜਾ ਹੋਇਆ। ਸੋ ਇਹ ਆਪਣੇ ਆਪ 'ਚ ਵੀ ਸ਼ੋਅ ਕਰਦਾ ਹੈ ਵੀ ਅਸੀਂ ਜਦੋਂ ਇੱਕ ਕਿਸੇ ਵੀ ਥਾਂ ਤੇ ਕ੍ਰਾਈਸਿਸ ਮੈਨੇਜਮੈਂਟ ਦੇਖਦੇ ਹਾਂ ਕਿ ਵੀ ਜੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ, ਧੂੰਆਂ ਹੀ ਛੱਡਿਆ ਉਹਨਾਂ ਨੇ, ਪਰ ਜੇ ਉਹਨਾਂ ਨੇ ਸੱਚਮੁੱਚ ਹੀ ਜਿਹੜਾ ਇਹ ਅਟੈਕ ਹੁੰਦਾ ਤੇ ਫਿਰ ਕਿਸ ਹੱਦ ਤੱਕ ਕੌਣ ਕਿਹਨੂੰ ਸਿਕਿਉਰ ਕਰਨ ਦੇ ਸਮਰੱਥ ਹੈ। ਇਹਨਾਂ ਦੀਆਂ ਨੀਤੀਆਂ ਵੀ ਐਕਸਪੋਜ਼ ਜ਼ਾਹਰ ਹੈ ਵੀ ਤਾਨਾਸ਼ਾਹੀ ਖਤਮ ਕਰੋ ਜਦੋਂ ਇਹ ਕਿਹਾ ਜਾਂਦਾ, ਇਹਦਾ ਮਤਲਬ ਹੈ ਕਿ ਬਈ ਜੋ ਬਾਕੀ ਪੀਸਫੁਲ ਤਰੀਕੇ ਨੇ ਉਹ ਪ੍ਰੋਟੈਸਟ ਦੇ ਜਾਂ ਇਲੈਕਸ਼ਨਾਂ ਦਾ ਮੈਨੇਜ ਕਰ ਰਹੇ ਨੇ, ਤਾਜ਼ਾ ਸੈਲੀਬ੍ਰੇਟ ਕੇ ਜੀ ਜਿੱਤ ਰਹੇ ਨੇ, ਉਹਨਾਂ ਨੂੰ ਨਜ਼ਰ ਆ ਰਿਹਾ ਵੀ 2024 ਦੇ ਵਿੱਚ ਫਿਰ ਅਨਇੰਪਲੋਇਮੈਂਟ ਵਰਗੀਆਂ ਪ੍ਰੋਬਲਮ, ਜਿਹੜੀ ਇਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਹੈ, ਜਿਹੜੀ ਕਿਸੇ ਵੀ ਧਰਮ ਜਾਂ ਦੂਸਰੇ ਦੀ ਵਲਗਣ ਤੋਂ ਵੀ ਬਾਹਰ ਜਾ ਕੇ ਹੈ। ਸੋ ਇਹ ਸਾਰੇ ਫੈਕਟਰ ਨੇ ਜਿਨ੍ਹਾਂ ਦੇ ਵਿੱਚ ਹੁਣ ਤਾਂ ਹੋ ਗਿਆ ਜੀ, ਇਨਕੁਆਇਰੀ ਕਮੇਟੀ ਬਣ ਗਈ, CRPF ਦੇਖੇਗੀ ਕੀ ਹੈ, ਆਪੋਜੀਸ਼ਨ ਨੇ ਕੀ ਕਿਹਾ, ਹਕੂਮਤ ਨੇ ਕੀ ਕਿਹਾ, ਕੋਈ ਇੱਕ ਦੂਜੇ ਦੇ ਉੱਤੇ ਬਲੇਮ ਗੇਮ ਹੋਏਗੀ। ਪਰ ਮੈਂ ਸਮਝਦਾ ਹਾਂ ਵੀ ਇਹ ਉਸ ਪੀਰੀਅਡ 'ਚ ਜਦੋਂ ਕਿ ਆਲਰੇਡੀ ਇੱਕ ਪੋਲੀਟੀਕਲ ਐਂਗਲ ਜਿਹੜਾ ਕੁਝ ਸਾਡੇ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਕਿ ਬਈ ਇਹ ਜਿੰਨਾ ਇਸ ਵੇਲੇ ਇਹਨਾਂ ਤੇ ਦਬਾਅ ਬਣਿਆ ਹੋਇਆ ਹੈ, ਅਮਰੀਕਾ ਨੇ ਬਾਂਹ ਮਰੋੜੀ ਹੋਈ ਹੈ, ਦੁਨੀਆ 'ਚ ਐਕਸਪੋਜ਼ ਹੋਏ ਨੇ, ਕੈਨੇਡਾ 'ਚ ਇਹਨਾਂ ਦਾ ਜਿਹੜਾ ਕਿਲਿੰਗ ਪਲਾਟ ਜਿਹੜਾ ਉਹਨਾਂ ਨੇ ਵਾਕਈ ਕਿਲ ਕੀਤਾ ਹਰਦੀਪ ਸਿੰਘ ਨਿੱਜਰ ਨੂੰ। ਸੋ ਇਹ ਇੱਕ ਇਹਨਾਂ ਦਾ ਡਾਈਵਰਜਨਰੀ ਟੈਕਟਿਕ ਵੀ ਹੋ ਸਕਦਾ ਹੈ ਕਿ ਵੀ ਸਾਰੀਆਂ ਖਬਰਾਂ ਦਾ ਜਿਹੜਾ ਫੋਕਸ ਹੈ ਉਧਰੋਂ ਨਿਕਲ ਕੇ ਇੱਧਰ ਆ ਜਾਏ। ਪਰ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ ਜੇ ਕੋਈ ਹੋਰ ਇਨਫੋਰਮੇਸ਼ਨ ਆਈ ਤਾਂ ਉਸ ਨਾਲ ਅਸੀਂ ਹੋ ਸਕਦਾ ਕੋਈ
ਨਵਾਂ ਹਾਈਪੋਥੇਸਿਸ ਦੇਖੀਏ, ਪਰ ਅੱਜ ਦੀ ਡੇਟ 'ਚ ਹਰ ਐਂਗਲ ਤੋਂ ਇਹ ਇਹਨਾਂ ਦੀ ਡੈਮੋਕ੍ਰੇਸੀ ਸੋ ਕਾਲਡ ਦਾ ਫੇਲਿਅਰ ਹੈ, ਸਿਕਿਉਰਿਟੀ ਦਾ ਫੇਲਿਅਰ ਹੈ, ਅੱਡ-ਅੱਡ ਵਰਕਾਂ ਦੇ ਲੋਕ ਕਿਵੇਂ ਡਿਸਸੈਟੀਸਫਾਈਡ ਨੇ, ਔਰ ਕਿਵੇਂ ਇਹ ਜਿਹੜੇ ਨੇ ਆਪਣਾ ਹਿੰਦੂਤਵਾ ਦਾ ਜਿਹੜਾ ਹਿੰਦੂ ਮੁਸਲਮਾਨ ਨਫ਼ਰਤ ਦਾ ਸੌਦਾ ਵੇਚਦੇ ਨੇ। ਇਹਦੇ ਬਾਵਜੂਦ ਜਿਹੜਾ ਅਸਲ ਪ੍ਰੋਬਲਮਸ ਨੇ ਉਹ ਇਹ ਸਾਰੇ ਜਿਹੜੇ 6 ਕਰੈਕਟਰ ਨੇ ਉਸ ਕਮਿਊਨਿਟੀ 'ਚੋਂ ਆਉਂਦੇ ਨੇ ਜਿਨ੍ਹਾਂ ਦਾ ਇਹ ਰਾਜ ਜਾਂ ਜਿਹਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹੋਰ ਜਾਣਕਾਰੀ ਆਈ ਇਸ ਦੇ ਉੱਤੇ ਅਸੀਂ ਫੇਰ ਵੀ ਟਿੱਪਣੀ ਕਰਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਡਿਸਕਸ਼ਨ ਨੂੰ ਕੰਟੀਨਿਊ ਕਰਦੇ ਹਾਂ। ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਅਗਲੇ ਟੌਪਿਕ ਦੇ ਵੱਲ ਚੱਲਦੇ ਹਾਂ, ਹੁਣ ਅਮਰੀਕਾ ਤੇ ਭਾਰਤ ਦੇ ਜਿਹੜੇ ਸਬੰਧ ਹੈਗੇ ਆ ਉਹਦੇ ਤੇ ਗੱਲਬਾਤ ਕਰੀਏ। ਹੁਣ ਪ੍ਰਧਾਨ ਬਾਈਡਨ ਨੇ ਜਿਹੜਾ ਆਪਣਾ ਦੌਰਾ ਸੀਗਾ ਸੰਭਾਵੀ 26 ਜਨਵਰੀ ਦਾ ਤੇ 27 ਨੂੰ ਜਿਹੜੀ ਕੁਆਡ ਦੀ ਉੱਥੇ ਸਮਿਟ ਹੋਣੀ ਸੀ ਭਾਰਤ ਦੇ ਵਿੱਚ, ਉਹਦੇ ਤੇ ਵੱਡਾ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਤੇ ਜਿਹੜਾ ਇਹ ਕਹਿ ਲਿਆ ਜਾਵੇ ਵੀ ਭਾਰਤ ਦੀ ਧੌਣ ਦੇ ਉੱਤੇ ਜਿਹੜਾ ਗੋਡਾ ਰੱਖਿਆ ਹੋਇਆ ਇਸ ਵਕਤ ਅਮਰੀਕਾ ਨੇ, ਉਹ ਉਹਨਾਂ ਨੇ ਹੋਰ ਥੱਲੇ ਨੂੰ ਜਿਹੜਾ ਆ ਉਹਦੇ ਤੇ ਹੋਰ ਜ਼ੋਰ ਪਾਉਣਾ ਸ਼ੁਰੂ ਕੀਤਾ ਹੋਇਆ ਆ। ਸੋ ਇਹ ਜਿਹੜੀ ਮਤਲਬ ਭਾਰਤ ਤੇ ਅਮਰੀਕਾ ਦੇ ਰਿਲੇਸ਼ਨਸ਼ਿਪ ਦੇ ਸੰਦਰਭ ਦੇ ਵਿੱਚ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਜ਼ਰ ਆ ਰਿਹਾ ਹੈ ਕਿ ਅਮਰੀਕਾ ਭਾਰਤ ਨੂੰ ਕਿਸ ਡਾਇਰੈਕਸ਼ਨ ਵੱਲ ਧੱਕਣ ਦੀ ਤਾਕ ਦੇ ਵਿੱਚ ਹੈ? ਦੇਖੋ, ਹਾਲਾਂਕਿ ਕੱਲ ਦੇ ਪ੍ਰੋਗਰਾਮ 'ਚ ਵੀ ਅਸੀਂ ਇਸ ਇਸ਼ੂ ਨੂੰ ਟੱਚ ਕੀਤਾ ਸੀ, ਪਰ ਇਹ ਕਿਉਂਕਿ ਇੰਨਾ ਅਹਿਮੀਅਤ ਵਾਲਾ ਇਸ਼ੂ ਹੈ ਔਰ ਅੱਜ ਵੀ ਇਸ ਦੇ ਉੱਤੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ 'ਚ ਕਿਤੇ ਨਾ ਕਿਤੇ ਚਰਚਾ ਹੋ ਰਹੀ ਹੈ ਤੇ ਅਸੀਂ ਇਸ ਦੇ ਉੱਤੇ ਜਿਹੜਾ ਇੱਕ ਹੋਰ ਝਾਤ ਪਾਉਂਦੇ। ਦੇਖੋ, ਇਹਨਾਂ ਡਿਵੈਲਪਮੈਂਟਸ ਨੂੰ ਅਸੀਂ ਇਨ ਆਈਸੋਲੇਸ਼ਨ ਨਹੀਂ ਦੇਖ ਸਕਦੇ ਕਿ ਜੀ ਕਿਸੇ ਨੇ ਕੋਈ ਇਨਵੀਟੇਸ਼ਨ ਦਿੱਤਾ ਔਰ ਇਨਵੀਟੇਸ਼ਨ ਜਿਹੜਾ ਉਹ ਐਕਸੈਪਟ ਕਰ ਲਿਆ ਸੀ, ਪਰ ਮੌਕੇ ਤੇ ਕੋਈ ਕੰਪੈਲਿੰਗ ਸਰਕਮਸਟੈਂਸਿਸ ਜਾਂ ਕੰਪੈਲਿੰਗ ਰੁਝੇਵੇਂ ਆ ਗਏ ਔਰ ਇਸ ਨੂੰ ਕੈਂਸਲ ਕਰ ਦਿੱਤਾ ਗਿਆ। ਇਹ ਇਵੇਂ ਨਹੀਂ ਜੀ। ਇਹਦੇ ਤੇ ਜੇ ਅਸੀਂ ਇੱਕ ਪੰਛੀ ਝਾਤ ਈਵਨ ਅਮਰੀਕਾ ਭਾਰਤ ਸਬੰਧਾਂ ਦੇ ਉੱਤੇ ਪਾਈਏ ਪਿਛਲੇ 75 ਸਾਲ 'ਚ, ਜਦੋਂ ਕਿ ਅਸੀਂ ਇਹ ਸਾਰੇ ਪੀਰੀਅਡ ਨੂੰ ਪੋਸਟ 47 ਪੀਰੀਅਡ ਦੇਖਦੇ ਤੇ ਕੋਲਡ ਵਾਰ ਈਰਾ ਦੇ ਵਿੱਚ ਜ਼ਾਹਰ ਹੈ ਵੀ ਭਾਰਤ ਨੇ ਬੇਸ਼ੱਕ ਨਹਿਰੂ ਦੇ ਥੱਲੇ ਨੌਨ ਅਲਾਈਨਮੈਂਟ ਦਾ ਝੰਡਾ ਚੁੱਕਿਆ ਕਿ ਜੀ ਅਸੀਂ ਗੁੱਟ ਨਿਰਪੇਖ ਹੈ, ਪਰ ਉਹਨਾਂ ਦੀਆਂ ਸਾਰੀਆਂ ਹੀ ਨੀਤੀਆਂ ਭਾਰਤ ਦੀਆਂ, ਨਹਿਰੂ ਖੁਦ ਵੀ ਬਾਈ ਕਨਵਿਕਸ਼ਨ ਸੋਸ਼ਲਿਸਟ ਸੀ ਔਰ ਸੋਸ਼ਲਿਜ਼ਮ ਔਰ ਕਮਿਊਨਿਜ਼ਮ ਉਹ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਸੀ, ਕੋਈ ਉਹਦੇ 'ਚ ਫਰਕ ਨਹੀਂ ਸੀ। ਸੋ ਇਸ ਲਈ ਜਿਹੜਾ ਰੁਝਾਨ ਵੀ ਸਾਰਾ ਸਟੇਟ ਦੀਆਂ ਪਾਲਿਸੀਜ਼ ਦਾ ਜਾਂ ਜਿਹੜੇ ਤੁਸੀਂ ਲਾਅ ਵੀ ਦੇਖੋ, ਜਿਹੜੇ ਇੰਸਪੈਕਟਰੀ ਰਾਜ ਵਾਲੇ ਲਾਅ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ 1992 'ਚ 91-92 ਜਦੋਂ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਬਣਦਾ ਤੇ ਜਿਹਨੂੰ ਇਹ ਕਿਹਾ ਗਿਆ ਜੀ ਉਹਨੇ ਇਕੋਨਮੀ ਖੋਲ ਦਿੱਤੀ ਜਾਂ ਇਕੋਨਮੀ ਨੂੰ ਪ੍ਰੋਗਰੈਸਿਵ ਕਰ ਦਿੱਤਾ ਜਾਂ ਬਾਹਰਲਿਆਂ ਦੀ ਹੋਈ, ਐਕਚੁਅਲੀ ਉਹ ਜੋ 47 ਤੋਂ ਬਾਅਦ ਸੋਵੀਅਤ ਯੂਨੀਅਨ ਪੈਟਰਨ ਤੇ ਜਾਂ ਕਮਿਊਨਿਸਟ ਸਟੇਟ ਦੇ ਪੈਟਰਨ ਤੇ ਸਟੇਟ ਦਾ ਕੰਟਰੋਲ ਸੀ ਹਰ ਚੀਜ਼ ਦੇ ਵਿੱਚ। ਤੁਸੀਂ ਲਾਇਸੈਂਸ ਲੈਣਾ ਹੈ, ਅਪਰੂਵਲ ਹੈ ਜਾਂ ਦੂਜਾ ਹੈ, ਔਰ ਪ੍ਰਾਈਵੇਟ ਸੈਕਟਰ ਨੂੰ ਕੋਈ ਬਹੁਤੀ ਥਾਂ ਨਹੀਂ ਸੀ। ਜੋ ਵੀ ਸੀ ਜਿਹੜੇ ਵੱਡੇ ਵੱਡੇ ਇੰਡਸਟਰੀ ਵੀ ਲੱਗੀ, ਸਟੀਲ ਪਲਾਂਟ ਲੱਗੇ, ਦੂਜੇ ਉਹ ਸਭ ਸਟੇਟ ਓਨ ਕਰਦੀ ਸੀ। ਇਸ ਲਈ ਜਿਨ੍ਹਾਂ ਜ਼ਮਾਨਿਆਂ 'ਚ ਅਸੀਂ ਪੜ੍ਹਾਈ ਵੀ ਕਰਦੇ ਸੀ ਸਾਡੀ ਜਨਰੇਸ਼ਨ, ਉਦੋਂ ਮਾਵਾਂ ਦੇ ਇਹੀ ਚਾਹਨਾ ਹੁੰਦੀ ਸੀ ਪੁੱਤਰ ਮੇਰਾ ਅਫਸਰ ਲੱਗੇਗਾ। ਕਦੇ ਇਹ ਨਹੀਂ ਸੀ ਹੁੰਦਾ, ਤੁਸੀਂ ਸੋਚ ਵੀ ਨਹੀਂ ਸੀ ਸਕਦੇ ਅੱਜ ਤੱਕ ਕਿੰਨਾ ਵੱਡਾ ਪ੍ਰਾਈਵੇਟ ਸੈਕਟਰ ਹੈ ਜਿਹਦੇ 'ਚ ਨੌਕਰੀਆਂ ਹੁੰਦੀਆਂ ਨੇ, ਕਿਉਂਕਿ ਉਹ ਸਾਰਾ ਪੈਟਰਨ ਜਿਹੜਾ ਸੋਵੀਅਤ ਸਟਾਈਲ ਪੈਟਰਨ ਹੀ ਜਿਹੜਾ ਉਹ ਸੀ। ਔਰ ਅਸੀਂ ਦੇਖਦੇ ਹਾਂ ਵੀ ਈਵਨ ਇੰਦਰਾ ਗਾਂਧੀ ਉਸ ਨੇ ਬਾਅਦ 'ਚ ਜਿਹੜੀਆਂ ਈਵਨ ਥੋੜ੍ਹੀਆਂ ਬਹੁਤ ਫ੍ਰੀ ਜਿਹੜੀਆਂ ਲਾਈਨਸ ਵਾਲੇ ਅਦਾਰੇ ਸੀ ਉਹਨਾਂ ਨੂੰ ਵੀ ਕਿਵੇਂ ਕੰਟਰੋਲ ਕੀਤਾ, ਜਿਵੇਂ ਨੈਸ਼ਨਲਾਈਜੇਸ਼ਨ ਆਫ ਬੈਂਕਸ।
ਹੁਣ ਬੈਂਕ ਸੈਕਟਰ ਪ੍ਰਾਈਵੇਟ ਸੈਕਟਰ ਸੀ। ਹੁਣ ਜਿਨ੍ਹਾਂ ਬੈਂਕਾਂ ਨੇ ਹਾਈਟ ਛੋਹੀਆਂ, ਜਿਨ੍ਹਾਂ 'ਚ ਪੰਜਾਬ ਐਂਡ ਸਿੰਧ ਬੈਂਕ ਸਾਨੂੰ, ਕਿਉਂਕਿ ਸਿੱਖਾਂ ਦਾ ਇੱਕੋ ਇੱਕ ਬੈਂਕ ਐਸਟੈਬਲਿਸ਼ ਹੋਇਆ ਔਰ ਉਹਨੂੰ ਵੀ ਨੈਸ਼ਨਲਾਈਜ਼ ਕਰ ਲਿਆ। ਹਰ ਚੀਜ਼ ਦੀ ਨੈਸ਼ਨਲਾਈਜੇਸ਼ਨ ਦਾ ਮਤਲਬ ਸੀ ਕਿ ਤੁਹਾਡੇ ਤੋਂ ਪ੍ਰਾਈਵੇਟ ਸੈਕਟਰ ਖੋਇਆ ਜਾ ਰਿਹਾ ਔਰ ਉਸ ਨੂੰ ਤੁਸੀਂ ਜਿਹੜਾ ਹੈ ਉਹ ਸਰਕਾਰ ਉਸ ਦੇ ਉੱਤੇ ਕਰ ਰਹੀ ਹੈ। ਸਰਕਾਰ ਤੁਹਾਡੇ ਬੈਡਰੂਮ 'ਚ ਵੀ ਵੜੀ ਹੋਈ ਹੈ, ਸਰਕਾਰ ਡਿਸਾਈਡ ਵੀ ਕਰਦੀ ਹੈ ਵੀ ਤੁਸੀਂ ਕੀ ਕਰਨਾ ਹੈ। ਬੱਸਾਂ ਵੀ ਸਰਕਾਰ ਦੀਆਂ ਨੇ, ਜਹਾਜ਼ ਵੀ ਸਰਕਾਰ ਦੇ ਨੇ, ਟੀਵੀ ਵੀ। ਹੁਣ ਅੱਜ ਜੇ 800 ਚੈਨਲ ਨੇ ਉੱਥੇ, ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਭਾਈ ਜਦੋਂ ਈਵਨ 80s 90s ਦਾ ਦੌਰ, ਇੱਕੋ ਇੱਕ ਦੂਰਦਰਸ਼ਨ ਸਰਕਾਰ ਦਾ ਕੰਟਰੋਲ ਹੈ ਜਿਹੜੀ ਇਨਫੋਰਮੇਸ਼ਨ ਲੋਕਾਂ ਤੱਕ ਦੇਣੀ। ਸੋ ਇਹ ਜਿਹੜਾ ਮਾਡਲ ਸੀ ਸੋਵੀਅਤ ਸਟਾਈਲ ਦਾ, ਔਰ ਈਵਨ ਕੱਲਾ ਇਹ ਉੱਥੇ ਹੀ ਰਿਫਲੈਕਟ ਨਹੀਂ ਸੀ ਹੁੰਦਾ। UN ਦਾ ਮੈਂ ਅਕਸਰ ਇਹ ਕਹਿੰਦਾ ਵੀ ਰਿਕਾਰਡ ਕੱਢ ਲਓ ਵੀ ਇੰਡੀਆ ਨੇ ਸੋਵੀਅਤ ਯੂਨੀਅਨ ਨਾਲੋਂ ਵੀ ਜ਼ਿਆਦਾ ਵਾਰ ਅਮਰੀਕਾ ਦੇ ਖਿਲਾਫ ਵੋਟਿੰਗ ਕੀਤੀ ਹੋਏਗੀ। ਫਿਰ ਇਹ ਜਿਹੜੀ ਸ਼ਿਫਟ ਪਾਲਿਸੀ ਦੇ ਵਿੱਚ ਹੁੰਦੀ ਹੈ, ਇਹ ਇਨਫੈਕਟ ਹੁੰਦੀ ਹੈ 1999-90 ਜਦੋਂ ਸੋਵੀਅਤ ਯੂਨੀਅਨ ਨਹੀਂ ਰਿਹਾ, 15 ਉਹਦੇ ਟੁਕੜੇ ਹੋ ਗਏ ਔਰ ਨਾਨ ਅਲਾਈਨ ਮੂਵਮੈਂਟ ਦਾ ਵੀ ਭੋਗ ਪੈ ਗਿਆ, ਭਾਵੇਂ ਅੱਜ ਵੀ ਉਦੋਂ ਸਿੰਬੋਲਿਕ ਤੌਰ ਤੇ ਕਾਇਮ ਰੱਖਿਆ ਹੋਇਆ, ਉਹਦਾ ਭੋਗ ਪੈ ਗਿਆ। ਸੋ ਭਾਰਤ ਦੇ ਕੋਲ ਕੋਈ ਚੋਇਸ ਹੀ ਨਹੀਂ ਸੀ ਅਦਰ ਦੈਨ ਕਿ ਬਈ ਉਹ ਹੁਣ ਲੱਭਦਾ ਕਿ ਉਹਨੇ ਇੰਟਰਨੈਸ਼ਨਲ ਅਰੀਨਾ 'ਚ ਕਿੱਥੇ ਜਾਣਾ। ਥੋੜ੍ਹੀ ਬਹੁਤ ਦੇਰ ਜਿਹੜੀ ਹੈ ਉਹਨਾਂ ਨੇ ਆਪਣਾ ਇਹ ਕੋਸ਼ਿਸ਼ ਕੀਤੀ ਕਿ ਜੀ ਸਾਡਾ ਆਪਣੀ ਇੰਡੀਪੈਂਡੈਂਟ ਨੀਤੀ ਹੈ ਔਰ ਅਸੀਂ ਫਲਾਣਾ, ਪਰ ਅਸੀਂ 9/11 ਜਿਹੜਾ ਹੈ ਫਿਰ ਨੈਕਸਟ ਜਿਹੜਾ ਮਾਈਲਸਟੋਨ ਬਣਦਾ ਹੈ ਇੰਡੋ US ਰਿਲੇਸ਼ਨਸ਼ਿਪ ਦੇ ਵਿੱਚ ਇੱਕ ਨਵੀਂ ਟਰਨ ਲੈਣ ਦੇ ਲਈ। ਹਾਲਾਂਕਿ ਜਦੋਂ ਅਸੀਂ 1991-92 ਦਾ ਜ਼ਿਕਰ ਕਰਦੇ ਹਾਂ ਤੇ ਨਰਸਿਮਹਾ ਰਾਓ ਦੇ ਪ੍ਰਾਈਮ ਮਿਨਿਸਟਰ ਹੁੰਦੇ ਆ, ਕਿਉਂਕਿ ਨਰਸਿਮਹਾ ਰਾਓ ਤੋਂ ਪਹਿਲਾਂ ਤੱਕ ਚੰਦਰ ਸ਼ੇਖਰ ਜਿਹੜਾ ਪ੍ਰਾਈਮ ਮਿਨਿਸਟਰ ਰਿਹਾ ਔਨ ਰੈਕਰਡ ਹੈ ਕਿ ਉਹਦੇ ਪ੍ਰਾਈਮ ਮਿਨਿਸਟਰ ਹੁੰਦੇ ਆ ਪਤਾ ਨਹੀਂ ਕਿੰਨੇ ਟਨ ਸੋਨਾ ਜਿਹੜਾ ਉਹ ਫਲਾਈ ਕਰਕੇ UK ਲਿਆਂਦਾ ਗਿਆ ਸੀ, ਕਿਉਂਕਿ ਇੰਡੀਆ ਮੈਕਸੀਕੋ ਔਰ ਬ੍ਰਾਜ਼ੀਲ ਤੋਂ ਬਾਅਦ ਵਰਸਟ ਡੈਟਰ ਸੀ। ਜੋ ਹਾਲ ਪਾਕਿਸਤਾਨ ਦੀ ਇਕਨੋਮੀ ਦਾ IMF ਦੇ ਥੱਲੇ ਹੁਣ ਹੋਇਆ ਹੋਇਆ, 90-91 ਵਿੱਚ ਭਾਰਤ ਦਾ ਇਹ ਹਾਲ ਹੋ ਚੁੱਕਾ ਸੀ। ਉਹਨਾਂ ਕੋਲ ਕਿਸ਼ਤਾਂ ਦੇਣ ਲਈ ਪੈਸੇ ਨਹੀਂ ਸੀ ਔਰ ਈਵਨ ਫੋਰਨ ਐਕਸਚੇਂਜ ਰਿਜ਼ਰਵ ਦੇ ਵਿੱਚ ਉਹਨਾਂ ਕੋਲ $2-3 ਬਿਲੀਅਨ ਤੋਂ ਜ਼ਿਆਦਾ ਨਹੀਂ ਸੀ। ਹੁਣ ਇਹ ਮਨਮੋਹਨ ਸਿੰਘ ਦੀ ਆਮਦ ਜਾਂ ਨਰਸਿਮਹਾ ਰਾਓ ਦੇ ਵੇਲੇ ਉਸ ਅੰਦਰੂਨੀ ਦਬਾਅ ਦੇ ਥੱਲੇ ਪਹਿਲਾ ਪਾਰਟ ਸੀ ਉਹਨਾਂ ਦਾ ਕਿ ਉਸ ਸਟੇਟ ਓਨਡ ਜਿਹੜਾ ਮਾਡਲ ਹੈ ਉਸ ਨੂੰ ਡਿਸਮੈਂਟਲ ਕਰਨਾ, ਔਰ ਜਿਹਨੂੰ ਸੋ ਕਾਲਡ ਇਕਨੋਮਿਕਲ ਰਿਫਾਰਮ ਕਿਹਾ ਜਾਂਦਾ ਹੈ, ਕਿਉਂਕਿ ਜਿਹੜਾ ਉਹ ਵਰਲਡ ਬੈਂਕ ਚੋਂ ਆਇਆ ਹੋਇਆ ਸੀ। ਮਨਮੋਹਨ ਸਿੰਘ ਵੀ ਮਨਟੇਕ ਸਿੰਘ ਨੂੰ ਨਾਲ ਲਿਆ ਹੈ। ਸੋ ਉਹ ਸਾਰਾ ਪੈਟਰਨ ਜਿਹੜਾ ਇਕਨੋਮਿਕਲੀ ਉਹ ਮਾਡਲ ਕ੍ਰੀਏਟ ਕੀਤਾ ਗਿਆ ਜਿਹਦੇ 'ਚ ਮਲਟੀਨੈਸ਼ਨਲ ਕੰਪਨੀਆਂ ਦੁਨੀਆ ਦੀਆਂ ਜਿਹਨਾਂ 'ਚ ਮੈਜੋਰਟੀ ਅਮਰੀਕਨਸ ਨੇ, ਉਹਨਾਂ ਨੂੰ ਇੰਡੀਅਨ ਮਾਰਕੀਟ ਮਿਲੀ ਔਰ ਇਸ ਦੇ ਨਾਲ ਪਾਸਾ ਬਦਲਦਾ। ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ, ਬਹੁਤ ਵਾਰੀ ਅਸੀਂ ਕਿਸੇ ਦਿਨ ਇਸ ਤੇ ਗੱਲ ਕਰਾਂਗੇ ਕਿ ਦੁਨੀਆ ਦੀ ਪੋਲਿਟਿਕਸ ਬਹਿ ਕੇ ਕੋਈ ਸਟੇਟ ਡਿਪਾਰਟਮੈਂਟ ਅਮਰੀਕਾ ਦਾ ਰਨ ਨਹੀਂ ਕਰਦਾ। ਇਸ ਦੇ ਵਿੱਚ ਵੀ ਪੈਂਟਾਗਨ ਜਾਂ ਡੀਪ ਸਟੇਟ ਔਰ ਉਸ ਤੋਂ ਵੀ ਅਬਵ ਆਲ ਕਾਰਪੋਰੇਟ ਸੈਕਟਰ ਇੰਨਾ ਇੰਪੋਰਟੈਂਟ ਸੈਕਟਰ ਹੈ, ਉਹੀ ਹਕੂਮਤਾਂ ਬਦਲਦਾ ਹੈ ਕਿ ਉਹਨੂੰ ਰੱਖਣਾ ਹੈ ਕਿ ਉਹਨੂੰ ਕੱਢਣਾ ਹੈ, ਕੀ ਪਾਰਟ ਹੈ, ਉਹ ਬਹੁਤ ਵਾਰੀ ਉਹਨਾਂ ਦਾ ਰੋਲ ਹੁੰਦਾ। ਪਰ 9/11 ਇੱਕ ਇੰਨਾ ਵੱਡਾ ਅਮਰੀਕਾ ਦੇ ਲਈ ਝਟਕਾ ਸੀ ਕਿ ਉਸ ਤੋਂ ਬਾਅਦ ਕਮਿਊਨਿਜ਼ਮ ਤਾਂ ਖਤਮ ਹੋ ਗਿਆ ਜਦੋਂ ਤੱਕ ਸੋਵੀਅਤ ਯੂਨੀਅਨ ਦਾ ਭੋਗ ਪੈਂਦਾ, ਤੇ ਦੂਸਰੇ ਪਾਸੇ ਇਸਲਾਮ ਦੇ ਖਿਲਾਫ ਜਿਹੜਾ ਫਿਰ ਉਹ ਦੌਰਾ ਸ਼ੁਰੂ ਹੋ ਜਾਂਦਾ। ਉਹਦੇ 'ਚ ਭਾਰਤ ਇੰਨੀ ਜਲਦੀ ਅਮਰੀਕਾ ਦੇ ਜਹਾਜ਼ ਦੇ ਉੱਤੇ ਚੜ੍ਹਦਾ ਕਿ 2004 ਤੱਕ ਪਹੁੰਚਦੇ ਆ, ਜਦੋਂ ਉਹੀ ਮਨਮੋਹਨ ਸਿੰਘ ਜਿਹੜਾ ਫਾਈਨੈਂਸ ਮਿਨਿਸਟਰ ਸੀ, ਕਿਉਂਕਿ ਵਿਚਾਲੇ ਅਟਲ ਬਿਹਾਰੀ ਵਾਜਪਾਈ ਦਾ ਪੀਰੀਅਡ ਆਉਂਦਾ। ਔਰ ਇਸ ਗੱਲ ਦਾ ਧਿਆਨ ਰਹੇ, ਇਹ ਇਹਨਾਂ ਨੂੰ ਕ੍ਰੈਡਿਟ ਵੀ ਦੇਣਾ ਬਣਦਾ ਕਿ ਭਾਰਤੀ ਜਨਸੰਘ ਸ਼ੁਰੂ ਤੋਂ ਹੀ ਅਮਰੀਕਾ ਪੱਖੀ ਪਾਰਟੀ ਸੀ, ਕਿਉਂਕਿ ਵਪਾਰੀ ਸੀ, ਬ੍ਰਾਹਮਣ ਬਾਣੀਆਂ ਦੀ ਪਾਰਟੀ। ਸੋ ਇਹ ਕਮਿਊਨਿਜ਼ਮ ਨੂੰ ਜਾਂ ਸੋਵੀਅਤ ਮਾਡਲ ਨੂੰ ਅਪੋਜ਼ ਕਰਦੇ। ਇਸ ਲਈ ਇਹ ਜਦੋਂ ਮਨਮੋਹਨ ਸਿੰਘ ਤੋਂ ਪਹਿਲਾਂ ਵਾਜਪਾਈ ਵੀ ਆਇਆ ਤੇ ਮਾਡਲ ਉਹੀ ਪ੍ਰਮੋਟ ਹੋਇਆ ਜੋ ਅਮਰੀਕਾ ਦਾ ਮਾਡਲ ਸੀ, ਕਿਉਂਕਿ ਇਹ ਬਾਣੀਆਂ ਦਾ ਮਾਡਲ ਸੀ। ਔਰ ਦੈਨ 2004 ਤੱਕ ਪਹੁੰਚਦੇ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਦੇ ਨੇ, ਫਿਰ ਇੱਕ ਜਿਹੜੀ ਵੱਡੀ ਬ੍ਰੇਕ ਥਰੂ ਹੋਈ ਉਹ ਇੰਡੋ US ਨਿਊਕਲੀਅਰ ਟੀਟੀ ਸੀ। ਉਹਦੇ 'ਚ ਪ੍ਰੈਸਲਰ ਅਮੈਂਡਮੈਂਟ 'ਚੋਂ ਵੀ ਹੁਕ ਆਫ ਕਰਤਾ, ਨੈਸ਼ਨਲ ਸਪਲਾਇਰ ਗਰੁੱਪ 'ਚੋਂ ਵੀ, ਔਰ ਜਿਹੜਾ ਇੰਡੀਆ ਵੱਲੋਂ 1998 'ਚ ਬੰਬ ਧਮਾਕੇ ਕਰਨ ਤੋਂ ਬਾਅਦ ਜਿਹੜੀਆਂ ਪਾਬੰਦੀਆਂ ਸੀ ਜਿਹਦੇ ਥੱਲੇ ਕੋਈ ਵੀ ਜਿਹੜੀ ਹੈ ਉਹ ਇਕਨੋਮਿਕਲ ਜਿਹੜੀ ਖਾਸ ਤੌਰ ਤੇ ਮਿਲੀਟੈਰਲੀ ਔਰ ਟੈਕਨੋਲੋਜੀ ਟਰਾਂਸਫਰ ਇੰਡੀਆ ਨੂੰ ਨਹੀਂ ਸੀ ਹੋ ਸਕਦੀ, ਅਮਰੀਕਾ ਨੇ ਉਸ ਨੂੰ ਵੀ। ਔਰ ਇਹੀ ਪੀਰੀਅਡ ਸੀ ਜੂਨੀਅਰ ਬੁਸ਼, ਫਿਰ ਓਬਾਮਾ ਦਾ ਪੀਰੀਅਡ, ਫਿਰ ਟਰੰਪ ਦਾ ਪੀਰੀਅਡ, ਫਿਰ ਬਾਈਡਨ ਤੱਕ ਅਸੀਂ ਪਹੁੰਚਦੇ ਹਾਂ। ਅਮਰੀਕਾ ਦੀ ਨੀਤੀ ਜਿਹੜੀ ਕਿ ਇੰਡੀਆ ਔਰ ਪਾਕਿਸਤਾਨ ਦੇ ਨਾਲ ਅਮਰੀਕਾ ਹਾਈਫਨੇਟਡ ਪਾਲਿਸੀ ਉਹਨੂੰ ਕਿਹਾ ਜਾਂਦਾ ਸੀ ਕਿ ਜੇ ਪਾਕਿਸਤਾਨ ਨੂੰ F-16 ਦਿੱਤੇ ਨੇ
ਤੇ ਇੰਡੀਆ ਨੂੰ ਵੀ ਬੈਲੈਂਸ ਕਰਨ ਲਈ ਕੁਝ ਦੇਣਾ ਪੈਂਦਾ। ਹਾਲਾਂਕਿ ਇਸ ਬਹਾਨੇ ਦੋਨਾਂ ਨੂੰ ਹਥਿਆਰ ਵੇਚੇ ਜਾਂਦੇ ਸੀ, ਪਰ ਇਹ ਪਹਿਲੀ ਵਾਰ ਸੀ ਕਿ ਡੀਹਾਈਫਨੇਟ ਹੋ ਗਿਆ। ਪਾਕਿਸਤਾਨ ਨੂੰ ਇਹਦਾ ਲਰਚ ਛੱਡਤਾ ਮੰਝਤਾਰ 'ਚ, ਔਰ ਇੰਡੀਆ ਦੇ ਨਾਲ ਫਿਰ ਇਹ ਬਾਈਡਨ ਤੱਕ ਪਹੁੰਚਦੇ ਆ। ਅਸੀਂ ਦੇਖਦੇ ਹਾਂ ਬੇਸ਼ੱਕ ਟਰੰਪ ਈਰਾ 'ਚ ਕੁਆਡ ਜਿਹੜਾ ਐਸਟੈਬਲਿਸ਼ ਕਰ ਦਿੱਤਾ ਸੀ, ਕਿਉਂਕਿ ਉਦੋਂ ਤੱਕ ਇਸਲਾਮ ਦਾ ਵੀ ਉਹਨਾਂ ਨੂੰ ਲੱਗਾ। ਉਹ ਤਾਂ ਜਦੋਂ ਉਸਾਮਾ ਦਾ ਕੰਮ ਕਰਤਾ ਇਹਨਾਂ ਨੇ ਅਬੈਂਡਨ ਕਰਕੇ ਫਿਰ ਚਾਈਨਾ ਦਾ ਜਿਹੜੀ ਗਰੋਥ ਸੀ ਇਕਨੋਮਿਕਲੀ ਉਹਨੂੰ ਘੇਰਨ ਦੀ ਲਾਈਨ ਸ਼ੁਰੂ ਹੋਈ। ਔਰ ਫਿਰ ਇੱਥੋਂ ਦੇ ਪਾਲਿਸੀ ਘਾੜਿਆਂ ਨੂੰ ਲੱਗਾ ਕਿ ਜੀ ਇੰਡੀਆ ਇੱਕ ਸਟ੍ਰੈਟੇਜਿਕ ਪਾਰਟਨਰ, ਪੈਸੀਫਿਕ ਓਸ਼ਨ ਦੇ ਵਿੱਚ ਪਾਰਟਨਰ, ਔਰ ਫਿਰ ਅਮਰੀਕਾ, ਆਸਟ੍ਰੇਲੀਆ ਔਰ ਜਾਪਾਨ ਔਰ ਇੰਡੀਆ ਉਹਦਾ ਕੁਆਡ ਟਰੰਪ ਦੇ ਵੇੜੇ, ਔਰ ਬਾਈਡਨ ਉਸ ਨੂੰ ਹੋਰ ਅੱਗੇ ਤੱਕ ਲੈ ਗਿਆ। ਔਰ ਫਿਰ ਤਾਂ ਇੱਥੋਂ ਤੱਕ ਹੋਇਆ ਕਿ ਭਾਈ ਓਬਾਮਾ ਨੇ ਜਿਹੜਾ ਉਹ ਮਨਮੋਹਨ ਸਿੰਘ ਦੇ ਵੇਲੇ ਵੀ ਵਿਜ਼ਿਟ ਕੀਤਾ ਇੰਡੀਆ। ਫਿਰ 26 ਜਨਵਰੀ ਦੇ ਸਪੈਸ਼ਲ ਰਿਪਬਲਿਕ ਡੇ ਦੇ ਮੌਕੇ ਓਬਾਮਾ ਔਰ ਮਿਸ਼ਲ ਸਪੈਸ਼ਲ ਮਹਿਮਾਨ ਸੀ। ਔਰ ਉਸੇ ਹੀ ਕੜੀ 'ਚ ਚੱਲਦੇ ਆ ਹੁਣ ਪ੍ਰੈਜ਼ੀਡੈਂਟ ਬਾਈਡਨ, ਜਿਨ੍ਹਾਂ ਦੇ ਨਾਲ ਜਿਹੜੀ ਕਲੋਜ਼ਨੈਸ, ਕਿੰਨੀ ਵਾਰੀ ਮੋਦੀ ਆਇਆ, ਰੈੱਡ ਕਾਰਪੇਟ ਵੈਲਕਮ, ਤੋਹਫੇ ਇੱਧਰ ਉੱਧਰ, ਇੱਕ ਦੂਜੇ ਦਾ ਗੁਣਗਾਨ। ਔਰ ਇਹਦੇ ਬਾਵਜੂਦ ਕਿ ਮੋਦੀ ਦੀ ਸੈਕੰਡ ਟਰਮ ਤੋਂ ਬਾਅਦ ਹਿਊਮਨ ਰਾਈਟਸ ਦੇ ਮੁੱਦੇ ਤੇ ਵਰਸਟ ਹਾਲਤ ਹੋਈ, ਜਦੋਂ ਉਹ 22 ਸਤੰਬਰ ਨੂੰ ਇੱਥੇ 22 ਜੂਨ ਨੂੰ ਮੋਦੀ ਆਂਦਾ ਵਾਈਟ ਹਾਊਸ, ਉਦੋਂ ਮਨੀਪੁਰ ਦੇ ਵਿੱਚ 400 ਚਰਚ ਡਿਸਟਰੋਏ ਕੀਤੇ ਜਾ ਚੁੱਕੇ ਸੀ, ਪੂਰੀ ਡਿਸਟਰਕਸ਼ਨ, ਜਿਹੜਾ ਕਿ ਈਸਾਈ ਕਬੀਲਾ, ਕੁੱਕੀ ਕਬੀਲਾ। ਲੇਕਿਨ ਇਹਦੇ ਬਾਵਜੂਦ ਅਮਰੀਕਾ ਦੀ ਨੀਤੀ ਜਿਹੜੀ ਹੈ ਅੰਦਰ ਬਾੜ ਕੇ ਭਾਵੇਂ ਕੁਝ ਕਹਿੰਦੇ ਵੀ ਹੋਣਗੇ, ਲੇਕਿਨ ਇੰਡੀਆ ਨੂੰ ਵੀ ਇਹ ਲੱਗਣ ਲੱਗ ਪਿਆ ਸੀ ਕਿ ਅਸੀਂ ਹੁਣ ਇੰਨੇ ਅਹਿਮ ਹੋ ਗਏ ਹਾਂ ਅਮਰੀਕਾ ਦੇ ਲਈ ਕਿ ਨੋ ਮੈਟਰ ਅਸੀਂ ਆਪਣੇ ਤਾਂ ਉਹਨਾਂ ਨੇ ਵਿਦਨ ਕੰਟਰੀ ਤਾਂ ਮਾਈਨੋਰਟੀਜ਼ ਦਾ ਜੋ ਗਲਾ ਘੁੱਟਿਆ 2019 'ਚ ਅਸੀਂ ਦੇਖਦੇ ਹਾਂ 5 ਅਗਸਤ ਨੂੰ ਕਸ਼ਮੀਰ ਦਾ ਦਰਜਾ ਖਤਮ ਕਰ ਦੇਣਾ। ਅਦਰਵਾਈਜ਼ ਕੌਣ ਡੇਅਰ ਕਰ ਸਕਦਾ ਹੈ ਕਿ ਜਿਹੜਾ UN ਸਿਕਿਉਰਿਟੀ ਕੌਂਸਲ ਦਾ ਏਜੰਡੇ ਤੇ ਹੈ ਜਿਹੜਾ ਇਸ਼ੂ 15 ਰੈਜ਼ੋਲੂਸ਼ਨ ਨੇ, ਉਹਨੂੰ ਤੁਸੀਂ ਜਿਹੜਾ ਉਹ ਇੱਕ ਆਪਣੇ ਤੌਰ ਦੇ ਉੱਤੇ ਇੱਕ ਤਰਫਾ ਉਹਨੂੰ ਤੁਸੀਂ ਖਤਮ ਕਰ ਦਿਓ ਔਰ ਅਮਰੀਕਾ ਦੇ ਜਿਹੜਾ ਉਹ ਚੂਮ ਵੀ ਨਾ ਕਰੇ। ਸੋ ਇਹ ਸਾਰੇ ਦਾ ਭਾਰਤ ਨੇ ਫਾਇਦਾ ਚੁੱਕਦੇ ਉਹ ਉਹਨਾਂ ਦੀ ਇੰਨੀ ਕੁ ਦਿਲਵਦੀ ਹੋ ਗਈ। ਔਰ ਇਹ ਜਿਹੜੀ ਚੌਂਕੜੀ ਹੈ, ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ 'ਚ ਵੀ ਕਿਹਾ ਸੀ, ਚੰਡਾਲ ਚੌਂਕੜੀ। ਇਹ ਕਹਿਣਾ ਹੋਏ ਕਿ ਜਿਹੜੀ ਕਿਲਿੰਗ ਸਪਰੀ ਦੀ ਨੀਤੀ ਹੈ, ਬੇਸ਼ੱਕ ਜਿਹੜੀ ਇੰਡਾਇਕਟਮੈਂਟ ਹੈ 15 ਸਫ਼ਿਆਂ ਦੀ, ਉਹਦੇ 'ਚ CC1 ਕੋ ਕੰਸਪੀਰੇਟਰ 1 ਹੈ, 2 3 ਹੋਰ ਕੌਣ ਆਣਗੇ, ਪਰ ਕੋਈ ਭੁਲੇਖਾ ਨਹੀਂ ਹੈ ਕਿ ਅਜੀਤ ਡੋਵਲ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਹੈ, ਦਿਨਕਰ ਗੁਪਤਾ ਜਿਹੜਾ NIA ਦਾ ਹੈੱਡ ਹੈ, ਨਿਖਲ ਜਿਹੜਾ ਸਾਮੰਤ ਗੋਇਲ ਜਿਹੜਾ ਰਾਹ ਦਾ ਹੈੱਡ ਸੀ 30 ਜੂਨ ਤੱਕ ਜਿਹਨੇ ਕੀਤਾ, ਔਰ ਗੌਰਵ ਯਾਦਵ ਪੰਜਾਬ ਦਾ DGP, ਜਿਹੜੇ ਇਨ ਕਾਹੂਟਸ ਨੇ। ਕਿਉਂਕਿ ਇੱਕ ਪਾਸੇ ਜਿਹੜੇ ਬਾਹਰ ਇਹਨਾਂ ਨੇ ਕਿਲਿੰਗ ਸਪਰੀ ਸ਼ੁਰੂ ਕੀਤੀ, ਉੱਥੇ ਅਸੀਂ ਦੇਖਦੇ ਹਾਂ ਕਿ ਜਿਹੜੇ ਬਾਹਰ ਥੋੜੇ ਬਹੁਤ ਐਕਟਿਵ ਸੀ ਪ੍ਰੋਟੈਸਟ ਦੇ ਵਿੱਚ, ਉਹਨਾਂ ਦੇ ਘਰਾਂ ਦੇ ਉੱਤੇ ਛਾਪਾ ਮਾਰੀ NIA ਦੀ ਔਰ ਪੰਜਾਬ ਪੁਲਿਸ ਦੀ, ਔਰ ਕਿਵੇਂ ਉਹ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਪੀਰੀਅਡ ਹੋਏ ਔਰ ਉਸ ਤੋਂ ਬਾਅਦ ਦੀ ਗੱਲ ਹੋਏ। ਹੁਣ ਇਹ ਸਾਰੇ ਦੇ ਚੱਲਦੇ ਆ ਹਰਦੀਪ ਸਿੰਘ ਨਿੱਜਰ ਦਾ ਮਰਡਰ 18 ਜੂਨ ਨੂੰ ਹੁੰਦਾ ਜੀ, 18 ਸਤੰਬਰ ਨੂੰ, ਔਰ ਇਹ 18 ਜੂਨ ਉਹ ਪੀਰੀਅਡ ਹੈ ਜਦੋਂ ਆਲਮੋਸਟ ਮੋਦੀ ਦਾ ਦੌਰਾ ਫਾਈਨਲ ਹੋ ਚੁੱਕਾ ਹੁੰਦਾ ਔਰ ਉਹ ਅਮਰੀਕਾ 'ਚ ਲੈਂਡ ਕਰਦਾ 19 ਜੂਨ ਨੂੰ। ਔਰ ਹੁਣ ਜਿਹੜੀ ਇੰਡਾਇਕਟਮੈਂਟ 'ਚੋਂ ਅਸੀਂ ਦੇਖਦੇ ਹਾਂ ਕਿ ਜੂਨ ਦੇ, ਔਰ ਇਹਨੂੰ ਜੇ ਥੋੜਾ ਪਿੱਛੇ ਜਾਈਏ, ਜਿਹੜਾ ਇੰਟਰਸੈਪਟ ਨੇ 6 ਅਪ੍ਰੈਲ ਦਾ ਮੈਮੋ ਦਿੱਤਾ 3 ਸਫ਼ਿਆਂ ਦਾ, ਜਿਹੜਾ ਉਹਨਾਂ ਦੀ ਜਿਹੜਾ ਵਿਨੇ ਕਵਾਤੜਾ ਫੋਰਨ ਸੈਕਟਰੀ ਆਪਣੇ 6-7 ਕੌਂਸੂਲੇਟਸ ਅਮਰੀਕਾ ਔਰ 2-3 ਕੈਨੇਡਾ ਦਿਆਂ ਨੂੰ ਭੇਜਦਾ ਹੈ ਕਿ ਜੀ ਇਹ ਬਾਹਰ ਬਹੁਤ ਐਕਟਿਵ ਹੋ ਗਏ ਨੇ ਖਾਲਿਸਤਾਨੀ, ਐਂਟੀ ਇੰਡੀਆ, ਇਹਨਾਂ ਦਾ ਬੜਾ ਜ਼ੋਰ ਚੱਲ ਰਿਹਾ ਹੈ। ਔਰ ਇਹਨਾਂ ਨੂੰ ਜਿਹੜਾ ਇਹ ਤਾਂ ਨਹੀਂ ਕਿਹਾ ਗਿਆ ਵੀ ਕਿਲਿੰਗ ਕਰੋ, ਕਿਉਂਕਿ ਡਿਪਲੋਮੈਟਿਕ ਲੈਂਗੁਏਜ ਨਹੀਂ ਹੁੰਦੀ, ਐਗਰੈਸਿਵਲੀ ਦੇ ਨੀਡ ਟੂ ਬੀ ਹੈਂਡਲਡ। ਸੋ ਅਸੀਂ ਇਹ ਦੇਖਦੇ ਹਾਂ ਵੀ ਇਹ ਜਿਹੜਾ ਇਹਨਾਂ ਦੀ ਪਾਲਿਸੀ ਜਿਹੜੀ ਅਪ੍ਰੈਲ ਦੇ ਮਹੀਨੇ 'ਚ ਡਾਇਰੈਕਟਿਵ ਜਾਂਦਾ ਹੈ, ਇਹਨਾਂ ਨੂੰ 2 ਮਹੀਨੇ ਲੱਗੇ ਅਪ੍ਰੈਲ ਔਰ ਮਈ, ਜਦੋਂ ਤੱਕ ਜੂਨ ਤੱਕ ਪਹੁੰਚਦੇ ਆ ਇਹਨਾਂ ਨੇ ਸਟ੍ਰਾਈਕ ਕਰਨ ਦੀ ਲਾਈਨ। ਫਿਰ ਤੁਸੀਂ ਨਿਖਲ ਗੁਪਤਾ ਦੀ ਇੰਡਾਇਕਟਮੈਂਟ ਦੇਖ ਲਓ ਕਿ ਵੀ ਉਹ ਬਿਗਨਿੰਗ ਤੋਂ ਸ਼ੁਰੂ ਹੁੰਦਾ, ਨਾਲ ਦੀ ਨਾਲ ਉਹ ਹਦਾਇਤ ਕਰ ਰਿਹਾ ਜਿਹੜਾ ਕੋ ਕੰਸਪੀਰੇਟਰ ਹੈ ਉੱਥੋਂ ਕਿ ਬਈ ਇਹ ਜਦੋਂ ਮੋਦੀ ਦੇ ਇੱਥੇ ਹੋਏ ਮੀਟਿੰਗ ਉਦੋਂ ਨਾ, ਫਿਰ ਜਦੋਂ ਮੋਦੀ ਚਲਾ ਤਾਂ ਕਹਿੰਦਾ ਵੀ ਫਿਨਿਸ਼ ਦਾ ਜੌਬ। ਔਰ 30 ਜੂਨ ਨੂੰ ਸਾਮੰਤ ਗੋਇਲ ਰਿਟਾਇਰ ਹੁੰਦਾ, 29 ਨੂੰ ਜਿਹੜਾ ਉਹ ਨਿਖਲ ਗੁਪਤੇ ਨੂੰ ਇਹ ਚੁੱਕ ਲੈਂਦੇ ਨੇ। ਹੁਣ ਇਸ ਸਾਰੇ ਪੀਰੀਅਡ 'ਚ ਕਿਉਂਕਿ ਅਮਰੀਕਾ ਦੇ ਕੋਲ ਇਹ ਜਾਣਕਾਰੀ ਜਿਹੜੀ ਉਹਨਾਂ ਨੇ ਭਾਵੇਂ ਇੰਡੀਆ ਨੂੰ ਨਹੀਂ ਸੀ ਦੱਸੀ ਹੋਈ, ਜਸਟਿਨ ਟਰੂਡੋ ਰਾਹੀਂ 3 ਮਹੀਨੇ ਡਿਪਲੋਮੈਟਿਕ ਪ੍ਰੈਸ਼ਰ ਇੰਡੀਆ ਤੇ ਰੱਖਿਆ ਕਿ ਭਾਈ ਤੁਸੀਂ ਇਸ ਨੂੰ ਇਨਵੈਸਟੀਗੇਟ ਕਰੋ, ਔਰ ਉਹਨਾਂ ਨੇ ਰਾਦਰ ਜਸਟਿਨ ਟਰੂਡੋ ਨੂੰ ਹਿਊਮਿਲੀਏਟ ਕੀਤਾ। ਔਰ ਜਦੋਂ ਫਿਰ ਇਹ ਪਲਾਟ ਅਨਫੋਲਡ ਹੁੰਦਾ ਹੈ, ਜਿਸ ਨੂੰ ਅਸੀਂ ਦੇਖਦੇ ਹਾਂ ਕਿ ਵੀ ਅਮਰੀਕਾ ਦੀ FBI ਔਰ
ਉਹਨਾਂ ਦੀ ਜਿਹੜੀ ਹੈ ਡਰੱਗ ਐਡਮਿਨਿਸਟ੍ਰੇਸ਼ਨ ਜਿਹੜੇ ਹੈਂਡਲ ਕਰਦੇ ਨੇ ਉਹ ਇਸ ਜਸਟਿਸ ਡਿਪਾਰਟਮੈਂਟ ਦੇ ਥੱਲੇ ਉਹਨਾਂ ਚਾਰजेस ਨੂੰ ਲਿਆਂਦੇ ਨੇ। ਹੁਣ ਇਹ ਟੈਸਟ ਹੋ ਗਿਆ ਸੀ ਕਿਉਂਕਿ ਜਦੋਂ ਇਹ ਇੰਡਾਇਕਟਮੈਂਟ ਹੋ ਜਾਂਦੀ ਹੈ ਔਰ ਉਸ ਪੀਰੀਅਡ 'ਚ ਅਸੀਂ ਇਹਨਾਂ ਮਹੀਨਿਆਂ 'ਚ ਦੇਖਦੇ ਹਾਂ ਪਿਛਲੇ 29 ਨਵੰਬਰ ਤੋਂ ਲੈ ਕੇ ਦਿਨਾਂ ਦੇ ਵਿੱਚ ਹੀ ਕਿਵੇਂ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, CIA ਚੀਫ ਔਰ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ FBI ਚੀਫ ਮਿਸਟਰ ਕ੍ਰਿਸਟੋਫਰ ਰੇ, ਇਹ ਸਾਰੇ ਹੀ ਇੰਡੀਆ ਦੇ ਨੂੰ ਉਹਨਾਂ ਨੇ ਜਿਹੜਾ ਉਹ ਘੇਰਿਆ ਹੋਇਆ। ਸੋ ਇਹਦੇ 'ਚ ਇੱਕ ਟੈਸਟ ਸੀ ਪੋਲੀਟੀਕਲੀ ਕਿ ਕਿਤੇ ਐਸਾ ਤਾਂ ਨਹੀਂ ਕਿ ਜਿਹੜੇ ਇੱਥੇ ਕਾਰਪੋਰੇਟ ਘਰਾਣੇ ਨੇ ਜਾਂ ਦੂਜੇ ਨੇ ਉਹ ਅਲਟੀਮੇਟਲੀ ਪ੍ਰਵੇਲ ਕਰਨਗੇ ਕਿ ਜੀ ਕੋਈ ਗੱਲ ਨਹੀਂ ਹੈ, ਦਿਸ ਕੈਨ ਬੀ ਸੌਰਟਡ ਆਊਟ ਔਰ ਇਹ ਜਿਹੜਾ ਜਾਣਾ ਚਾਹੀਦਾ। ਸੋ ਇਹ ਇਕੱਲਾ ਇਹੀ ਨਹੀਂ ਹੈ ਕਿ ਵੀ 26 ਜਨਵਰੀ ਦੇ ਇਸ ਇਨਵੀਟੇਸ਼ਨ ਨੂੰ ਕੈਂਸਲ ਕੀਤਾ ਗਿਆ ਜਿਹੜਾ ਸਤੰਬਰ ਮਹੀਨੇ 'ਚ, ਔਰ ਇਹ ਵੀ ਕੋਈ ਇੰਡੀਆ ਦੇ ਬਿਹਾਫ ਤੇ ਨਹੀਂ ਸੀ ਆਇਆ। ਐਰਿਕ ਗਾਰਸੇਟੀ ਜਿਹੜਾ ਅਮਰੀਕਾ ਦਾ ਐਂਬੈਸਡਰ ਹੈ ਇੰਡੀਆ ਦੇ ਵਿੱਚ, LA ਦਾ ਮੇਅਰ ਵੀ ਰਿਹਾ, ਉਹਨੇ ਸਤੰਬਰ ਮਹੀਨੇ 'ਚ ਜਦੋਂ ਕਿ ਸਾਰਾ ਚੱਲ ਰਿਹਾ ਉਹਨੇ ਕਿਹਾ ਸੀ ਕਿ ਜੀ ਇਨਵੀਟੇਸ਼ਨ ਹੈ ਔਰ ਬਾਈਡਨ ਔਰ ਇੱਥੇ ਆਣਗੇ। ਸੋ ਜ਼ਾਹਰ ਹੈ ਕਿ ਵੀ ਉਦੋਂ ਤੱਕ ਵੀ ਇੰਡੀਆ ਨੂੰ ਲੱਗਦਾ ਸੀ ਕਿ ਭਾਵੇਂ 3 ਮਹੀਨੇ ਤੋਂ ਡਿਪਲੋਮੈਟਿਕ ਬਰੀਫਿੰਗਸ ਉਹਨਾਂ ਨੂੰ ਹੋ ਰਹੀਆਂ ਬਟ ਦੇ ਕੈਨ ਗੈਟ ਅਵੇ ਵਿਦ ਇਟ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ, ਇਹਨਾਂ ਦੇ ਪਾਲਿਸੀ ਮੇਕਰਸ ਨੂੰ ਕਿ ਉਹਨਾਂ ਨੇ ਇਹ ਸਾਰੇ ਦੀ ਕੈਂਸਲੇਸ਼ਨ ਦੇ ਨਾਲ, ਜਿੱਥੇ ਕੁਆਡ ਬਾਰੇ ਵੀ ਹੁਣ ਆ ਰਿਹਾ ਕਿ ਜੀ ਨੈਕਸਟ ਜਿਹੜੀ ਹੈ ਮੀਟਿੰਗ ਇਨ ਦਾ ਈਅਰ 2024 ਐਂਡ 'ਚ ਜਿਹੜੀ ਆ ਹੋਏਗੀ, ਐਂਡ ਤੱਕ ਪਹੁੰਚਦੇ ਆ ਕਿਨੇ ਰਹਿਣਾ। ਮੋਦੀ ਨੇ ਵੀ ਇਲੈਕਸ਼ਨ ਜਾ ਰਿਹਾ, ਇੰਡੀਆ ਵੀ, ਅਮਰੀਕਾ 'ਚ ਵੀ ਬਾਈਡਨ ਜਿਹੜਾ ਉਹਦਾ ਕੋਈ ਪੋਪੂਲੈਰਿਟੀ ਗ੍ਰਾਫ ਕੋ ਬਹੁਤ ਜ਼ਿਆਦਾ ਨਹੀਂ ਹੈ ਇਸ ਵੇਲੇ, ਔਰ ਜੇ ਟਰੰਪ ਦੀ ਨੋਮੀਨੇਸ਼ਨ ਹੁੰਦੀ ਹੈ ਤਾਂ ਰੀਅਲੀ ਰਿਜ਼ਲਟ ਕੁਝ ਵੀ ਹੋ ਸਕਦੇ ਨੇ। ਸੋ ਹਾਲ ਦੀ ਘੜੀ ਜਿਹੜਾ ਇਹਨਾਂ ਦਾ ਲਵੀ ਡਵੀ ਲਾਈਨ ਇੰਡੀਆ ਦੇ ਨਾਲ ਅਮਰੀਕਾ ਨੇ ਕ੍ਰੀਏਟ ਕੀਤੀ ਔਰ ਇੰਡੀਆ ਨੇ ਉਹਦਾ ਫਾਇਦਾ ਚੁੱਕ ਕੇ ਜਿਸ ਕਿਸਮ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਲਾਈਨ ਕੈਨੇਡਾ ਦੀ ਧਰਤੀ ਤੇ, ਅਮਰੀਕਾ ਦੀ ਧਰਤੀ ਤੇ, ਈਵਨ UK ਦੀ ਧਰਤੀ ਦੇ ਉੱਤੇ ਵੀ ਕੀਤੀ, ਐਟ ਲੀਸਟ ਇਸ ਚੈਪਟਰ ਦਾ ਹਾਲ ਦੀ ਘੜੀ ਜ਼ਰੂਰ ਜਿਹੜਾ ਹੈ ਉਹ ਡ੍ਰੌਪ ਸੀਨ ਹੋਇਆ ਇਸ ਨੌਟੰਕੀ ਦਾ। ਜੀ ਡਾਕਟਰ ਸਾਹਿਬ, ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਹ ਜਿਹੜੀ FBI ਡਾਇਰੈਕਟਰ ਦੀ ਵਿਜ਼ਿਟ ਹੈ ਇਹਦੇ ਵਿੱਚੋਂ ਕੀ ਸਟੇਟਮੈਂਟਸ ਨਿਕਲ ਕੇ ਆਉਂਦੀਆਂ ਨੇ ਦੋਵੇਂ ਪਾਸਿਓਂ। ਸੋ ਇੱਥੇ ਹੀ ਇਹਨਾਂ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਕੰਟੀਨਿਊ ਕਰਦੇ ਹਾਂ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਅਮਰੀਕਾ ਤੇ ਭਾਰਤ ਦੇ ਰਿਲੇਸ਼ਨਸ ਦੀ ਗੱਲ ਕੀਤੀ ਹੈ। ਹੁਣ ਥੋੜਾ ਜਿਹਾ ਕੈਨੇਡਾ ਵੱਲ ਨੂੰ ਵੀ ਦੇਖੀਏ ਵੀ ਜਦੋਂ ਅਮਰੀਕਾ ਨੇ ਇਹ ਸਾਰੀ ਇੰਡਾਈਟਮੈਂਟ ਜਿਹੜੀ ਹੈ ਕੋਰਟ ਦੇ ਵਿੱਚ ਆਉਂਦੀ ਹੈ ਤੇ ਫਿਰ ਇੰਡਾਈਟਮੈਂਟ ਦੀ ਜਿਹੜੀਆਂ ਡਿਟੇਲਸ ਨੇ ਉਹ ਸਾਹਮਣੇ ਆਉਂਦੀਆਂ ਨੇ, ਉਹ ਤੋਂ ਬਾਅਦ ਸਿੱਧਾ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਵੀ ਉਦੋਂ ਬਿਆਨ ਸੀ ਤੇ ਓਵਰਆਲ ਸਾਰਿਆਂ ਨੇ ਇਹ ਗੱਲ ਮੰਨੀ ਵੀ ਜਿਹੜੀ ਗੱਲ ਇੰਨੇ ਚਿਰ ਤੋਂ ਟਰੂਡੋ ਕਹਿ ਰਹੇ ਸੀ ਉਹਦਾ ਵੇਟ ਹੈ ਉਹਦੇ ਵਿੱਚ, ਤੇ ਭਾਰਤ ਕਿਤੇ ਨਾ ਕਿਤੇ ਉਹ ਸਾਰੇ ਤੋਂ ਭੱਜਦਾ ਨਜ਼ਰ ਆਇਆ ਤੇ ਇਹ ਗੱਲ ਵੀ
ਮੁੜ ਕੇ ਐਨਾਲਾਈਜ਼ ਹੋਈ ਕਿ ਅਮਰੀਕਾ ਪ੍ਰਤੀ ਭਾਰਤ ਦਾ ਰਵੱਈਆ ਜਾਂ ਉਹਨਾਂ ਦਾ ਜਵਾਬ ਹੋਰ ਕਿਸਮ ਦਾ ਸੀ ਤੇ ਕੈਨੇਡਾ ਪ੍ਰਤੀ ਹੋਰ ਕਿਸਮ ਦਾ ਸੀਗਾ ਜੀ। ਹੁਣ ਇਹ ਸਾਰੀ ਡਿਵੈਲਪਮੈਂਟ ਤੋਂ ਬਾਅਦ ਕੀ ਕੈਨੇਡਾ ਦਾ ਜਿਹੜਾ ਇਸ ਵਕਤ ਉੱਥੇ ਪੋਲੀਟੀਕਲੀ ਇਹ ਸਾਰੇ ਇਸ਼ੂ ਨੂੰ ਲੈ ਕੇ ਜਿੱਥੇ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਦੀਆਂ ਡਿਟੇਲਸ ਬਾਹਰ ਆ ਰਹੀਆਂ ਨੇ, ਜਾਂ ਇੰਡੀਅਨ ਇੰਟਰਫੀਰੈਂਸ ਦੀ ਗੱਲ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਹੋ ਰਹੀ ਹੈ, ਉਹ ਤੋਂ ਬਾਅਦ ਹੋਰ ਸਟੋਰੀਜ਼ ਵੀ ਆਈਆਂ ਨੇ ਤੇ ਅੱਜ ਦੀ ਵੀ ਇੱਕ ਮੇਜਰ ਸਟੋਰੀ ਹੈਗੀ ਹੈ ਵੀ ਮੇਜਰ ਪੋਲੀਟੀਕਲ ਪਾਰਟੀ ਦੀ ਜਿਹੜੀ ਇੰਟਰਨਲ ਉਹਨਾਂ ਦੀ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਵੀ ਇੰਡੀਅਨ ਇਨਫਲੂਐਂਸ ਪਿਛਲੇ ਸਾਲ 2022 ਦੇ ਵਿੱਚ ਉਹਦੀ ਵੀ ਰਿਪੋਰਟਿੰਗ ਜਿਹੜੀ ਹੈ ਕੈਨੇਡੀਅਨ ਮੀਡੀਆ ਦੇ ਵਿੱਚ ਦੇਖੀ ਜਾ ਰਹੀ ਹੈ। ਸੋ ਇਹ ਸਾਰੇ ਦੇ ਚੱਲਦਿਆਂ ਹੁਣ ਕੈਨੇਡਾ ਕੀ ਰੁਖ ਲੈਣ ਜਾ ਰਿਹਾ ਤੇ ਕਿੰਨਾ ਕੁ ਸਖਤ ਸਟੈਂਡ ਜਾਂ ਕਿੰਨਾ ਕੁ ਹਾਰਡ ਟਾਈਮ ਉਹ ਭਾਰਤ ਨੂੰ ਦਊਗਾ ਆਉਣ ਵਾਲੇ ਦਿਨਾਂ ਦੇ ਵਿੱਚ, ਇਹ ਇੱਕ ਵੱਡਾ ਸਵਾਲ ਹੈ। ਦੇਖੋ, ਅਸੀਂ ਕੱਲ ਵੀ ਜਸਟਿਨ ਟਰੂਡੋ ਨੇ ਜਿਹੜੀ ਈਅਰ ਐਂਡ ਪ੍ਰੈਸ ਕਾਨਫਰੰਸ ਕੀਤੀ ਕੈਨੇਡੀਅਨ ਪ੍ਰੈਸ ਦੇ ਲਈ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ, ਉਸ ਦੇ ਉੱਤੇ ਗੱਲਬਾਤ ਕੀਤੀ ਸੀ। ਔਰ ਜੇ ਉਸੇ ਹੀ ਲਾਈਟ ਦੇ ਵਿੱਚ ਅਸੀਂ ਦੇਖੀਏ ਤੇ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਜਸਟਿਨ ਟਰੂਡੋ ਇਸ ਸਾਰੇ ਪੀਰੀਅਡ 'ਚ ਜਿਨ੍ਹਾਂ ਨੂੰ ਈਵਨ ਜਿਹੜੇ ਇੰਡੀਅਨ ਇਨਫਲੂਐਂਸ ਵਾਲੇ ਕੋਈ ਵੈਸਟਰਨ ਮੀਡੀਆ ਵਾਲੇ ਵੀ ਉਹ ਪੋਲੀਟੀਕਲੀ ਇਮੈਚਿਓਰ ਜਾਂ ਟੂ ਯੰਗ ਜਾਂ ਇਸ ਕਿਸਮ ਦੇ ਲਕਬ ਦਿੰਦੇ ਸੀ, ਉਹ ਹੁਣ ਸ਼ਾਇਦ ਉਹਨਾਂ ਨੂੰ ਆਪਣਾ ਵਿਊ ਬਦਲਣਾ ਪਏਗਾ ਕਿ ਜਸਟਿਨ ਟਰੂਡੋ ਨੇ ਜਿਸ ਲੈਵਲ ਦੀ ਮੈਚਿਓਰਿਟੀ ਦਿਖਾਈ, ਇਹਦੇ ਬਾਵਜੂਦ ਕਿਸ ਕਦਰ ਟ੍ਰੋਲਿੰਗ, ਕਿਸ ਕਦਰ ਨੈਗੇਟਿਵਿਟੀ, ਕਿਸ ਕਦਰ ਪ੍ਰੋਪੇਗੈਂਡਾ, ਔਰ ਜਿਸ ਬੰਦੇ ਕੋਲ ਸਾਰੀ ਅੰਦਰੂਨੀ ਜਾਣਕਾਰੀ ਹੋਏ ਕਿ ਵੀ ਕੀ ਹੈ, ਇਹਦੇ ਬਾਵਜੂਦ ਉਹ ਇਸ ਕਿਸਮ ਦੀ ਹਿਊਮਿਲੇਸ਼ਨ ਔਰ ਕੋਈ ਲਫ਼ਜ਼ ਵੀ ਉਹਨਾਂ ਦਾ, ਕਿਉਂਕਿ ਉਹ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਗੱਲ ਕਰਦੇ ਨੇ ਤੇ ਉਹਨਾਂ ਦੇ ਸਾਹਮਣੇ ਕੈਨੇਡਾ 'ਚ ਰਹਿਣ ਵਾਲੇ ਸਿੱਖ, ਮੁਸਲਮਾਨ, ਹਿੰਦੂ, ਬਿਲੀਵਰ, ਨੌਨ ਬਿਲੀਵਰ ਸਭ ਇੱਕੋ ਹੀ ਹੁੰਦੇ ਨੇ। ਸਟ੍ਰਿਕਟਲੀ ਚਾਰਟਰ ਆਫ ਰਾਈਟਸ ਦੇ ਥੱਲੇ ਜਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੋਣ ਦੇ ਨਾਤੇ ਜਿਸ ਕਨਸਟੀਟਿਊਸ਼ਨ ਦੀ ਉਹਨਾਂ ਨੇ ਸਹੁੰ ਚੁੱਕੀ ਹੋਈ ਹੈ, ਉਹ ਉਹਦੇ ਹੀ ਤਰਜਮਾਨੀ ਕਰਦੇ ਆ ਕੈਨੇਡੀਅਨ ਸਿਟੀਜ਼ਨਸ ਦੀ ਸੇਫਟੀ ਔਰ ਉਹਨਾਂ ਦਾ ਨੂੰ ਜਿਹੜਾ ਸੁਰੱਖਿਅਤ ਰੱਖਣਾ, ਇਹ ਉਹਨਾਂ ਦਾ ਜਿਹੜਾ ਉਹ ਮੇਨ ਪਹੁੰਚ ਹੁੰਦੀ ਹੈ ਉਹਨਾਂ ਦੀ ਗੱਲਾਂ 'ਚ। ਲੇਕਿਨ ਬੜੀ ਮੈਚੁਰਿਟੀ ਦੇ ਨਾਲ ਉਹਨਾਂ ਨੇ ਸਾਰੇ ਪੀਰੀਅਡ, ਜੇ ਅਸੀਂ 18 ਸਤੰਬਰ ਦੇ ਹਵਾਲੇ ਨਾਲ ਹੀ ਗੱਲ ਕਰੀਏ ਤੇ ਜਿਹੜੀ ਇਸ ਕੈਨੇਡੀਅਨ ਮੀਡੀਆ ਨਾਲ ਉਹਨਾਂ ਦੀ ਈਅਰ ਐਂਡ ਕਾਨਫਰੰਸ ਹੈ, ਕਿਉਂਕਿ ਅਜੇ 1 ਸਾਲ ਭਾਵੇਂ ਚੋਣਾਂ ਦੇ ਵਿੱਚ ਪਿਆ ਹੈ, ਲੇਕਿਨ ਇੱਕ ਸਟੇਜ ਸੀ ਕਿ ਜਸਟਿਨ ਟਰੂਡੋ ਕੋਵਿਡ ਤੋਂ ਬਾਅਦ ਬਹੁਤ ਪਪੂਲਰ ਉਹਨਾਂ ਦਾ ਗ੍ਰਾਫ ਸੀ। ਫਿਰ ਥੋੜਾ ਬਹੁਤ ਇਕਨੋਮਿਕਲ ਜਿਹੜੀ ਥੋੜੀ ਡਰਾਬੈਕ, ਦੇਖੋ ਇਹਨਾਂ ਮੁਲਕਾਂ 'ਚ ਵੀ ਅਸੀਂ ਜੋ ਮਰਜ਼ੀ ਕਹੀਏ, ਕੋਈ ਜਦੋਂ ਨਵੀਂ ਚੋਣ ਆਏਗੀ ਤੇ ਜੇ ਬਾਈਡਨ ਨੇ ਚਾਈਨਾ ਵੱਲ ਥੋੜਾ ਸੌਫਟ ਰੁਖ ਕੀਤਾ, ਜਿਹਨੂੰ ਇਹਨਾਂ ਦੇ ਐਨਾਲਿਸਟ ਕਹਿੰਦੇ ਨੇ ਰੀਵਿਜ਼ਿਟਿੰਗ ਚਾਈਨਾ ਪਾਲਿਸੀ, ਜਿਹਦੇ ਥੱਲੇ ਉਹਨਾਂ ਦਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵੀ ਆਇਆ ਜਾਂ ਦੂਜਾ, ਕਿਉਂਕਿ ਜਿਹੜੀ 2024 ਦੀ ਇਲੈਕਸ਼ਨ ਹੈ ਉਹ ਇਕਨੋਮੀ ਦੇ ਉੱਤੇ ਹੀ ਹੋਏਗੀ। ਕੈਨੇਡਾ 'ਚ ਵੀ ਅਲਟੀਮੇਟਲੀ ਰੋਟੀ ਕੱਪੜਾ ਮਕਾਨ, ਭਾਵੇਂ ਉਹ ਪੂਅਰ ਨੇਸ਼ਨਸ ਹੋਣ, ਥਰਡ ਵਰਲਡ ਕੰਟਰੀਜ਼ ਹੋਣ ਜਾਂ ਫਸਟ ਵਰਲਡ ਕੰਟਰੀਜ਼ ਹੋਣ, ਅਲਟੀਮੇਟਲੀ ਡਿਸਾਈਡਿੰਗ ਫੈਕਟਰ ਇਕਨੋਮੀ ਹੁੰਦੀ ਹੈ। ਸੋ ਮੈਨੂੰ ਲੱਗਦਾ ਵੀ ਅਮਰੀਕਾ ਨੂੰ ਵੀ ਲੱਗਿਆ ਵੀ ਚਾਈਨਾ ਨੂੰ ਥੋੜਾ ਸੌਫਨ ਕੀਤਾ ਜਾਏ ਤਾਂ ਕਿ ਇਕਨੋਮਿਕਲ ਫੈਕਟਰ ਪਾਵਰਫੁਲ। ਸੋ ਜਸਟਿਨ ਟਰੂਡੋ ਨੂੰ ਜਿਹੜੇ ਇਹ ਲੋਕ ਕਹਿੰਦੇ ਸੀ, ਖਾਸ ਤੌਰ ਤੇ ਇੰਡੀਅਨ ਸਿਸਟਮ ਵਾਲੇ, ਕਿ ਜੀ ਇਹ ਤਾਂ ਸਿੱਖਾਂ ਦੀਆਂ ਵੋਟਾਂ ਲੈਣ ਲਈ ਜਾਂ ਐਕਸਟਰਾ ਮਾਈਲ ਆ, ਅਸੀਂ ਇਹ ਦੇਖਦੇ ਹਾਂ ਵੀ ਉਹਨਾਂ ਨੇ ਬਿਲਕੁਲ ਬੈਲੈਂਸ ਮੇਨਟੇਨ ਰੱਖਿਆ। ਔਰ ਜਿਹੜੀ ਕੱਲ ਦੀ ਗੁਫ਼ਤਗੂ ਦੇ ਵਿੱਚ ਵੀ ਉਹਨਾਂ ਨੇ ਮੀਡੀਆ ਨੂੰ ਇਹ ਗੱਲ ਕਹੀ ਕਿ ਵੀ ਮੈਂ ਕਿਉਂ ਜਿਹੜਾ ਪਾਰਲੀਮੈਂਟ 'ਚ ਜਾਣਾ ਕਿਉਂ ਸਮਝਿਆ, ਉਹਨਾਂ ਨੇ ਕਿਹਾ ਵੀ ਇੱਕ ਤਾਂ ਆਪਣੇ ਲੋਕਾਂ ਨੂੰ ਕੈਨੇਡੀਅਨ ਬ੍ਰਿਟਿਸ਼ ਕੋਲੰਬੀਆ ਦੇ ਸਿੱਖਾਂ ਦੇ ਵਿੱਚ ਬੜੀ ਇਨਸਿਕਿਉਰਿਟੀ ਸੀ, ਔਰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਸੀ ਵੀ ਐਜ਼ ਏ ਪ੍ਰਾਈਮ ਮਿਨਿਸਟਰ ਅਸੀਂ ਤੁਹਾਨੂੰ ਜਿਹੜਾ ਉਹ ਪ੍ਰੋਟੈਕਸ਼ਨ ਦੇਵਾਂਗੇ। ਸੈਕੰਡਲੀ ਉਹਨਾਂ ਨੇ ਕਿਹਾ ਵੀ ਜਿਹੜਾ ਇੰਡੀਆ ਦਾ ਬੈਲੀਜਰੈਂਟ ਬਿਹੇਵੀਅਰ ਸੀ ਕਿ 3 ਮਹੀਨੇ ਅਸੀਂ ਬਿਹਾਈਂਡ ਦਾ ਡੋਰਸ ਜਾਂ ਬਿਹਾਈਂਡ ਦਾ ਕਰਟਨ ਡਿਪਲੋਮੇਸੀ ਕੀਤੀ, ਤੇ ਇਹ ਬੜਾ ਜ਼ਰੂਰੀ ਸੀ ਕਿ ਇੰਡੀਆ ਨੂੰ ਡੈਟਰ ਕੀਤਾ ਜਾਏ ਕਿ ਦੇ ਸ਼ੁਡਨਟ ਡੂ ਐਨੀਥਿੰਗ ਫਰਦਰ, ਕਿ ਜੋ ਉਹਨਾਂ ਨੇ ਰਸਤਾ ਚੁਣਿਆ। ਸੋ ਇਸ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਵੀ ਇਹ ਇਕੱਲਾ ਇਹੀ ਨਹੀਂ ਸੀ, ਔਰ 5 ਆਈਜ਼ ਕੰਟਰੀ ਦਾ ਸਾਨੂੰ ਪਤਾ ਹੈ ਸਾਰਾ ਜਾਣਕਾਰੀ। ਔਰ ਕੱਲ ਜਿਵੇਂ ਉਹਨਾਂ ਦੇ ਸੀਸਸ ਦੇ ਡਾਇਰੈਕਟਰ ਨੇ ਕਿਹਾ ਕਿ ਵੀ ਸਾਡੇ ਕੋਲ ਕੁਛ ਤਾਂ ਸਾਡੇ ਕੋਲ ਜਾਣਕਾਰੀ ਸੀ, ਪਰ ਸਾਡੇ ਲਈ ਵੀ ਬਹੁਤ ਕੁਛ ਜਿਹੜੀ ਇੰਡਾਇਕਟਮੈਂਟ ਆਈ ਹੈ ਉਸ ਤੋਂ ਬਾਅਦ ਸਾਡੇ ਸਾਹਮਣੇ ਵੀ ਹੋਰ ਜਾਣਕਾਰੀਆਂ ਆਈਆਂ ਨੇ ਜੀ। ਹੁਣ ਜਦੋਂ ਇਹ ਸਾਰੀਆਂ ਇਨਵੈਸਟੀਗੇਸ਼ਨਸ ਚੱਲ ਰਹੀਆਂ ਔਰ ਆਲਰੇਡੀ ਜਸਟਿਨ ਟਰੂਡੋ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬੀਬੀ ਨੇ ਇਹ ਕਿਹਾ ਸੀ ਕਿ ਵੀ ਇਹ ਫੋਰਨ ਇੰਟਰਫੀਅਰੈਂਸ ਜਿਹਦੇ ਥੱਲੇ ਪਹਿਲਾਂ ਚਾਈਨਾ
ਜਾਂ ਰਸ਼ੀਆ ਦਾ ਜ਼ਿਕਰ ਜ਼ਿਆਦਾ ਹੁੰਦਾ ਸੀ, ਚਾਈਨਾ ਦਾ ਜ਼ਿਆਦਾ ਕੈਨੇਡਾ ਦੇ ਕੰਟੈਕਸਟ ਦੇ ਵਿੱਚ ਜੀ ਉਹਦੇ ਚ ਉਹਨਾਂ ਨੇ ਇੰਡੀਆ ਦਾ ਵੀ ਮੈਂਸ਼ਨ ਕੀਤਾ ਸੀ। ਔਰ ਉਦੋਂ ਇਹ ਬੜੀ ਕੁਆਇਟ ਜਿਹਾ ਲੱਗਦਾ ਸੀ ਕਿ ਵੀ ਇਹ ਕਿਵੇਂ ਉਹਨਾਂ ਨੇ ਇੰਡੀਆ ਦਾ ਨਾਂ ਲਿਆ ਇਸ ਮਾਮਲੇ 'ਚ। ਲੇਕਿਨ ਫਿਰ ਅਸੀਂ ਦੇਖਦੇ ਹਾਂ ਵੀ ਹੌਲੀ ਹੌਲੀ ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਵੀ ਇੱਕ ਜਿਹੜਾ ਖਾਸ ਤੌਰ ਤੇ ਬਾਜ ਪਬਲੀਕੇਸ਼ਨ ਨੇ ਇਸ ਦੇ ਉੱਤੇ ਪੂਰੀ ਡੀਟੇਲ ਸਟੋਰੀ ਕੀਤੀ ਹੈ ਕਿ ਜਿਹੜੀ ਕੈਨੇਡੀਅਨ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਹੈ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਜੀ, ਉਹਨਾਂ ਦੇ ਲੀਡਰਸ਼ਿਪ ਦੀ ਚੋਣ ਵੇਲੇ ਕਿਵੇਂ ਇੰਡੀਆ ਨੇ ਇੰਟਰਫੀਅਰ ਕੀਤਾ। ਔਰ ਉਸ ਵੇਲੇ ਮਿਸਟਰ ਬਰਾਊਨ ਜਿਹੜੇ ਬਾਅਦ ਦੇ ਵਿੱਚ ਬਰੈਂਪਟਨ ਦੇ ਮੇਅਰ ਵੀ ਬਣੇ, ਔਰ ਉਸ ਵੇਲੇ ਜਿਹੜੇ ਇਸ ਰੇਸ ਦੇ ਵਿੱਚ ਸਨ ਲੀਡਰਸ਼ਿਪ ਦੇ, ਕਿਉਂਕਿ ਕੰਜ਼ਰਵੇਟਿਵ ਪਾਰਟੀ ਮੇਨ ਪਾਰਟੀ ਹੈ ਰੂਲਿੰਗ ਕੈਨੇਡਾ ਦੇ ਵਿੱਚ, ਲਿਬਰਲ ਔਰ ਕੰਜ਼ਰਵੇਟਿਵ ਦੇ ਵਿਚਾਲੇ ਜਿਹੜੀ ਹੈ ਉਹ ਮਿਊਜ਼ੀਕਲ ਚੇਅਰ ਵਾਲਾ ਪਾਰਟ ਹੁੰਦਾ ਹੈ। ਐਨਡੀਪੀ ਜਿਹੜੀ ਹੈ ਉਹ ਸਪੋਰਟਿੰਗ ਜ਼ਰੂਰ ਹੈ, ਜਿਵੇਂ ਹੁਣ ਜੇ ਮਾਈਨੋਰਿਟੀ 'ਚ ਹੈ ਜਸਟਿਨ ਟਰੂਡੋ ਦੀ ਪਾਰਟੀ ਤੇ ਜਗਮੀਤ ਸਿੰਘ ਦੀ ਅਗਵਾਈ ਥੱਲੇ ਉਹਨਾਂ ਨੂੰ ਉਹ ਸਪੋਰਟ ਕਰ ਰਹੇ, ਪਰ ਉਹਨਾਂ ਦੀ ਹਕੂਮਤ ਕਦੇ ਨਹੀਂ ਬਣੀ। ਸੋ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਹੋਣ ਦਾ ਮਤਲਬ ਹੁੰਦਾ ਹੈ ਕਿ ਬਈ ਨੈਕਸਟ ਪ੍ਰਾਈਮ ਮਿਨਿਸਟਰ ਹੋਣਾ। ਸੋ ਇੰਡੀਆ ਨੇ ਜਿਹੜਾ ਕਿਉਂਕਿ ਵਿਦਨ ਕੰਜ਼ਰਵੇਟਿਵ ਪਾਰਟੀ ਚੋਣ ਦੇ ਵਿੱਚ ਇੱਕ ਪਾਸੇ ਮਿਸਟਰ ਬਰਾਊਨ ਸੀ ਔਰ ਦੂਸਰੇ ਪਾਸੇ ਜਿਹੜਾ ਕੈਂਡੀਡੇਟ, ਕਿਉਂਕਿ ਮਿਸਟਰ ਬਰਾਊਨ ਇਹਨਾਂ ਨੇ ਫਾਰਮਰ ਮੂਵਮੈਂਟ ਦੇ ਵੇਲੇ ਵੀ ਜਿਹੜਾ ਉਹ ਸਿੰਪੈਥੈਟਿਕ ਐਟੀਟਿਊਡ ਰੱਖਿਆ। ਔਰ ਜਦੋਂ ਸੀਏ ਪਾਸ ਕੀਤਾ ਇੰਡੀਆ ਨੇ, ਉਹਨਾਂ ਨੇ ਖੁੱਲ੍ਹ ਕੇ ਕਿਹਾ ਸੀ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹਦੇ 'ਚ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆ ਇਹ ਡਿਸਕ੍ਰਿਮੀਨੇਟਰੀ ਹੈ। ਸੋ ਉਹੀ ਮਿਸਟਰ ਬਰਾਊਨ ਜਿਹੜੇ ਪਹਿਲਾਂ ਇਹਨਾਂ ਦੀਆਂ ਵੀ ਅੱਖਾਂ ਦੇ ਤਾਰੇ ਸੀ ਇੰਡੀਅਨਸ ਦੇ, ਉਹਨਾਂ ਨੇ ਹੁਣ ਇਸ ਇਨਵੈਸਟੀਗੇਟਿਵ ਸਟੋਰੀ 'ਚੋਂ ਦੇਖਦੇ ਆ ਉਹਨਾਂ ਨੇ ਇਹ ਕਿਹਾ ਕਿ ਜੀ ਅੱਗੇ ਤੋਂ ਤੁਸੀਂ ਕਿਸੇ ਕਮਿਊਨਿਟੀ ਫੰਕਸ਼ਨ 'ਚ ਨਹੀਂ ਆਉਣਾ। ਔਰ ਇਹੀ ਨਹੀਂ, ਪਾਰਟੀ ਦੀ ਲੀਡਰਸ਼ਿਪ ਦੀ ਚੋਣ ਵੇਲੇ ਵੀ ਜਿਹੜਾ ਇੰਡੀਅਨ ਕੌਂਸੂਲੇਟ ਨੇ ਇੱਕ ਐਮਪੀ ਦੇ ਦਫ਼ਤਰ 'ਚ ਜਾ ਕੇ ਉਹਨੂੰ ਕਿਹਾ ਵੀ ਤੁਸੀਂ ਇਹਨੂੰ ਮਿਸਟਰ ਬਰਾਊਨ ਨੂੰ ਵੋਟ ਨਾ ਪਾਓ। ਹਾਲਾਂ ਮਿਸਟਰ ਬਰਾਊਨ ਨੂੰ ਜਦੋਂ ਇਹ ਚੋਣ ਹੋਣੀ ਸੀ ਉਸ ਤੋਂ 2 ਮਹੀਨੇ ਪਹਿਲਾਂ ਚੋਣ 'ਚੋਂ ਹਟਣਾ ਪਿਆ, ਕੋਈ ਡਿਫਰੈਂਟ ਇਨਵੈਸਟੀਗੇਸ਼ਨ ਜਾਂ ਕਲੈਸ਼ ਆਫ ਐਥੀਕਲ ਇੰਟਰਸਟ ਜਾਂ ਕੀ ਆਇਆ, ਬਾਅਦ 'ਚੋਂ ਬਰੈਂਪਟਨ ਦਾ ਮੇਅਰ ਵੀ ਬਣੇ। ਹੁਣ ਇਸ ਤੋਂ ਇਹ ਜਿਹੜੀ ਹੈ ਪਾਰਟ ਇੰਟਰਫੇਰੈਂਸ ਦੀ ਗੱਲ ਆ ਰਹੀ ਹੈ ਵੀ ਕੱਲਾ ਇਹੀ ਨਹੀਂ ਕਿ ਉਹਨਾਂ ਨੇ ਮਰਡਰ ਕੀਤਾ, ਉਸ ਤੋਂ ਪਹਿਲਾਂ ਜਿਹੜੀ ਇੰਡੀਅਨ ਗਵਰਨਮੈਂਟ ਦੇ ਇੰਟਰਫੀਅਰੈਂਸ ਹੈ ਕੈਨੇਡੀਅਨ ਦੇ ਢਾਂਚੇ 'ਚ, ਕੈਨੇਡੀਅਨ ਸਿਸਟਮ ਦੇ। ਜੇ ਹੁਣ ਉੱਥੇ ਇਹਨਾਂ ਨੇ ਡਿਸਾਈਡ ਕਰਨਾ ਹੈ ਕਿ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਕਿਹਨੂੰ ਬਣਾਉਣਾ ਹੈ ਤੇ ਜਿਹਨੂੰ ਬਰਾਊਨ ਦੀ ਥਾਂ ਤੇ ਮਿਸਟਰ ਪੇਅਰ ਹੈ ਜਾਂ ਉਹਨਾਂ ਦਾ ਕੀ ਨਾਂ ਹੈਗਾ, ਉਹ ਪ੍ਰੋ ਇੰਡੀਆ ਬਿਆਨਬਾਜ਼ੀ ਵੀ ਔਰ ਹੁਣ ਵੀ ਇਸ ਮੁੱਦੇ ਤੇ ਥੋੜੀ ਸੌਫਟ ਐਟੀਟਿਊਡ ਰਿਹਾ। ਹਾਲਾਂਕਿ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਇਨਕਸ਼ਾਫ ਕਰਨ ਤੋਂ ਪਹਿਲਾਂ ਉਹਨਾਂ ਦੇ ਨਾਲ ਵੀ, ਕੰਜ਼ਰਵੇਟਿਵ ਪਾਰਟੀ ਲੀਡਰ ਨਾਲ ਵੀ, ਐਨਡੀਪੀ ਲੀਡਰ ਨਾਲ ਵੀ ਔਰ ਬਲੌਕ ਕਿਊਬੇਕॉयਸ ਉਹਨਾਂ ਦੇ ਨਾਲ ਵੀ, ਉਹਨਾਂ ਨੂੰ ਬਰੀਫ ਕਰਨ ਤੋਂ ਬਾਅਦ ਹੀ ਉਹਨੇ ਪਾਰਲੀਮੈਂਟ ਜਾ ਕੇ ਇਹ ਕਿਹਾ ਸੀ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਇੰਡੀਅਨ ਏਜੰਟ ਨੇ ਕੀਤਾ। ਹੁਣ ਇਸ ਦੇ ਚੱਲਦਿਆਂ ਜਿਹੜੀ ਅੱਜ ਹੋਰ ਵੀ ਐਕਸਪਲਿਸਿਟਲੀ ਜਿਹਨੂੰ ਇੰਡੀਆ ਦੀ ਪੀਟੀਆਈ ਨਿਊਜ਼ ਏਜੰਸੀ ਨੇ ਚੁੱਕਿਆ ਔਰ ਇਹ ਜਿਹੜੀ ਹੈ ਉਹਨੇ ਬਿਲਕੁਲ ਕਲੀਅਰਲੀ ਕਿਹਾ ਕਿ ਵੀ ਮੈਂ ਇਸ ਲਈ ਪਬਲਿਕਲੀ ਕਿਹਾ ਕਿਉਂਕਿ ਐਕਸਟਰਾ ਲੈਵਲ ਆਫ ਡੈਟਰੈਂਸ ਮੈਂ ਚਾਹੁੰਦਾ ਸੀ ਇੰਡੀਆ ਨੂੰ ਹਟਾਉਣ ਦੇ ਲਈ। ਤੇ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੀ ਤੁਸੀਂ ਜਿਹੜਾ ਇਹ ਬਜਾਏ ਕਿ ਪੋਲੀਟੀਕਲੀ ਪਾਰਲੀਮੈਂਟ 'ਚ ਦੱਸਣ ਦੇ ਅਮਰੀਕਾ ਵਾਂਗ ਕਿਉਂ ਨਹੀਂ ਕੀਤਾ, ਜਿਹਦੇ 'ਚ ਉਹਨਾਂ ਨੇ ਇੰਡਾਇਕਟਮੈਂਟ ਫਾਈਲ ਕੀਤੀ ਹੈ ਜਦੋਂ ਕਿ ਤੁਹਾਡਾ, ਔਰ ਉਹਦੇ ਤੇ ਉਹਨਾਂ ਨੇ ਕਿਹਾ ਕਿ ਵੀ we felt that all the quiet diplomacy and all the measures that were put in and ensured that our security services put in to keep people safe in the community needed a further level of deterrence, perhaps of saying publicly and loudly that we know or we have credible reasons to believe that the Indian government was behind this। कि भी ਅਸੀਂ diplomacy का ਜਦੋਂ ਉਹਨਾਂ ਨੇ ਕਿਹਾ ਗਿਆ ਕਿ ਭਾਈ ਇਹ ਤੁਸੀਂ ਇਹਨਾਂ ਨੂੰ, ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਇਜ਼ ਇਨਵੈਸਟੀਗੇਟਿੰਗ ਅ ਮਰਡਰ ਐਂਡ ਦੇयर ਆਰ ਡਿਫਰੈਂਟ ਸਟੇਕਸ ਇਨਵੋਲਵਡ ਇਨ ਦੈਟ ਐਂਡ ਆਵਰ ਜਸਟਿਸ ਸਿਸਟਮ ਹੈਵ ਡਿਫਰੈਂਟ ਪ੍ਰੋਸੈਸਿਸ ਬਟ ਦੈਟ ਇਜ਼ ਅਨਫੋਲਡਿੰਗ। ਉਹਨਾਂ ਨੇ ਕਿਹਾ ਜੀ ਅਸੀਂ, ਸਾਡਾ ਆਪਣਾ ਸਿਸਟਮ ਹੈ, ਇੱਥੇ ਤਾਂ ਮਰਡਰ ਹੋਇਆ ਜੀ, ਉੱਥੇ ਪਲਾਟ ਅਨਫੋਲਡ ਹੋਇਆ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਟਰੂਡੋ ਦੇ ਨੇ ਕੈਨੇਡਾ ਇੰਟੈਂਡਸ ਟੂ ਰਿਵੀਲ ਐਵੀਡੈਂਸ ਵੈਰੀ ਮਚ in the fashion the US did when we reach those points in the investigation। ਕਿ ਜਿਵੇਂ ਕਿਉਂਕਿ ਅਲਟੀਮੇਟਲੀ ਤਾਂ ਇੰਡਾਇਰੈਕਟ ਉਹਨਾਂ ਨੇ ਕਿਹਾ ਵੀ ਅਸੀਂ ਵੀ US ਫੈਸ਼ਨ ਦੇ ਮੁਤਾਬਕ ਕਿ ਜੋ 15 ਸਫ਼ਿਆਂ ਦਾ ਆਇਆ ਇਹ ਕਰਾਂਗੇ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਦੇ ਲਈ ਜਿਹੜਾ ਹੈ ਉਹ ਜਦੋਂ ਤੱਕ ਇਹ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ
ਕੈਨੇਡਾ ਦਾ ਸਟੈਂਡ ਇਸ ਨੇ ਕਾਫੀ ਜੋ ਕੰਸਿਸਟੈਂਟ ਸਟੈਂਡ ਹੈ। ਔਰ ਅੱਜ ਜਦੋਂ ਕਿ ਆਸਟ੍ਰੇਲੀਆ ਦਾ ਹਾਈ ਕਮਿਸ਼ਨਰ ਇੰਡੀਆ ਦੇ ਵਿੱਚ ਉਹ ਮਿਸਟਰ ਫਿਲਿਪ ਗ੍ਰੀਨ ਔਰ ਈਵਨ ਇਸੇ ਹੀ ਪੀਟੀਆਈ ਨੇ ਜਿਹੜੀ ਪ੍ਰੈਸ ਟਰਸਟ ਆਫ ਇੰਡੀਆ ਇਹ ਹੈਡਲਾਈਨ ਬਣਾਈ ਹੈ, ਆਸਟ੍ਰੇਲੀਆ ਹੈਜ਼ ਐਂਗਜ਼ਾਇਟੀ ਓਵਰ ਕੈਨੇਡਾ US ਚਾਰजेस ਆਫ ਇੰਡੀਅਨ ਲਿੰਕਸ। ਇਹਦਾ ਮਤਲਬ ਇਹ ਹੈ ਕਿ ਆਸਟ੍ਰੇਲੀਆ ਨੇ ਵੀ ਜਿਹੜਾ ਉਹ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਜਿਵੇਂ ਕੈਨੇਡਾ ਔਰ US ਦੇ ਚਾਰजेस ਨੇ ਉਹਨਾਂ ਬਾਰੇ ਇਹ ਜੋ ਇੰਡੀਆ ਦੇ ਨਾਲ ਹੈ ਇਸ ਬਾਰੇ ਅਸੀਂ ਐਂਕਸ਼ੀਅਸ ਹਾਂ ਜਾਂ ਐਂਗਜ਼ਾਇਟੀ ਰੱਖਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਵੀ ਇਨਵੈਸਟੀਗੇਸ਼ਨ ਠੀਕ ਡਾਇਰੈਕਸ਼ਨ 'ਚ ਜਾ ਰਹੀ ਹੈ। ਪੋਲੀਟੀਕਲੀ ਵੀ ਅਮਰੀਕਾ ਕੈਨੇਡਾ ਦਾ ਮਜ਼ਬੂਤੀ ਨਾਲ ਲਿਆ ਸਟੈਂਡ ਔਰ ਕੈਨੇਡਾ ਨੂੰ ਤਾਂ ਪਨਿਸ਼ ਕਰਨ ਦੇ ਲਈ ਇੰਡੀਆ ਨੇ ਜਿਵੇਂ ਉਹਨਾਂ ਦੇ 39 ਡਿਪਲੋਮੈਟ ਬਾਹਰ ਕੱਢੇ ਜੀ, ਜਿਵੇਂ ਉਹਨਾਂ ਦੇ ਅੱਗੋਂ ਡਿਪੈਂਡੈਂਟ 42 ਬਾਹਰ ਕੱਢੇ, ਇੱਕ ਸਟੇਜ ਤੇ ਵੀਜ਼ਾ ਰੋਕਿਆ, ਦੂਸਰਾ ਜਿਹੜਾ ਔਰ ਜਿਹੜੀ ਅਦਰਵਾਈਜ਼ ਹੈ ਨੈਗੇਟਿਵਿਟੀ ਉਹ ਆਪਣੀ ਥਾਂ ਤੇ। ਸੋ ਅਸੀਂ ਸਮਝਦੇ ਹਾਂ, ਅਸੀਂ ਹੋਪ ਕਰਦੇ ਹਾਂ ਕਿ ਜਿਹੜਾ ਜਸਟਿਨ ਟਰੂਡੋ ਦਾ ਐਡਮਿਨਿਸਟ੍ਰੇਸ਼ਨ ਹੈ ਇਹ ਬਹੁਤ ਜਲਦੀ ਹਰਦੀਪ ਨਿੱਜਰ ਦੇ ਕਾਤਲਾਂ ਤੱਕ ਜਿਹੜਾ ਹੈ ਉਹ ਪਹੁੰਚੇਗਾ ਔਰ ਜ਼ਾਹਰ ਹੈ ਕਿ ਇਹ ਜਦੋਂ ਤੱਕ ਅਦਾਲਤ ਦੇ ਵਿੱਚ ਇੰਡਾਇਕਟਮੈਂਟ ਨਹੀਂ ਹੁੰਦੀ ਉਦੋਂ ਤੱਕ ਅਸੀਂ ਵੀ ਜਿਹੜਾ ਇਸ ਨੂੰ ਬੜਾ ਜਿਹੜਾ ਜਿਹਨੂੰ ਕਹਿੰਦੇ ਨੇ ਵੀ ਆਰ ਕੀਪਿੰਗ ਦਾ ਫਿੰਗਰਸ ਕ੍ਰਾਸਡ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਜਸਟਿਨ ਟਰੂਡੋ ਨੇ ਕਿਹਾ ਵੀ ਕ੍ਰੈਡੀਬਲ ਐਵੀਡੈਂਸ ਜਿਹੜੀ ਹੈ ਔਰ ਇਹ ਕਰੋਬੋਰੇਟ ਵੀ ਕਰ ਰਹੇ ਨੇ ਅਮਰੀਕਨ ਐਵੀਡੈਂਸ ਦੇ ਨਾਲ ਵੀ। ਹਾਂਜੀ ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਬ੍ਰੇਕ ਤੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਡਿਸਕਸ਼ਨ ਨੂੰ ਕੰਟੀਨਿਊ ਕਰਦੇ ਹਾਂ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਅਸੀਂ ਭਾਰਤ ਦੇ ਵਿੱਚ ਜਿਹੜੀ ਹੁਣ ਧਾਰਾ 370 ਜੰਮੂ ਕਸ਼ਮੀਰ ਦੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਆ ਉਹਦੇ ਤੇ ਜਿੱਥੇ ਇੱਕ ਪਾਸੇ ਉਹਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਵੀ ਵਿਦਿਨ ਦ ਸਿਸਟਮ ਜਿਹੜੀ ਵੀ ਗੱਲ ਤੁਸੀਂ ਜਿਹੜੀਆਂ ਵੀ ਅਸ਼ੋਰੈਂਸ ਤੁਸੀਂ ਸੰਵਿਧਾਨਕ ਤੌਰ ਤੇ ਵੀ ਲਈਆਂ ਹੋਈਆਂ ਨੇ ਉਹਨਾਂ ਦੇ ਉੱਤੇ ਵੀ ਕੋਈ ਭਰੋਸਾ ਨਹੀਂ ਹੈਗਾ। ਅਲਟੀਮੇਟਲੀ ਇਵੈਂਚੁਅਲੀ ਉਹਨਾਂ ਨੇ ਬਾਏ ਹੁੱਕ ਔਰ ਬਾਏ ਕਰੁੱਕ ਜਿਹੜੀ ਸਿੰਪਲ ਮੈਜੋਰਿਟੀ ਦੇ ਆਧਾਰ ਦੇ ਉੱਤੇ ਫੈਸਲਾ ਹੋਣਾ ਤੇ ਉਹਦੇ ਥੱਲੇ ਮਾਈਨੋਰਿਟੀਜ਼ ਦਾ ਜਿਹੜਾ ਅੱਗੇ ਵਧਣ ਦਾ ਜਾਂ ਜਿਹੜੀ ਉਹਨਾਂ ਦੀ ਪ੍ਰੋਸਪੈਰਿਟੀ ਹੈਗੀ ਆ ਉਹਦੇ ਤੇ ਸਿੱਧਾ ਹੀ ਕੁਐਸਚਨ ਮਾਰਕ ਲੱਗ ਜਾਂਦਾ ਹੈ। ਤੇ ਜੇ ਉਹਨੂੰ ਦੂਜੇ ਪਾਸਿਓਂ ਦੇਖਣਾ ਹੋਵੇ, ਜੇ ਉਹਨਾਂ ਨੇ ਹੋਰ ਵੀ ਕੋਈ ਵਿੰਗ ਬਲੇਵਾ ਪਾ ਕੇ ਜਿਵੇਂ ਇਸ ਮਾਮਲੇ 'ਚ ਵੀ ਕੀਤਾ ਵੀ ਜੰਮੂ ਕਸ਼ਮੀਰ ਦੀ ਜਿਹੜੀ ਉੱਥੇ ਦੀ ਆਪਣੀ ਉਹਨਾਂ ਦੀ ਜਿਹੜੀ ਹੈਗੀ ਹੈ ਅਸੈਂਬਲੀ ਉਹਨੂੰ ਸਰਪਾਸ ਕਰਦਿਆਂ ਗਵਰਨਰ ਰਾਹੀਂ ਕਰਕੇ ਜੀ ਠੀਕ ਹੈ ਜੀ ਕਰ ਸਕਦੇ ਹਾਂ, ਤੇ ਹੁਣ ਸੁਪਰੀਮ ਕੋਰਟ ਨੇ ਵੀ ਉਹਦੇ ਤੇ ਮੋਹਰ ਲਾ ਦਿੱਤੀ ਹੈ ਜੀ। ਸੋ ਇਹਦਾ ਜਦੋਂ ਅਸੀਂ ਪੰਜਾਬ ਦੇ ਕੰਟੈਕਸਟ ਦੇ ਵਿੱਚ ਦੇਖਦੇ ਹਾਂ ਵੀ ਅਸੀਂ ਹੁਣ ਜੇ ਘੱਟ ਗਿਣਤੀਆਂ ਹਾਸ਼ੀਏ ਤੇ ਧੱਕੀਆਂ ਗਈਆਂ ਨੇ, ਜਿਹੜੀ ਮੈਜੋਰਿਟੀ ਹੈ ਉਹ ਜਿਹੜੀਆਂ 3-4 ਸਟੇਟਾਂ ਇਹਨਾਂ ਦੀਆਂ ਕਾਊ ਬੈਲਟ ਦੀਆਂ ਹੈਗੀਆਂ ਨੇ, ਜੇ ਉਹਨਾਂ ਦਾ ਹੀ ਮੈਜੋਰਿਟੀ ਰਹਿਣੀ ਹੈ, ਉਹਨਾਂ ਨੇ ਹੀ MP ਬਣ ਕੇ ਵੱਡੀਆਂ ਸੀਟਾਂ ਪਾਰਲੀਮੈਂਟ ਦੇ ਵਿੱਚ ਜਾਣੀਆਂ ਨੇ ਤੇ ਇਵੈਂਚੁਅਲੀ ਡਿਸਾਈਡ ਵੀ ਉਹਨਾਂ ਨੇ ਕਰਨਾ ਵੀ ਜਿਹੜੀ ਸਾਰੀ ਪਾਲਿਸੀ ਹੈ ਉਹ ਕਿਸ ਕਿਸਮ ਦੀ ਰੱਖਣੀ ਹੈ ਤੇ ਕੀ ਉਹਦੇ 'ਚ ਸਹੀ ਹੈ ਤੇ ਕੀ ਗਲਤ ਹੈ। ਲੀਗੈਲਿਟੀ ਤੇ ਇਵੈਂਚੁਅਲੀ ਇੱਥੇ ਆ ਜਾਂਦੀ ਹੈ। ਤੇ ਪੰਜਾਬ ਦੇ ਲਈ ਜਿਹੜਾ ਪੰਜਾਬ ਹੁਣ ਤੱਕ ਜਿਹਨੇ ਮੋਦੀ ਦੇ ਰੱਥ ਨੂੰ ਡੱਕਿਆ ਆ
2014 ਤੋਂ ਲੈ ਕੇ ਅਸੀਂ ਅੱਜ ਤੱਕ ਦਾ ਸਮਾਂ ਦੇਖਦੇ ਹਾਂ, ਬੀਜੇਪੀ ਦੇ ਪੈਰ ਨਹੀਂ ਪੰਜਾਬ ਦੇ ਵਿੱਚ ਲੱਗੇ। ਉਹ ਕੋਸ਼ਿਸ਼ ਕਰਦੇ ਆ ਖੱਬਿਓਂ ਸੱਜਿਓਂ ਲੀਡਰ ਇਧਰੋਂ ਕੱਢ ਉਧਰੋਂ ਕੱਢ। ਅੱਜ ਵੀ ਮਤਲਬ ਅੱਜ ਦੀ ਡੇਟ ਦੇ ਵਿੱਚ ਵੀ ਉਹ ਸਾਰਾ ਜੋੜ ਤੋੜ ਚੱਲ ਰਿਹਾ ਆ। ਦੂਜੀ ਪਾਰਟੀਆਂ ਦੇ ਨਾਲ ਵੀ ਜਿਹੜੀ ਗੱਲਬਾਤ ਹੈ ਉਹ ਹੋ ਰਹੀ ਹੈ। ਸੋ ਇਵੈਂਚੁਅਲੀ ਪੰਜਾਬ ਦੀਆਂ ਕੀ ਆਪਸ਼ਨਸ ਨਜ਼ਰ ਆ ਰਹੀਆਂ ਨੇ? ਚੋਣਾਂ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਸਰਗਰਮੀਆਂ ਉਸ ਲੈਵਲ ਦੇ ਉੱਤੇ ਚੱਲ ਰਹੀਆਂ ਨੇ। ਦੇਖੋ, ਇਹ ਬੜੇ ਫਿਕਰ ਵਾਲੀ ਗੱਲ ਹੈ। ਸਿਰਫ ਮੇਰੇ ਵੱਲੋਂ ਜਾਂ ਪੰਥਕ ਹਲਕਿਆਂ ਦੀ ਗੱਲ ਕਰਨ ਵਾਲਿਆਂ ਵੱਲੋਂ ਹੀ ਫਿਕਰ ਨਹੀਂ ਹੈ। ਈਵਨ ਸਾਊਥ ਇੰਡੀਆ, ਜਿੱਥੇ ਕਿ ਦਲਿਤ ਇਹ ਮਹਿਸੂਸ ਕਰਦੇ ਨੇ, ਉਹ ਭਾਵੇਂ ਮਹਾਰਾਸ਼ਟਰ ਦੇ ਦਲਿਤ ਹੋਣ ਜਾਂ ਅਦਰਵਾਈਜ਼ ਹੋਣ, ਉਹਨਾਂ ਨੂੰ ਵੀ ਇਹ ਨਜ਼ਰ ਆ ਰਿਹਾ ਕਿ ਭਾਈ ਜਿਹੜੀ ਇਹ ਬ੍ਰਾਹਮਣਵਾਦ ਦੀ ਲਾਈਨ ਦੇ ਥੱਲੇ ਇਹਨਾਂ ਨੇ ਜੋ ਕੰਮ ਸ਼ੁਰੂ ਕੀਤਾ ਹੋਇਆ। ਈਵਨ ਅਸੀਂ ਜ਼ਿਕਰ ਕੀਤਾ ਸੀ ਕਿ ਪੋਲੀਟੀਕਲ ਅਰੀਨਾ ਦੇ ਵਿੱਚ ਹੁਣ ਤੁਸੀਂ ਦੇਖੋਗੇ ਕਿ ਈਵਨ ਮੱਧ ਪ੍ਰਦੇਸ਼ ਔਰ ਗੁਜਰਾਤ ਔਰ ਰਾਜਸਥਾਨ, ਜਿਨ੍ਹਾਂ ਦੇ ਵਿੱਚ ਰਾਜਪੂਤ ਚੀਫ ਮਿਨਿਸਟਰ ਸੀ, ਉਹਨਾਂ ਨੇ ਕਿਵੇਂ ਈਵਨ ਜਿਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ, ਉਹਦੇ ਥੱਲੇ ਜਿਹੜੇ ਵੀ ਕੋਈ ਚੈਲੰਜ ਕਰ ਸਕਦੇ ਨੇ ਅਥਾਰਟੀ ਨੂੰ, ਉਹਨਾਂ ਨੂੰ ਪਾਸੇ ਕਰ ਦਿੱਤਾ ਹੈ। ਜਿਵੇਂ ਰਾਜਸਥਾਨ ਦੇ ਵਿੱਚ 17-18 ਸਾਲ ਤੋਂ ਚੀਫ ਮਿਨਿਸਟਰ ਸ਼ਿਵਰਾਜ ਸਿੰਘ ਚੌਹਾਨ ਪਾਸੇ ਕਰਕੇ ਉਹਦੀ ਥਾਂ ਤੇ ਯਾਦਵ ਲੈ ਆਂਦਾ। ਰਾਜਸਥਾਨ ਦੇ ਵਿੱਚ ਜਿਹੜੇ ਨਾ ਹੀ ਰਾਜਪੂਤਾਨਾ ਸੀ, ਜਿਹਦਾ ਰਾਜਪੂਤਾਂ ਦੀ ਸਟੇਟ, ਉੱਥੇ ਅਸ਼ੋਕ ਗਹਿਲਟ ਹੋਏ ਹੋਣ ਜਾਂ ਪਹਿਲਾਂ ਵਸੁੰਧਰਾ ਰਾਜੇ ਹੋਏ ਰਾਜਪੂਤਾਂ ਦਾ, ਉਹਦੀ ਥਾਂ ਤੇ ਉਹਨਾਂ ਨੇ ਕੋਈ ਅਨਨੋਨ ਸ਼ਰਮਾ ਲਿਆ ਕੇ ਬਿਠਾ ਦਿੱਤਾ। ਸੋ ਇੱਕ ਪਾਸੇ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਥੱਲੇ ਤਾਂ ਉਹਨਾਂ ਨੇ ਉਹ ਟੁਚੇ ਖੜੇ ਕੀਤੇ ਨੇ, ਜਿਨ੍ਹਾਂ ਰਾਹੀਂ, ਕਿਉਂਕਿ ਰਾਹੁਲ ਗਾਂਧੀ ਨੇ ਜਾਂ ਈਵਨ ਬਿਹਾਰ ਦੇ ਅਲਾਇੰਸ ਦੇ ਵਿੱਚ ਇੱਕ ਸਵਾਲ ਇਸ ਵਾਰ OBC ਦੀ ਰਿਜ਼ਰਵੇਸ਼ਨ ਦਾ ਵੀ ਚੁੱਕਿਆ ਗਿਆ ਸੀ, ਜ਼ਾਤ ਆਧਾਰਿਤ ਜਿਹੜੀ ਸੈਂਸਸ ਹੈ ਉਸ ਦਾ ਵੀ ਚੁੱਕਿਆ ਗਿਆ ਸੀ। ਸੋ ਇਸ ਸਾਰੇ ਨੂੰ ਇੱਕ ਪਾਸੇ ਤਾਂ ਉਹ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਥੱਲੇ ਜਿਹੜਾ ਉਹਨਾਂ ਦਾ ਮਨੂਵਾਦ ਦਾ ਏਜੰਡਾ ਜਿਹੜਾ ਉਹਨਾਂ ਨੇ ਲਾਗੂ ਕਰਨਾ, ਉਸ ਦੇ ਲਈ ਉਹਨਾਂ ਨੇ ਗਰਾਊਂਡ ਤਿਆਰ ਕੀਤੀ ਹੈ। ਪੋਲੀਟੀਕਲੀ ਉਹਨਾਂ ਨੇ ਸੋਲਿਡ ਕੀਤਾ। ਕਾਂਸਟੀਟਿਊਸ਼ਨਲੀ ਹੁਣ ਜਿਹੜਾ ਇੰਡੀਅਨ ਕਾਂਸਟੀਟਿਊਸ਼ਨ ਹੈ, ਜਦੋਂ ਅਸੀਂ ਦੇਖਦੇ ਹਾਂ ਉਸ ਨੂੰ, ਉਹਦਾ ਜਿਹੜਾ ਮੇਨ ਸਪਿਰਿਟ ਆਫ ਦਾ ਕਾਂਸਟੀਟਿਊਸ਼ਨ ਸੀ ਬਣਾਉਣ ਵੇਲੇ, ਉਹ ਇੱਕ ਯੂਨਿਟਰੀ ਸਟੇਟ ਬਣਾਉਣ ਦੀ ਨਹੀਂ ਸੀ। ਫਿਰ ਤਾਂ ਕਮਿਊਨਿਸਟਾਂ ਦੀ ਤਰ੍ਹਾਂ ਕੋਈ ਸਟੇਟ ਖੜੀ ਕਰ ਲੈਂਦੇ, ਫੈਡਰਲ ਢਾਂਚਾ ਸੀ। ਇਹੀ ਕਾਰਨ ਹੈ ਕਿ ਜਦੋਂ ਡਿਵੀਜ਼ਨ ਹੋਈ ਕਿ ਸਟੇਟਸ ਦੀਆਂ ਕੀ ਪਾਵਰਸ ਨੇ, ਫੈਡਰਲ ਦੀਆਂ ਕੀ ਪਾਵਰਸ ਨੇ, ਫਿਰ ਰੈਜ਼ੀਡੂਅਲ ਪਾਵਰਸ ਦੀ ਵੀ ਗੱਲ ਆਈ, ਤੇ ਉਹਦੇ 'ਚ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਸੀ ਕਿ ਵੀ ਅਲਟੀਮੇਟਲੀ ਜਿਹੜੀਆਂ ਸਟੇਟਸ ਨੇ ਉਹ ਆਟੋਨਮਸ ਯੂਨਿਟ ਵਾਂਗ ਆਪਰੇਟ ਕਰਨਗੀਆਂ, ਔਰ ਉਹਨਾਂ ਦੇ ਜਿਹੜੀ ਹੈ ਆਜ਼ਾਦਾਨ, ਇਸੇ ਲਈ ਲਾ ਐਂਡ ਆਰਡਰ ਦੀ ਪ੍ਰੋਬਲਮ ਸਟੇਟ ਦਾ ਜਿਹੜਾ ਸਬਜੈਕਟ ਹੈ ਉਹਨਾਂ ਨੇ ਕਰਨਾ। ਉਹਦੇ 'ਚ ਅੰਟਿਲ ਅਨਲੈਸ ਚੀਫ ਮਿਨਿਸਟਰ ਸਟੇਟ ਦਾ ਡਿਮਾਂਡ ਨਾ ਕਰੇ ਕਿ ਉਸ ਨੂੰ ਸੈਂਟਰਲ ਫੋਰਸਿਸ ਚਾਹੀਦੀਆਂ, ਉਹ ਆ ਹੀ ਨਹੀਂ ਸੀ ਸਕਦੀਆਂ। ਇਸੇ ਤਰ੍ਹਾਂ ਐਜੂਕੇਸ਼ਨ ਦਾ ਮਹਿਕਮਾ ਸੀ ਕਿ ਐਜੂਕੇਸ਼ਨ ਕੀ ਲੈਂਗੁਏਜ ਕਿਹਦੇ 'ਚ ਪੜ੍ਹਾਉਣਾ ਹੈ, 2 ਲੈਂਗੁਏਜ ਫਾਰਮੂਲਾ, 3 ਲੈਂਗੁਏਜ, ਇਹ ਸਟੇਟ ਨੇ ਡਿਸਾਈਡ ਕਰਨਾ। ਈਵਨ ਵਾਟਰ ਦਾ ਇਸ਼ੂ, ਜਿਹਨੂੰ ਜਦੋਂ ਅਸੀਂ ਪੰਜਾਬ 'ਚ ਕਹਿੰਦੇ ਹਾਂ ਜੀ ਇਹ ਤਾਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇ ਥੱਲੇ ਵੀ ਇੰਡੀਅਨ ਕਾਂਸਟੀਟਿਊਸ਼ਨ ਵੀ, ਕਿਉਂਕਿ ਕਾਂਸਟੀਟਿਊਸ਼ਨ 'ਚ ਕੋਈ ਪਾਣੀਆਂ ਨੂੰ ਜਿਹੜਾ ਉਹ ਜਿਵੇਂ ਮਾਈਨਸ, ਗੋਲਡ, ਦੂਜੇ ਤੀਜੇ, ਇਹ ਤਾਂ ਫੈਡਰਲ ਸਬਜੈਕਟ ਮੰਨਿਆ ਗਿਆ ਕਿਤੇ ਨਾ ਕਿਤੇ, ਉਹਨਾਂ ਨੇ ਬਣਾ ਲਿਆ। ਹਾਲਾਂ ਉਹਦੇ 'ਚ ਵੀ ਉਹਨਾਂ ਨੂੰ ਰਾਇਲਟੀ ਦੇਣੀ ਪੈਂਦੀ ਹੈ ਜਿਹਨਾਂ ਸਟੇਟਾਂ 'ਚੋਂ ਕੋਲੇ ਤੋਂ ਲੈ ਕੇ ਸੋਨਾ ਚਾਂਦੀ ਜੋ ਵੀ ਨਿਕਲਦਾ। ਲੇਕਿਨ ਅਸੀਂ ਦੇਖਦੇ ਹਾਂ ਵੀ ਫਿਰ ਓਵਰਆਲ ਜਦੋਂ ਅਸੀਂ ਇਸ ਪੀਰੀਅਡ 'ਚ ਦੇਖਦੇ ਹਾਂ ਕਿ ਕਿਵੇਂ ਸਟੇਟਸ ਨੂੰ ਕ੍ਰਿਪਲ ਕਰਦੇ ਚਲੇ ਗਏ, ਕਿਵੇਂ ਆਰਟੀਕਲ 356 ਦਾ ਮਿਸਯੂਜ਼ ਕਰਕੇ ਉਹਨਾਂ ਨੇ ਪਹਿਲੀ ਸਟੇਟ ਕੇਰਲਾ ਦੀ ਤੋੜੀ 47 ਤੋਂ ਬਾਅਦ, ਫਿਰ ਪੈਪਸੂ ਜਿਹੜੀ ਸਟੇਟ ਪਟਿਆਲਾ ਐਂਡ ਈਸਟਰਨ ਪੰਜਾਬ ਸਟੇਟ ਯੂਨੀਅਨ ਸੀ ਤੇ ਅਕਾਲੀਆਂ ਦੀ ਹਕੂਮਤ ਸੀ ਗਿਆਨ ਸਿੰਘ ਰਾੜੇਵਾਲਾ ਦੇ ਥੱਲੇ 1950s ਦੇ ਵਿੱਚ, ਉਹਨੂੰ ਤੋੜਿਆ। ਔਰ ਫਿਰ ਪੰਜਾਬ 'ਚ ਜੇ 1966 'ਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿੰਨੀਆਂ ਸਕਸੈਸਿਵ ਅਕਾਲੀ ਹਕੂਮਤਾਂ ਜਸਟਿਸ ਗੁਰਨਾਮ ਸਿੰਘ ਜਾਂ ਬਾਦਲ ਦੀ ਇਨੀਸ਼ੀਅਲ ਪੀਰੀਅਡ, ਉਹਨੂੰ ਉਹ ਤੋੜ ਦਿੰਦੇ ਰਹੇ ਆਨੇ ਬਹਾਨੇ ਨਾਲ, ਕਿਉਂਕਿ ਸੈਂਟਰ ਕੋਲ ਪਾਵਰ ਸੀ। ਇੰਦਰਾ ਗਾਂਧੀ ਜਦੋਂ ਐਮਰਜੈਂਸੀ ਤੋਂ ਬਾਅਦ ਟੁੱਟੀ ਹੈ ਤਾਂ ਜਨਤਾ ਪਾਰਟੀ ਦੀਆਂ 8-9 ਸੂਬਿਆਂ 'ਚ ਸਰਕਾਰਾਂ ਬਣੀਆਂ, SVD ਉਹਨੂੰ ਕਹਿੰਦੇ, ਸੰਯੁਕਤ ਵਿਧਾਇਕ ਦਲ, ਪਰ ਉਹ ਚੱਲ ਨਹੀਂ ਸਕੀ ਸਟੇਟ। ਡਿਸਾਈ ਦੀ ਫੈਡਰਲ ਮਿਨਿਸਟਰੀ ਟੁੱਟੀ। ਜਦੋਂ ਇੰਦਰਾ ਗਾਂਧੀ 80s ਵਾਪਸ ਆਈ, ਉਹਨੇ ਇੱਕੋ ਝਟਕੇ ਨਾਲ ਸਾਰੀਆਂ 8 ਹੀ ਸਟੇਟਾਂ ਦੀਆਂ ਅਸੈਂਬਲੀਆਂ ਤੋੜਤੀਆਂ।
ਇਲੈਕਸ਼ਨਾਂ ਕਰਾਈਆਂ ਔਰ ਕਾਂਗਰਸ ਵਾਪਸ ਆਈ। ਸੋ ਇਹ ਤਾਂ ਔਰ ਇਹੀ ਕਾਰਨ ਸੀ ਕਿ ਜਿਹੜਾ ਆਨੰਦਪੁਰ ਦਾ ਮਤੇ ਦੇ ਵਿੱਚ ਫੈਡਰਲ ਸਟਰਕਚਰ ਦੀ ਗੱਲ ਸੀ ਕਿ ਆਟੋਨੋਮਸ ਹੋਣ, ਇਹ ਸਾਰੇ ਭਾਰਤ ਦੇ ਵਿੱਚ ਫੈਡਰਲ ਢਾਂਚੇ ਨੂੰ ਲਾਗੂ ਕਰਨ ਦੀ ਗੱਲ ਸੀ ਜੀ। ਹੁਣ ਅਸੀਂ ਆਰਟੀਕਲ 370 ਦੀ ਐਬਰੋਗੇਸ਼ਨ ਜੋ ਬਿਲਕੁਲ ਡਿਕਟੇਟੋਰੀਅਲ ਤਰੀਕੇ ਦੇ ਨਾਲ 5 ਅਗਸਤ 2019 ਨੂੰ ਕੀਤੀ ਗਈ, 35A ਵੀ ਉਡਾ ਦਿੱਤਾ ਗਿਆ ਔਰ ਲਦਾਖ ਨੂੰ ਅੱਡ ਯੂਨੀਅਨ ਟੈਰੀਟਰੀ ਬਣਾ ਦਿੱਤਾ। ਈਵਨ ਜੰਮੂ ਕਸ਼ਮੀਰ ਨੂੰ ਵੀ ਯੂਨੀਅਨ ਟੈਰੀਟਰੀ ਬਣਾ ਦਿੱਤਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਾਅ ਕਿਸੇ ਵੀ ਮੁਲਕ ਦੀ ਪਾਰਲੀਮੈਂਟ ਬਣਾਉਂਦੀ ਹੈ, ਲੇਕਿਨ ਵੈਦਰ ਜਿਹੜਾ ਲਾਅ ਬਣਿਆ ਹੈ ਉਹ ਜਿਹੜਾ ਕਨਸਟੀਟਿਊਸ਼ਨ ਹੈ ਉਸ ਮੁਲਕ ਦਾ ਉਹਦੇ ਨਾਲ ਮੇਲ ਖਾਂਦਾ ਹੈ, ਕਨਸਟੀਟਿਊਸ਼ਨਲ ਹੈ ਜਾਂ ਅਨਕਨਸਟੀਟਿਊਸ਼ਨਲ ਹੈ, ਇਹ ਸੁਪਰੀਮ ਕੋਰਟ ਡਿਸਾਈਡ ਕਰਦਾ ਹੈ ਮੁਲਕ ਦਾ ਕਿ ਭਾਈ ਇਹ ਲਾਅ ਅਨਕਨਸਟੀਟਿਊਸ਼ਨਲ। ਜੇ ਹੁਣ ਟਰੰਪ ਨੇ ਕਿਹਾ ਜੀ ਆ ਇੰਨੇ ਮੁਲਕਾਂ ਤੋਂ ਕਿੰਨੇ 8 ਕੇ ਕਿੰਨੇ ਇਸਲਾਮਿਕ ਮੁਲਕ ਸੀ ਉੱਥੋਂ ਆਉਣ ਵਾਲਿਆਂ ਤੇ ਪਾਬੰਦੀ, ਉਹਨੂੰ ਸਟ੍ਰਾਈਕ ਡਾਊਨ ਕਰਤਾ ਕੋਰਟ ਨੇ, ਅਮਰੀਕਾ ਨੇ ਵੀ ਅਨਕਨਸਟੀਟਿਊਸ਼ਨਲ ਹੈ। ਸੋ ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ ਜੀ, ਕਿਉਂਕਿ ਜਿਹੜਾ ਕੋਰਟ ਹੈ ਉਹ ਲਾਅ ਬਣਾਉਂਦਾ ਨਹੀਂ ਹੈ, ਪਰ ਜਿਹੜਾ ਕੋਈ ਵੀ ਨਵਾਂ ਲਾਅ ਪਾਰਲੀਮੈਂਟ ਪਾਸ ਕਰਦੀ ਹੈ ਜਾਂ US ਕਾਂਗਰਸ ਪਾਸ ਕਰਦੀ ਹੈ, ਅਮਰੀਕਨ ਕੰਟੈਕਸਟ 'ਚ ਕਹਿਣਾ ਹੋਵੇ, ਉਹ ਦੇਖਦੇ ਨੇ ਕਿ ਵੀ ਕੀ ਇਹ ਕਨਸਟੀਟਿਊਸ਼ਨਲ ਹੈ ਕਿ ਨਹੀਂ। ਹੁਣ ਇਸ ਗੱਲ ਦੀ ਬਹੁਤ ਹੋਪ ਸੀ ਬਹੁਤਿਆਂ ਨੂੰ, ਜਦੋਂ ਕਿ ਸਾਨੂੰ ਨਹੀਂ ਸੀ। ਸਾਨੂੰ ਤਾਂ ਪਤਾ ਸੀ ਕਿ ਵੀ ਇਸ ਵੇਲੇ ਉਹ ਲੈਜਿਸਲੇਚਰ ਹੋਏ, ਐਗਜ਼ੈਕਟਿਵ ਹੋਏ, ਜੁਡੀਸ਼ਰੀ ਹੋਏ, ਮੀਡੀਆ ਹੋਏ, ਇਹ ਇਹਨਾਂ ਕਾਹੂਟਸ ਨੇ, ਸਭ ਹਿੰਦੂ ਤਵੀਆਂ ਨੇ ਇਹਨਾਂ ਨੂੰ ਕੰਟਰੋਲ ਕੀਤਾ ਹੋਇਆ। ਹੁਣ ਜਦੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਜਾਂਦਾ, ਇਮੀਡੀਏਟਲੀ 100 ਤੋਂ ਜ਼ਿਆਦਾ ਪੈਟੀਸ਼ਨ ਜਿਹੜੇ ਸਟੇਕ ਹੋਲਡਰਸ ਨੇ ਆਡਡ ਉਹਨਾਂ ਵੱਲੋਂ ਸੁਪਰੀਮ ਕੋਰਟ 'ਚ ਜਾਂਦੀਆਂ। 4 ਸਾਲ ਉਹ ਫਾਈਲਾਂ ਤੇ ਬੈਠੇ ਰਹਿੰਦੇ ਨੇ। ਫਿਰ ਚੰਦਰਚੂੜ ਬਣਦਾ ਹੈ, ਉਹ ਇੱਕ ਕਨਸਟੀਟਿਊਸ਼ਨਲ ਬੈਂਚ ਬਣਾ ਦਿੰਦਾ 4 ਜਾਂ 5 ਦਾ, ਆਪ ਚੇਅਰਮੈਨ ਬਣ ਜਾਂਦਾ। ਉਹ ਪਟੀਸ਼ਨਾਂ ਦੀ ਸੁਣਵਾਈ ਕੁਝ ਹਫ਼ਤੇ ਪਹਿਲਾਂ ਜਾਂ 2-3 ਮਹੀਨੇ ਪਹਿਲਾਂ ਹੀ ਸ਼ੁਰੂ ਹੁੰਦੀ ਹੈ। ਉਦੋਂ ਬਹੁਤਿਆਂ ਨੂੰ ਲੱਗਦਾ ਸੀ ਜੀ ਉਹਨੇ ਸੋਲੀਸਿਟਰ ਜਨਰਲ ਨੂੰ ਝਾੜ ਪਾਈ ਇੱਧਰ, ਲੇਕਿਨ ਇਨ ਦਾ ਐਂਡ ਅਸੀਂ ਦੇਖਦੇ ਹਾਂ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਹੈ, ਨਾ ਸਿਰਫ ਹੁਣ ਇੱਕ ਤਾਂ ਇਹ ਹੈ ਕਿ ਵੀ ਆਰਟੀਕਲ 370 ਔਰ 35A ਹਮੇਸ਼ਾ ਲਈ ਖਤਮ, ਸਟੇਟਹੁੱਡ ਦੇ ਉੱਤੇ ਵੀ ਕੋਈ ਸੁਪਰੀਮ ਕੋਰਟ ਨੇ ਉਹਨਾਂ ਨੂੰ ਡਾਇਰੈਕਟ ਨਹੀਂ ਕੀਤਾ ਕਿ ਵੀ ਤੁਸੀਂ ਇੰਨੀ ਤਰੀਕ ਤੱਕ ਉਹਨੂੰ, ਉਹਨਾਂ ਨੇ ਸੋਲੀਸਿਟਰ ਜਨਰਲ ਕਿਹਾ ਜੀ ਅਸੀਂ ਬਣਾ ਦੇਵਾਂਗੇ, ਸੁਪਰੀਮ ਕੋਰਟ ਨੇ ਉਹਨੂੰ ਮੰਨ ਲਿਆ। ਈਵਨ ਯੂਨੀਅਨ ਟੈਰੀਟਰੀ ਦੀਆਂ ਇਲੈਕਸ਼ਨਾਂ ਲਈ ਵੀ ਉਹਨਾਂ ਕਿਹਾ ਜੀ ਠੀਕ ਹੈ ਸਤੰਬਰ ਤੋਂ ਪਹਿਲਾਂ ਕਰਾ ਦਿਓ। ਉਹ ਕੱਲ ਨੂੰ ਉਹਨਾਂ ਦਾ ਇਲੈਕਸ਼ਨ ਕਮਿਸ਼ਨਰ ਜਾ ਕੇ ਕਹਿ ਦੇਗਾ ਕਿ ਜੀ ਅਜੇ ਉੱਥੇ ਹਾਲਾਤ ਨਾਰਮਲ ਨਹੀਂ ਹੈਗੇ, 2 ਘਟਨਾਕ੍ਰਮ ਕਰਾ ਦੇਣਗੇ। ਇਹ ਤਾਂ ਉਹਦਾ ਤਾਂ ਭੋਗ ਪਾਇਆ ਹੀ ਪਾਇਆ। ਪਰ ਇਸ ਦਾ ਜਿਵੇਂ ਮੈਂ ਕਿਹਾ ਵੀ ਸਾਊਥ ਦੇ ਵਿੱਚ ਖਾਸ ਤੌਰ ਤੇ ਦਰਾਵੜ ਸਿਵਲਾਈਜੇਸ਼ਨ ਦਾ ਜਿਹੜੀ ਹੈ ਤਮਿਲਾਂ ਦੀ, ਔਰ ਜਿਹੜਾ ਉਹਨਾਂ ਨੇ ਵੀ ਮਹਿਸੂਸ ਕੀਤਾ, ਔਰ ਜਿਹੜੇ ਰੋਸ਼ਨ ਦਿਮਾਗ ਥੋੜੇ ਬਹੁਤ ਸਮਝਦੇ ਨੇ ਕਿ ਭਾਰਤ ਕਿਸ ਡਾਇਰੈਕਸ਼ਨ ਨੂੰ ਜਾ ਰਿਹਾ ਹੈ। ਔਰ ਪੰਜਾਬ ਦੇ ਮੁੱਦੇ ਤੇ ਤਾਂ ਸਾਡੇ ਬਿਲਕੁਲ ਹੀ ਅਕਲ ਤੋਂ ਅੰਨੇ ਜਿਹੜੇ ਬਹੁਤ ਸਾਰੇ ਐਨਾਲਿਸਟ ਨੇ ਉਹਨਾਂ ਨੂੰ ਤਾਂ ਨਹੀਂ, ਪਰ ਕੁਛਕ ਨੂੰ ਇਹ ਨਜ਼ਰ ਆਇਆ ਕਿ ਭਾਈ ਇਹ ਤਾਂ ਗੱਲ ਉਸ ਪਾਸੇ ਵੱਲ ਚਲੀ ਗਈ ਕਿ ਜਿਹੜੀਆਂ ਪਾਵਰਸ ਈਵਨ ਕਨਸਟੀਟਿਊਸ਼ਨ ਨੇ ਦਿੱਤੀਆਂ ਹੋਈਆਂ ਨੇ ਸਟੇਟਸ ਨੂੰ ਜੀ, ਸੁਪਰੀਮ ਕੋਰਟ ਦੇ ਇਸ ਡਿਸੀਜਨ ਨੂੰ ਜਦੋਂ ਤੁਸੀਂ ਦੇਖਦੇ ਹੋ ਤੇ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਵੀ ਜੇ ਅਸੈਂਬਲੀ ਫੰਕਸ਼ਨ ਨਹੀਂ ਕਰ ਰਹੀ ਸਟੇਟ ਦੀ, ਗਵਰਨਰ ਰੂਲ ਹੈ, ਸਟਿਲ ਪਾਰਲੀਮੈਂਟ ਕੋਈ ਵੀ ਡਿਸੀਜਨ ਲੈ ਸਕਦੀ ਹੈ, ਇਨਕਲੂਡਿੰਗ ਕਿ ਉਹਨੇ ਜਿਹੜੀ ਹੈ ਟੈਰੀਟਰੀ ਕਿਸ ਸਟੇਟ ਦੀ ਕੀ ਰੱਖਣੀ ਹੈ। ਇਹ ਤਾਂ ਫਿਰ ਉਸੇ ਆਈਡੀਆ ਵਾਲੀ ਲਿਜਾ ਰਹੇ ਜਿਹੜਾ ਇੱਕ ਸਟੇਜ ਦੇ ਉੱਤੇ ਫਲੋਟ ਹੋ ਰਿਹਾ ਸੀ ਕਿ ਵੀ ਜਦੋਂ ਹੋਇਆ ਵੀ ਰਿਬੈਲੀਅਸ ਪੰਜਾਬ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਕਿ ਭਾਈ ਉਹਨਾਂ ਨੇ ਆ ਜਿਹੜੇ ਪਠਾਨਕੋਟ ਗੁਰਦਾਸਪੁਰ ਕਹਿੰਦੇ ਹਿਮਾਚਲ ਨਾਲ ਲਾ ਦਿਓ, ਫਿਰੋਜ਼ਪੁਰ ਫਰੀਦਕੋਟ ਰਾਜਸਥਾਨ ਨਾਲ ਲਾ ਦਿਓ, ਅੰਮ੍ਰਿਤਸਰ ਗੁਰਦਾਸਪੁਰ ਅੰਮ੍ਰਿਤਸਰ ਔਰ ਜਲੰਧਰ ਲੁਧਿਆਣਾ ਇਹ 3 ਯੂਨੀਅਨ ਟੈਰੀਟਰੀ ਬਣਾ ਕੇ ਸਿੱਧਾ ਕੰਟਰੋਲ ਨਾ ਰਹੇ ਬਾਂਸ ਨਾ ਵਜੇ ਬੰਸਰੀ। ਕਿਉਂਕਿ ਇਹ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਕਿੰਨੀ ਪਾਵਰ ਸੁਪਰੀਮ ਕੋਰਟ ਦੇ ਇਸ ਡਿਸੀਜਨ ਨੇ ਜਿਹੜੀ ਅਨਕਨਸਟੀਟਿਊਸ਼ਨਲ ਹੈ। ਜੇ ਹੁਣ ਗੱਲ ਤਾਂ ਉਹੀ ਹੈ ਕਿ ਵੀ ਜੇ ਖੁਦ ਹੀ ਉਲਟੀ ਵਾੜ ਖੇਤ ਕੋ ਖਾਏ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਸੀ, ਵਾੜ ਤਾਂ ਹੁੰਦੀ ਹੈ ਖੇਤ ਨੂੰ ਪ੍ਰੋਟੈਕਟ ਕਰਨ ਦੇ ਲਈ, ਤੇ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਖੇਤ ਨੂੰ ਕੌਣ ਪ੍ਰੋਟੈਕਟ ਕਰ ਸਕਦਾ। ਸੋ ਇਹ ਤਾਂ ਖਾ ਹੀ ਰਹੇ ਸੀ ਸਟੇਟਸ ਦੀਆਂ ਪਾਵਰਸ। ਇਹਨਾਂ ਨੇ ਜੇ ਲਾ ਐਂਡ ਆਰਡਰ ਸਟੇਟ ਨੂੰ ਮਿਲਿਆ ਹੋਇਆ ਸੀ ਤੇ ਇਹਨਾਂ ਨੇ ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ NIA ਦੀ ਬਾਡੀ ਕ੍ਰੀਏਟ ਕਰ ਲਈ। ਉਹਨਾਂ ਨੇ ਕਿਹਾ ਜੀ ਵੀ ਜਿਹੜਾ ਨੇਸ਼ਨ ਦੀ ਸਿਕਿਉਰਿਟੀ ਔਰ ਇੰਟੈਗ੍ਰਿਟੀ ਨੂੰ ਖਤਰਾ ਹੋਏ ਉਹ ਸਟੇਟ ਦਾ ਸਬਜੈਕਟ ਨਹੀਂ ਹੈ। ਉਹ ਨਤੀਜਾ ਪੰਜਾਬ ਦੇ 21-22 ਜ਼ਿਲ੍ਹਿਆਂ 'ਚ
ਹਰ ਡਿਸਟ੍ਰਿਕਟ ਹੈੱਡਕੁਆਟਰ ਦੇ ਵਿੱਚ NIA ਦਾ ਦਫ਼ਤਰ ਖੋਲ੍ਹ ਦਿੱਤਾ। ਹੁਣ ਜਿੰਨੇ ਕੇਸ ਨੇ, ਜੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਲੈ ਕੇ ਹੁਣ ਵੀ ਜਿਹੜੇ ਚੱਕੇ ਜਾ ਰਹੇ ਨੇ, ਉਹਦੇ 'ਚ ਅੱਗੇ ਹੁੰਦਾ ਸੀ ਕਿ ਜੇ ਈਵਨ ਕਿਸੇ ਨੇ ਕੋਈ ਗੁਨਾਹ ਕਿਸੇ ਹੋਰ ਟੈਰੀਟਰੀ ਜਾ ਕੇ ਕੀਤਾ, ਉੱਥੋਂ ਦੀ ਪੁਲਿਸ ਨੇ ਆਉਣਾ, ਉਹਨੇ ਪਹਿਲਾਂ ਸਟੇਟ ਨੂੰ ਇਨਫੋਰਮ ਕਰਨਾ, ਉਸ ਥਾਣੇ ਦੀ ਪੁਲਿਸ ਉਹਨੂੰ ਅਕੰਪਨੀ ਕਰਦੀ ਸੀ ਨਾਲ ਗ੍ਰਿਫਤਾਰ ਕਰਨ ਦੇ ਲਈ। ਹੁਣ ਤਾਂ ਪਤਾ ਹੀ ਨਹੀਂ ਲੱਗਦਾ, ਈਵਨ ਪੁਲਿਸ ਨੂੰ ਪਤਾ ਨਹੀਂ ਹੁੰਦਾ ਵੀ ਬੰਦਾ ਚੁੱਕ ਕੇ ਕਿੱਥੇ ਲੈ ਗਏ, ਕਿਉਂਕਿ ਜੀ NIA ਦੀ ਟੀਮ ਆਈ ਔਰ ਉਹ ਲੈ ਗਈ ਚੁੱਕ ਕੇ। ਹੁਣ ਇਹੀ ਹਾਲ ਐਜੂਕੇਸ਼ਨ ਦੇ ਮਾਮਲੇ 'ਚ ਹੈ। ਜੇ ਐਜੂਕੇਸ਼ਨ ਸਟੇਟ ਸਬਜੈਕਟ ਹੈ, ਉਹਨਾਂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਦੂਜੇ ਤੀਜੇ ਸਿਲੇਬਸ ਬਣਾਉਣ ਦਾ ਰਾਈਟ, ਔਰ ਦੂਜਾ ਉਹ ਐਸਾ ਬਣਾਇਆ ਕਿ ਬਈ ਉਹ ਵੀ ਤੁਹਾਡੇ ਤੋਂ ਲੈ ਲਿਆ। ਔਰ ਇਹਦੇ ਥੱਲੇ ਤਾਂ ਈਵਨ ਜਿਹੜੀ ਮਰਜ਼ੀ ਸਟੇਟ ਨੂੰ ਤੋੜ ਕੇ ਜਿੱਧਰ ਮਰਜ਼ੀ ਰਲਾ ਦੇਣ। ਸੋ ਮੈਂ ਸਮਝਦਾ ਹਾਂ ਕਿ ਬਈ ਇਹ ਡਿਸੀਜਨ ਜਿਹੜਾ ਹੈ ਕਸ਼ਮੀਰੀਆਂ ਦਾ ਤਾਂ ਜੋ ਹੋਇਆ ਸੋ ਹੋਇਆ ਹੀ ਹੋਇਆ, ਲੇਕਿਨ ਇਹ ਬਹੁਤ ਵੱਡਾ ਜਿਹੜਾ ਇਹ ਚੈਲੰਜ ਬਣ ਕੇ ਖਲੋ ਗਿਆ। ਇਸ ਵੇਲੇ ਸਿੰਪਲ ਮੈਜੋਰਿਟੀ ਦੇ ਨਾਲ ਪਾਰਲੀਮੈਂਟ ਦੇ ਵਿੱਚ ਕੋਈ ਵੀ ਲੈਜਿਸਲੇਸ਼ਨ ਪਾਸ ਕਰਕੇ ਤੁਹਾਡੀ ਸਟੇਟ ਦੀ ਹੋਂਦ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ, ਜਿਵੇਂ ਕਿ ਜੰਮੂ ਕਸ਼ਮੀਰ ਸਟੇਟ ਦੀ ਹੋਂਦ ਨੂੰ ਕੀਤਾ ਗਿਆ। ਜੀ ਡਾਕਟਰ ਸਾਹਿਬ, ਬਿਲਕੁਲ ਇੱਕ ਵੱਡਾ ਸਵਾਲ ਹੈ ਸਾਡੇ ਸਾਰਿਆਂ ਦੇ ਸਾਹਮਣੇ ਇਸ ਵਕਤ। ਸੋ ਵਿਊਅਰਸ, ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਕੰਟੀਨਿਊ ਕਰਾਂਗੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਸਾਹਿਬ, ਗੱਲ ਕਰੀਏ ਹੁਣ ਜਿਹੜੀ ਗਜ਼ਾ ਦੇ ਵਿੱਚ ਸੀਜ਼ਫਾਇਰ ਦਾ ਰੈਜ਼ੋਲੂਸ਼ਨ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ, ਉਹਦੇ ਤੇ ਜਿਹੜੀ VOTING ਹੋਈ ਹੈ, ਉਹਦੇ ਤੇ ਥੋੜਾ ਜਿਹਾ ਉਹਦੀਆਂ ਡਿਟੇਲਸ ਵੀ ਸਾਂਝੀਆਂ ਕਰੋ, ਤੇ ਨਾਲ ਹੀ ਇੰਡੀਆ ਵੱਲੋਂ ਜਿਹੜਾ ਇਹਦੇ ਹੱਕ ਦੇ ਵਿੱਚ ਵੋਟ ਪਾਈ ਹੈ, ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੰਡੀਆ ਦਾ ਸਟੈਂਡ ਕਿਹੜੇ ਟਾਈਮ ਦੇ ਉੱਤੇ ਕੀ ਹੁੰਦਾ, ਉਹ ਅੰਦਾਜ਼ਾ ਲਾਉਣਾ ਵੀ ਔਖਾ ਹੁੰਦਾ, ਤੇ ਬਹੁਤੀ ਵਾਰੀ ਮਤਲਬ ਉਹਨਾਂ ਦਾ ਜਿਹੜਾ ਡਿਫਰੈਂਟ ਕਿਸਮ ਦੀ ਜਿਹੜੀ ਰਣਨੀਤੀ ਚੱਲ ਰਹੀ ਹੈ, ਤੇ ਉਹ ਜਿਹੜੀ ਜੀਓਪੋਲਿਟਿਕਸ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਇੰਟਰਨੈਸ਼ਨਲ ਅਰੀਨਾ ਦੇ ਵਿੱਚ, ਉਹ ਚੇਂਜ ਹੁੰਦੀ ਨਜ਼ਰ ਆਉਂਦੀ ਹੈ। ਕਿਵੇਂ ਦੇਖ ਰਹੇ ਹੋ? ਦੇਖੋ, ਹੈ ਤਾਂ ਇੱਕ ਪੋਪੂਲਰ ਐਕਸਪ੍ਰੈਸ਼ਨ ਹੈ ਸਾਡੇ ਖਿੱਤੇ ਦੀ ਕਿ ਕਊਆ ਚਲਾ ਹੰਸ ਕੀ ਚਾਲ ਆਪਣੀ ਭੂਲ ਗਿਆ। ਹੁਣ ਹੁੰਦਾ ਇਹ ਹੈ ਵੀ ਕਾਂ ਨੇ ਕਾਂ ਰਹਿਣਾ ਹੁੰਦਾ, ਹੰਸ ਨੇ ਹੰਸ ਰਹਿਣਾ ਹੁੰਦਾ, ਤੇ ਜੇ ਕਾਂ ਹੰਸ ਬਣਨ ਦੀ ਕੋਸ਼ਿਸ਼ ਕਰੇ, ਹੰਸ ਤਾਂ ਉਸ ਤੋਂ ਬਣਿਆ ਨਹੀਂ ਜਾਣਾ, ਤੇ ਜਿਹੜੀ ਉਸ ਦੀ ਆਪਣੀ ਔਕਾਤ ਹੈ, ਆਪਣੀ ਉਹਦੀ ਚਾਲ ਹੈ, ਜਾਂ ਆਪਣਾ ਜੋ ਉਹਦਾ ਵਜੂਦ ਹੈ, ਉਹ ਵੀ ਖਤਰੇ 'ਚ ਚਲਾ ਜਾਂਦਾ। ਸੋ ਭਾਰਤ ਦੇ ਮਾਮਲੇ 'ਚ ਮੈਂ ਦੇਖਦਾ, ਕਿਉਂਕਿ ਇਹ ਨਹੀਂ ਹੈ ਕਿ ਵੀ ਅਸੀਂ ਕਿਉਂਕਿ ਖਾਲਿਸਤਾਨ ਉਹਨਾਂ ਦੇ ਕਬਜ਼ੇ ਤੋਂ ਲਿਬਰੇਟ ਕਰਾਉਣ ਦੇ ਲਈ ਇੱਕ ਰੈਵੋਲੂਸ਼ਨਰੀ ਰਾਹ ਨੂੰ ਚੁਣਿਆ, ਇਸ ਲਈ ਅਸੀਂ ਹਰ ਗੱਲ ਨੂੰ ਹੀ ਜਿਹੜਾ ਨੈਗੇਟ ਕਰਨਾ ਹੁੰਦਾ, ਇਵੇਂ ਵੀ ਨਹੀਂ ਹੈ। ਜੇ ਤੁਸੀਂ ਈਵਨ ਓਬਜੈਕਟਿਵਲੀ ਵੀ ਇਸ ਪੀਰੀਅਡ ਦੇ ਵਿੱਚ ਦੇਖੋ ਕਿ ਬੇਸ਼ੱਕ ਨਹਿਰੂ ਜਾਂ ਦੂਸਰੀ ਜਿਹੜੀ ਨਸਲ 47 ਤੋਂ ਬਾਅਦ ਜਿਨ੍ਹਾਂ ਦੇ ਕੋਲ ਪਾਵਰ ਆਈ, ਸਿੱਖਾਂ ਦੇ ਮਾਮਲੇ 'ਚ ਤਾਂ ਇਹ ਸਾਰੀਆਂ ਹੀ ਤਰ੍ਹਾਂ ਜਿਹੜੀਆਂ ਨੇ ਇਹਨਾਂ ਦਾ ਇੱਕੋ ਜਿਹਾ ਹੀ ਸਿੱਖ ਵਿਰੋਧੀ ਇਹਨਾਂ ਦਾ ਵਰਤਾਰਾ ਹੈ ਔਰ ਇਸ ਕਿਸਮ ਦੀ ਸੋਚ ਰਹੀ ਹੈ। ਪਰ ਜੇ ਭਾਰਤ ਦੇ ਐਂਗਲ ਤੋਂ ਦੇਖਿਆ ਜਾਏ ਤਾਂ ਨਹਿਰੂ ਔਰ ਉਹਨਾਂ ਦੀ ਜਿਹੜੀ ਕਾਟਰੀ ਸੀ, ਉਹਨਾਂ ਨੇ ਜਿਹੜਾ ਜਿਸ ਅੰਦਾਜ਼ ਦੇ ਵਿੱਚ ਦੋਨੋਂ ਹੀ ਤਰ੍ਹਾਂ ਨੂੰ, ਬੇਸ਼ੱਕ ਪਾਲਿਸੀਜ਼ ਉਹ ਸੈਂਟਰਲਾਈਜ਼ ਸੋਵੀਅਤ ਯੂਨੀਅਨ ਦੀਆਂ ਫਾਲੋ ਕਰਦੇ ਸੀ, ਪਰ ਅਮਰੀਕਾ ਦੇ ਨਾਲ ਵੀ ਉਹਨਾਂ ਨੇ, ਜਦੋਂ ਅਸੀਂ ਦੇਖਦੇ ਹਾਂ ਕੈਨੇਡਾ ਦੇ ਨਾਲ ਚਾਈਨਾ ਦੇ ਨਾਲ ਟਕਰਾਅ 1962 'ਚ ਹੁੰਦਾ ਹੈ, ਰਸ਼ੀਆ ਨੇ ਤਾਂ ਚਾਈਨਾ ਨੂੰ ਬ੍ਰਦਰ ਹੀ ਕਹਿੰਦੇ ਸੀ, ਉਦੋਂ ਹੈਲਪ ਨਹੀਂ ਕੀਤੀ। ਅਮਰੀਕਾ ਦੇ ਪ੍ਰੈਜ਼ੀਡੈਂਟ ਕੈਨੇਡੀ ਜਾਂ ਦੂਜਿਆਂ ਨੇ ਇਹਨਾਂ ਦੇ ਜਹਾਜ਼ ਵੀ ਪਹੁੰਚੇ, ਮਦਦ ਵੀ ਹੋਈ, ਦੂਸਰਾ ਵੀ ਹੋਇਆ।
ਸੋ ਉਹਨਾਂ ਨੇ ਘੱਟੋ ਘੱਟ ਇੱਕ ਬੈਲੈਂਸ ਜਿਹਾ ਰੱਖਣ ਦੀ ਕੋਸ਼ਿਸ਼ ਕੀਤੀ। ਔਰ ਈਵਨ ਇੰਦਰਾ ਗਾਂਧੀ ਨੇ ਜਦੋਂ ਸਟੇਟ ਆਫ ਐਮਰਜੈਂਸੀ ਲਾਈ, ਇਹ ਵੀ ਉਹ ਪੀਰੀਅਡ ਸੀ ਜਦੋਂ ਕਿ ਇਸ ਨੂੰ ਇੰਦਰਾ ਗਾਂਧੀ ਨੂੰ ਇਹ ਲੱਗਾ ਕਿ ਵੀ ਵੈਸਟਰਨ ਮੁਲਕ ਜਿਹੜੇ ਨੇ ਉਹ ਮੈਨੂੰ ਕ੍ਰਿਟਿਸਾਈਜ਼ ਕਰ ਰਹੇ ਨੇ ਔਰ ਮੈਂ ਜਿਹੜਾ ਵਾਪਸ ਉਹਨਾਂ ਨੂੰ ਜਿਹੜਾ ਉਹ ਡੈਮੋਕ੍ਰੇਸੀ ਵੱਲ ਲਿਆਵਾਂ ਜਾਂ ਮੈਂ ਇਲੈਕਸ਼ਨਾਂ ਕਰਾਵਾਂ। ਹੁਣ ਇਹਨਾਂ ਹਾਲਾਤਾਂ 'ਚ ਜਿਹੜਾ ਈਵਨ ਇਹ ਗੱਲ ਸ਼ਾਇਦ ਬਹੁਤਿਆਂ ਲਈ ਦਿਲਚਸਪੀ ਦਾ ਬਾਇਸ ਹੋਏ ਜੀ ਕਿ 1947 'ਚ ਜਦੋਂ ਫਲਸਤੀਨ ਨੂੰ ਡਿਵਾਈਡ ਕਰਕੇ ਇਜ਼ਰਾਈਲ ਔਰ ਫਲਸਤੀਨ ਬਣਾਉਣ ਦੀ ਗੱਲ ਆਈ ਤੇ ਇੰਡੀਆ ਦੀ ਵੋਟ ਦੇ ਅਗੇਂਸਟ ਸੀ। ਇੰਡੀਆ ਇਜ਼ਰਾਈਲ ਦੇ ਹੱਕ 'ਚ, ਇਜ਼ਰਾਈਲ ਬਣਾਉਣ ਦੇ ਹੱਕ 'ਚ ਨਹੀਂ ਸੀ। ਇੰਡੀਆ ਦਾ ਸਟੈਂਡ ਸੀ ਕਿ ਫਲਸਤੀਨ ਦੇ ਵਿੱਚ ਹੀ ਜੇ ਯਹੂਦੀਆਂ ਨੇ ਵੀ ਰਹਿਣ ਵਨ ਨੇਸ਼ਨ ਪਾਰਟ ਹੋਏ। ਹੁਣ ਇਸ ਤੋਂ ਬਾਅਦ ਨਹਿਰੂ ਈਰਾ ਜਿਹੜਾ ਸੀ ਜਾਂ ਜਿਹੜਾ ਇੰਦਰਾ ਗਾਂਧੀ ਈਰਾ ਤੱਕ ਵੀ ਕਾਇਮ ਰਿਹਾ, ਹੁਣ ਤੱਕ ਵੀ ਕਾਇਮ ਰਿਹਾ, 1991 ਤੱਕ ਜਦੋਂ ਕਿ ਪਹਿਲੀ ਵਾਰ ਨਰਸਿਮਹਾ ਰਾਓ ਦੇ ਵੇਲੇ ਇਹਨਾਂ ਦਾ ਕੌਂਸੂਲੇਟ ਖੋਲ੍ਹਿਆ ਗਿਆ ਇਜ਼ਰਾਈਲ ਦਾ, ਕਿ ਇਹਨਾਂ ਨੇ ਫਲਸਤੀਨ ਨੂੰ ਮਾਨਤਾ ਵੀ ਦਿੱਤੀ। ਇੰਡੀਆ ਨੇ ਯਾਸਰ ਅਰਾਫਾਤ ਜਿਹੜਾ ਹੈ ਉਹ ਫ੍ਰੀਕੁਐਂਟ ਵਿਜ਼ਿਟਰ ਵੀ ਸੀ, ਮਦਦ ਵੀ ਕਰਦੇ ਸੀ। ਔਰ ਇਹ ਜਿਹੜਾ ਜਦੋਂ ਔਸਲੋ ਅਕੋਰਡ 1997 ਤੱਕ ਪਹੁੰਚਦਿਆਂ ਹੁੰਦਾ, 1993 ਤੋਂ ਲੈ ਕੇ 97 ਤੱਕ ਸ਼ਾਇਦ ਇਸੇ ਇਹਨਾਂ ਵਰਿਆਂ 'ਚ ਹੀ ਸੀ, ਉਦੋਂ ਇੰਡੀਆ ਨੇ 2 ਸਟੇਟ ਸੋਲੂਸ਼ਨ ਦੀ ਹਮਾਇਤ ਕੀਤੀ ਕਿ ਹੋਣਾ ਚਾਹੀਦਾ। ਲੇਕਿਨ ਔਰ ਵਾਜਪਾਈ ਨੇ ਵੀ ਉਸ ਬੈਲੈਂਸ ਨੂੰ ਰੱਖਿਆ, ਭਾਵੇਂ ਉਹ ਬੀਜੇਪੀ ਦਾ ਹੀ ਸੀ ਜੀ। ਮੋਦੀ ਨੇ ਆਂਦਿਆਂ ਹੀ ਜਿਹੜਾ ਵੱਡਾ ਉਲਾਰ ਜਿਸ ਅੰਦਾਜ਼ ਦੇ ਵਿੱਚ ਇੰਡੀਅਨ ਏਜੰਸੀਆਂ ਮੋਸਾਦ ਦੇ ਢਹਿ ਚੜ੍ਹੀਆਂ, ਜੋ ਮਾਡਲ ਕਸ਼ਮੀਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਫਾਲੋ ਕੀਤਾ ਜਾ ਰਿਹਾ, ਉਹੀ ਮੋਸਾਦ ਮਾਡਲ ਹੈ ਜੋ ਕਿ ਉਹ ਫਲਸਤੀਨੀਆਂ ਨਾਲ ਕਰ ਰਹੇ ਨੇ। ਡੈਮੋਗ੍ਰਾਫੀ ਬਦਲਣ ਦਾ ਵੀ, ਟਾਰਚਰ ਦੇ ਤਰੀਕੇ ਵੀ, ਔਰ ਉਹ ਸਾਰੇ ਜਿਹੜੇ ਬੁਲਡੋਜ਼ ਕਰਨ ਦੀ ਲਾਈਨ ਹੈ ਕਿ ਵੀ ਤੁਸੀਂ ਜੋ ਯੋਗੀ ਨੇ ਯੂਪੀ 'ਚ ਕੀਤਾ ਜਾਂ ਸ਼ਿਵਰਾਜ ਚੌਹਾਨ ਨੇ ਮੱਧ ਪ੍ਰਦੇਸ਼ 'ਚ ਕੀਤਾ ਜਾਂ ਈਵਨ ਮਨੋਹਰ ਲਾਲ ਖੱਟੜ ਨੇ ਨੂਹ 'ਚ ਕੀਤਾ, ਇਹ ਐਗਜ਼ੈਕਟਲੀ ਉਹੀ। ਤੇ ਤੁਸੀਂ ਕੋਈ ਕਨਸਟੀਟਿਊਸ਼ਨ ਦੀ ਪਰਵਾਹ ਨਾ ਕਰੋ, ਬੁਲਡੋਜ਼ਰ ਲਿਆਓ, ਉਹਨਾਂ ਦਾ ਸਭ ਕੁਝ ਜਿਹੜਾ ਉਹ ਡਿਸਟਰੋਏ ਕਰ ਦਿਓ, ਉਹਨਾਂ ਨੂੰ ਇਕਨੋਮਿਕਲੀ ਜਿਹੜਾ ਉਹਨਾਂ ਨੂੰ ਜਿਹੜਾ ਉਹ ਭਿਖਾਰੀ ਬਣਾ ਦਿਓ। ਹੁਣ ਇਸ ਸਭ ਦੇ ਚੱਲਦਿਆਂ ਮੋਦੀ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਜਿਹਨੇ ਵਿਜ਼ਿਟ ਕੀਤਾ ਨੇਤਨਯਾਹੂ ਨੂੰ। ਫਿਰ ਇਹ ਜਦੋਂ ਵੀ ਦੇਖੋ ਇਹ ਜਿਹੜਾ ਇਸ ਲੈਵਲ ਦੇ ਉੱਤੇ ਜਿਹੜੀਆਂ ਏਜੰਸੀਜ਼ ਦੀ ਡੀਲ ਹੁੰਦੀ ਹੈ ਉਹ ਵਿਦਆਊਟ ਕੀਮਤ ਤਾਰੇ ਨਹੀਂ ਹੁੰਦੀ। ਜੇ ਇਹ ਸਾਹਮਣੇ ਆਇਆ ਕਿ ਪੈਗਾਸਸ ਜਿਹੜਾ ਸਿਰਫ ਮੋਸਾਦ ਦੇ ਕੋਲ ਸੀ, ਉਹ ਇੰਡੀਆ ਨੇ ਲੈ ਕੇ ਆਪਣੇ ਐਕਟਿਵਿਸਟ ਪੱਤਰਕਾਰਾਂ ਔਰ ਉਹਨਾਂ ਦੇ ਫੋਨਾਂ 'ਚ ਵਾੜਿਆ, ਤੇ ਇਹਦਾ ਇੰਡੀਆ ਨੇ ਉਹਨਾਂ ਨੂੰ ਕੀ ਦਿੱਤਾ? ਸੋ ਜ਼ਾਹਰ ਹੈ ਹਥਿਆਰ ਤਾਂ ਖਰੀਦੇ 5-6 ਬਿਲੀਅਨ ਡਾਲਰ ਦੇ ਤੱਕ ਜਿਹੜਾ ਇਹਨਾਂ ਦਾ ਭਾਅ ਪਹੁੰਚ ਗਿਆ। ਪਰ ਇਸ ਸਭ ਦੇ ਚੱਲਦੇ ਆ ਜਦੋਂ ਹਮਾਸ ਨੇ 7 ਅਕਤੂਬਰ ਨੂੰ ਅਟੈਕ ਕੀਤਾ, ਇਹ ਕੰਡੈਮਨੇਬਲ ਹੈ ਕਿ 200-300 ਉਹਨਾਂ ਨੇ ਅਗਵਾ ਕੀਤੇ। ਦੂਜਾ, ਲੇਕਿਨ ਜਿਸ ਹੱਦ ਤੱਕ ਜਾ ਕੇ ਬਿਲਕੁਲ ਬੇਪਰਵਾਹ ਹੋ ਕੇ ਮੋਦੀ ਨੇ ਨੇਤਨਯਾਹੂ ਦੇ ਨਾਲ, ਔਰ ਅੱਜ ਵੀ ਤੁਸੀਂ ਇੰਡੀਆ ਦੇ ਵਿੱਚ ਦੇਖੋਗੇ ਕਿ RSS ਔਰ BJP ਦੇ ਲੀਡਰਾਂ ਵਰਕਰਾਂ ਦੇ ਘਰਾਂ ਦੇ ਬਾਹਰ ਇਜ਼ਰਾਈਲ ਦੇ ਝੰਡੇ ਲੱਗੇ ਹੋਏ ਨੇ ਜੀ। ਜਿੰਨਾ ਫਲੱਡ ਆਫ ਸਪੋਰਟ ਔਰ ਈਵਨ ਟਵੀਟ ਰਾਹੀਂ ਔਰ ਦੂਜੇ ਰਾਹੀਂ ਮੁਸਲਮਾਨਾਂ ਦੇ ਖਿਲਾਫ ਜਿਹੜਾ ਨੈਰੇਟਿਵ ਹਿੰਦੂ ਤਵੀਆਂ ਨੇ ਬਣਾਇਆ, ਉਹਨੇ ਇਨਫੈਕਟ ਜਿਹੜੇ ਇਹਨਾਂ ਦੇ ਨਾਲ ਹਮਦਰਦੀ ਰੱਖਣ ਵਾਲੇ ਵੀ, ਭਾਵੇਂ ਉਹ UAE ਵਰਗੇ ਜਾਂ ਸਾਊਦੀ ਅਰੇਬੀਆ ਵਰਗੇ ਔਰ ਖਾਸ ਤੌਰ ਤੇ ਕਤਰ, ਦੋਹਾ, ਜਿਨ੍ਹਾਂ ਨੇ ਆਲਰੇਡੀ ਇਹਨਾਂ ਦੇ ਆਰਟੀਫੀਸ਼ੀਅਲ ਫੜੇ ਸੀ ਜਿਹੜੇ ਮੋਸਾਦ ਦੇ ਲਈ ਜਸੂਸੀ ਕਰ ਰਹੇ ਸੀ, ਨੇਵੀ ਦੇ ਹਾਇਰ ਅਪ, ਉਹਨਾਂ ਦਾ ਜਦੋਂ ਦਬਾਅ ਬਣਿਆ ਤੇ ਇਹਨਾਂ ਨੂੰ ਸਮਝ ਆਇਆ ਵੀ ਅਸੀਂ ਤਾਂ ਇਸ ਸਾਰੇ ਮਾਮਲੇ ਦੇ ਵਿੱਚ ਬਹੁਤ ਇੱਕ ਪਾਸੜ ਲਾਈਨ ਲੈ ਲਈ। ਉਹੀ ਲਾਈਨ ਇਹਨਾਂ ਦੀ UN ਸਿਕਿਉਰਿਟੀ ਕੌਂਸਲ ਜਾਂ ਜਨਰਲ ਅਸੈਂਬਲੀ ਦੇ ਰੈਜ਼ੋਲੂਸ਼ਨ, ਸਿਕਿਉਰਿਟੀ ਕੌਂਸਲ ਦੇ ਤਾਂ ਮੈਂਬਰ ਨਹੀਂ ਹੈਗੇ, ਜਨਰਲ ਅਸੈਂਬਲੀ ਵੇਲੇ ਵੀ ਹੋਇਆ। ਹੁਣ ਜਦੋਂ ਕਿ ਇੱਕ ਫੇਜ਼ ਖਤਮ ਹੋਇਆ, ਇੱਕ ਹਫ਼ਤਾ ਆਲਮੋਸਟ ਸੀਜ਼ ਫਾਇਰ ਚੱਲਿਆ ਔਰ ਉਹਦੇ 'ਚ ਸਵੈਪਿੰਗ ਆਫ ਦਾ ਪ੍ਰਿਜ਼ਨਰਸ, ਉਹਨਾਂ ਨੇ ਇੱਕ ਦੇ ਪਿੱਛੇ 3 ਫਲਸਤੀਨੀ ਜਿਹੜੇ ਇਹਨਾਂ ਦੀਆਂ ਜੇਲ੍ਹਾਂ 'ਚ ਸੀ ਉਹ ਛੁਡਾਏ। ਤੇ ਇੱਕ ਡਿਮਾਂਡ ਜਿਹੜੀ ਦੁਨੀਆ ਭਰ ਦੇ ਵਿੱਚ ਉੱਠੀ ਉਹ ਇਹ ਸੀ ਕਿ ਬਈ ਇਹਨੂੰ ਪਰਮਾਨੈਂਟ ਸੀਜ਼ ਫਾਇਰ ਕੀਤਾ ਜਾਏ। ਆਲਰੇਡੀ 12 ਲੱਖ ਦੇ ਕਰੀਬ ਲੋਕ ਬੇਘਰੇ ਹੋ ਚੁੱਕੇ ਨੇ, 16,000 ਤੋਂ ਜ਼ਿਆਦਾ ਮਾਰੇ ਗਏ ਨੇ, 30,000 ਤੋਂ ਜ਼ਿਆਦਾ ਜ਼ਖਮੀ ਨੇ, ਔਰ ਇਹ ਸਿਵਿਲੀਅਨਸ ਦਾ, ਔਰ ਜਿਹਨੂੰ ਜਿਸ ਦੇ ਉੱਤੇ ਈਵਨ UN ਸੈਕਟਰੀ ਜਨਰਲ ਨੇ UN ਚਾਰਟਰ ਦਾ ਸਪੈਸ਼ਲ ਕਲੌਜ਼ ਜਿਹੜਾ ਉਸ ਨੂੰ ਇਨਵੋਕ ਕਰਕੇ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਵੀ ਸੱਦੀ, ਹਾਲਾਂ ਅਮਰੀਕਾ ਨੇ ਉਹਨੂੰ ਫਿਰ ਵੀਟੋ ਕਰਤਾ। ਪਰ ਇਹ ਜਿਹੜਾ ਹੁਣ ਸੈਕੰਡ ਫੇਜ਼ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਜਿਹਦੇ 'ਚ ਕਿ ਬਰਬਾਦੀ ਔਰ ਈਵਨ 19 ਲੋਕਾਂ ਨੂੰ ਲਗਭਗ ਮਿਲੀਅਨ ਤੋਂ ਜ਼ਿਆਦਾ 19 ਥਾਂ ਹੈ ਜਿੰਨੇ ਹੀਥਰੋ ਏਅਰਪੋਰਟ ਦੀ ਥਾਂ ਹੈ,
ਔਰ ਫਿਰ ਈਵਨ ਬਾਈਡਨ ਜਿਨ੍ਹਾਂ ਨੇ ਕੱਲ੍ਹ ਹੀ ਆਪਣੀ ਇੱਕ ਫੰਡ ਰੇਜ਼ਿੰਗ ਡਿਨਰ ਦੇ ਵੇਲੇ ਕਿਹਾ ਕਿ ਭਾਵੇਂ ਅਸੀਂ ਇਜ਼ਰਾਈਲ ਦੇ ਨਾਲ ਖੜੇ ਹਾਂ, ਉਹਦਾ ਹੱਕ ਹੈ ਹਮਾਸ ਤੋਂ ਆਪਣੇ ਆਪ ਨੂੰ ਡਿਫੈਂਡ ਕਰਨਾ, ਪਰ ਇਹ ਵਰਲਡ ਓਪੀਨੀਅਨ ਹੁਣ ਇਜ਼ਰਾਈਲ ਗਵਾ ਰਿਹਾ ਆਪਣਾ। ਈਵਨ ਕੈਨੇਡਾ ਔਰ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰਸ ਨੇ ਵੀ ਜੁਆਇੰਟ ਸਟੇਟਮੈਂਟ ਅੱਜ ਉਹਨਾਂ ਦੀ ਮੀਡੀਆ 'ਚ ਆਈ ਹੈ, ਜਿਹਦੇ 'ਚ ਉਹਨਾਂ ਨੇ ਇਜ਼ਰਾਈਲ ਨੂੰ ਕਿਹਾ ਵੀ ਫੌਰਨ ਸੀਜ਼। ਹੁਣ ਜਦੋਂ ਰੰਗ ਬਦਲਿਆ ਤੇ ਇਹਦਾ ਨਤੀਜਾ ਇਹ ਹੈ ਕਿ ਹੁਣ ਜਿਹੜਾ ਕੱਲ UN ਜਨਰਲ ਅਸੈਂਬਲੀ ਦੇ ਵਿੱਚ ਗਜ਼ਾ ਦੇ ਵਿੱਚ ਸੀਜ਼ ਫਾਇਰ ਦਾ ਰੈਜ਼ੋਲੂਸ਼ਨ ਆਇਆ, ਜਿਸ ਨੂੰ ਜਿਹੜਾ ਅਡਾਪਟ ਕੀਤਾ ਗਿਆ, 153 ਵੋਟਾਂ ਜਿਹੜੀਆਂ ਨੇ ਉਹਦੇ ਹੱਕ 'ਚ ਪਈਆਂ, 22 ਮੁਲਕ ਜਿਹੜੇ ਨੇ ਉਹਨਾਂ ਨੇ ਐਬਸਟੇਨ ਕੀਤਾ ਤੇ 10 ਵੋਟਾਂ ਜਿਹੜੀਆਂ ਨੇ ਉਹ ਅਗੇਂਸਟ ਗਈਆਂ। ਲੇਕਿਨ ਅਮਰੀਕਾ ਨੇ ਵੀ ਹਮਾਇਤ ਕੀਤੀ ਹੈ ਇਹਦੀ ਜਿਹੜਾ, ਔਰ ਇੰਡੀਆ ਨੇ ਵੀ ਇਸ ਦੇ ਹੱਕ ਦੇ ਵਿੱਚ ਵੋਟ ਪਾਈ ਹੈ, ਕਿਉਂਕਿ ਇਸ ਤੋਂ ਪਹਿਲਾਂ ਇੰਡੀਆ ਜਿਹੜਾ ਅਕਤੂਬਰ 'ਚ ਉਹਨੇ ਐਬਸਟੇਨ ਕੀਤਾ ਸੀ ਜਨਰਲ ਅਸੈਂਬਲੀ ਦੇ ਰੈਜ਼ੋਲੂਸ਼ਨ ਦੇ ਵੇਲੇ। ਔਰ ਹੁਣ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਿਹੜਾ ਰੈਜ਼ੋਲੂਸ਼ਨ ਹੈ, ਜਿਹੜਾ 193 ਮੈਂਬਰੀ UN ਜਨਰਲ ਅਸੈਂਬਲੀ ਨੇ ਦੀ ਡਰਾਫਟ ਰੈਜ਼ੋਲੂਸ਼ਨ ਦੇ ਤੌਰ ਤੇ ਅਡਾਪਟ ਕੀਤਾ, ਇਹਨੂੰ ਸਪਾਂਸਰ ਕੀਤਾ ਗਿਆ ਸੀ ਅਲਜੀਰੀਆ, ਬਹਿਰੀਨ, ਇਰਾਕ, ਕੁਵੈਤ, ਓਮਾਨ, ਕਤਰ, ਸਾਊਦੀ ਅਰੇਬੀਆ, ਯੂਨਾਈਟਿਡ ਅਰਬ ਐਮਿਰੇਟਸ ਤੇ ਫਲਸਤੀਨ ਵੱਲੋਂ ਕਿ ਇਮੀਡੀਏਟ ਹਿਊਮੈਨੀਟੇਰੀਅਨ ਸੀਜ਼ ਫਾਇਰ ਇਨ ਗਜ਼ਾ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਸੀ ਕਿ ਬਈ ਸਾਰੀਆਂ ਹੀ ਪਾਰਟੀਆਂ ਇੰਟਰਨੈਸ਼ਨਲ ਲਾਅ ਨੂੰ ਬੇਲ ਕਰਨ, ਖਾਸ ਤੌਰ ਤੇ ਪ੍ਰੋਟੈਕਸ਼ਨ ਆਫ ਦਾ ਸਿਵਿਲੀਅਨਸ। ਸੋ ਅਸੀਂ ਸਮਝਦੇ ਹਾਂ ਕਿ ਬਈ ਹੁਣ ਤਾਂ ਕੁਛ ਤਾਂ ਕਹਿਣਗੇ ਦੇਰ ਆਏ। ਹਾਲਾਂਕਿ ਇਸ ਰੈਜ਼ੋਲੂਸ਼ਨ ਦਾ ਵੀ ਕੋਈ ਮਤਲਬ ਹੈ, ਇਜ਼ਰਾਈਲ ਨੇ ਕੋਈ ਹਟਿਆ ਨਹੀਂ ਹੈ। ਅਮਰੀਕਾ ਨੇ ਵੀ ਜਿਹੜਾ ਵੱਧਦਾ ਕ੍ਰਿਟਿਸਿਜ਼ਮ ਹੈ, ਬਹੁਤ ਵੱਡਾ ਪ੍ਰੋਟੈਸਟ ਜਿਹੜਾ ਹੈ ਇੱਥੇ ਵੀ ਹੋਇਆ ਹੈ, ਯੂਰਪ ਦੇ ਵਿੱਚ ਵੀ ਪ੍ਰੋਟੈਸਟ ਚੱਲ ਰਹੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਕਿ ਇਹ ਹੁੰਦਾ ਕਿ ਜਦੋਂ ਤੁਸੀਂ ਜਿਸ ਦੇ ਲਈ ਅੰਗਰੇਜ਼ੀ ਦਾ ਲਫ਼ਜ਼ ਟਰਨ ਕੋਟ ਹੈ, ਵੈਸੇ ਤਾਂ ਟਰਨ ਕੋਟ ਉਹ ਹੈ ਵੀ ਜਿਹਦਾ ਕੋਈ ਇਮਾਨ ਨਹੀਂ ਹੈ, ਅਸੀਂ ਦੋਗਲਾ ਲਫ਼ਜ਼ ਵੀ ਕਹਿੰਦੇ ਹਾਂ ਔਰ ਦਲ ਬਦਲੂ ਵੀ ਕਹਿੰਦੇ ਹਾਂ, ਪਰ ਇਹ ਸਾਰੇ ਨੇ ਇੰਡੀਆ ਨੂੰ ਕਾਫੀ ਐਕਸਪੋਜ਼ ਕੀਤਾ ਹੈ ਉਹਦੀ ਫੋਰਨ ਪਾਲਿਸੀ ਨੂੰ। ਜੀ ਡਾਕਟਰ ਸਾਹਿਬ, ਬਿਲਕੁਲ ਸਾਡਾ ਸਮਾਂ ਜਿਹੜਾ ਉਹ ਹੋ ਰਿਹਾ ਹੈ ਸਮਾਪਤ, ਤੇ ਮੈਂ ਲੈਣੇ ਨੇ ਮੈਸੇजेस ਵਗੈਰਾ ਤੁਸੀਂ ਉਹ ਕਰਨੇ ਹੈਗੇ ਆ ਜੀ। ਤੁਸੀਂ YouTube ਤੇ ਦੇਖੋ। ਨੂੰ ਜਤਿੰਦਰ ਸਿੰਘ ਤੋਂ ਸੁਖਵਿੰਦਰ ਬੱਚੂ ਜਿਹੜੇ ਹੈਗੇ ਆ, ਮਤਲਬ ਸਾਰਿਆਂ ਨੇ ਫਤਿਹ ਸਾਂਝੀ ਕੀਤੀ ਹੈ ਤੇ ਖਾਲਿਸਤਾਨ ਜ਼ਿੰਦਾਬਾਦ ਜਿਹੜਾ ਹੈਗਾ ਉਹ ਲਿਖਿਆ ਆ। ਹਰਦੀਪ ਸਿੰਘ, ਅਮਰਜੀਤ ਸੈਣੀ, ਜਤਿੰਦਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਕਹਿੰਦੇ ਆ ਵੀ ਸੱਚੋ ਸੱਚ ਆਏ ਓਪਨਰ ਹੈ ਸਿੱਖਾਂ ਦੇ ਲਈ ਡਾਕਟਰ ਸਾਹਿਬ, ਤੇ ਸਾਰਿਆਂ ਨੂੰ ਜ਼ਿੰਦਾਬਾਦ ਕਿਹਾ ਆ TV 84 ਦੀ ਟੀਮ ਨੂੰ। ਇਸ਼ਪਾਲ ਸਿੰਘ ਨੇ, ਇੰਦਰਜੀਤ ਸਿੰਘ ਸੰਧੂ, ਖਾਲਿਸਤਾਨ ਦੇਸ਼ ਪੰਜਾਬ ਦੀ ID ਤੋਂ ਫਤਿਹ ਸਾਂਝੀ ਕੀਤੀ ਹੈ ਉਹਨਾਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਜ਼ਾਦੀ ਹੀ ਹੱਲ ਹੈ। ਜਗਸੀਰ ਸਿੰਘ ਸਿੱਧੂ, ਗੁਰਨੇਕ ਨਿੱਜਰ, ਜਗਸੀਰ ਸਿੰਘ ਸੰਧੂ ਨੇ ਫਤਿਹ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਲਿਖਿਆ ਲਾਈਵ ਸ਼ੋਅ ਨੂੰ WhatsApp ਗਰੁੱਪਾਂ ਵਿੱਚ ਵੀ ਸ਼ੇਅਰ ਕਰ ਰਹੇ ਹਾਂ ਜੀ। ਧੰਨਵਾਦ ਜਗਸੀਰ ਸਿੰਘ ਜੀ, ਬਹੁਤ ਬਹੁਤ ਤੁਹਾਡਾ। ਸੁਰਿੰਦਰ ਸਿੰਘ ਢਾਲੀਵਾਲ ਵੀ ਫਤਿਹ ਸਾਂਝੀ ਕਰਦੇ ਆ। ਪਰਮਿੰਦਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਫਤਿਹ ਸਾਂਝੀ ਕਰਦੇ ਆ। ਚੜ੍ਹਦੇ ਪੰਜਾਬ ਤੋਂ ਕਾਲਾ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦ ਕਿੰਗਸ ਆਫ ਫੋਰਬਿਡਨ ਕਿੰਗਡਮ, ਖਾਲਿਸਤਾਨ ਜ਼ਿੰਦਾਬਾਦ, ਆਜ਼ਾਦ ਪੰਜਾਬ, ਖਾਲਿਸਤਾਨ ਹੀ ਹੱਲ ਹੈ, ਬਜ਼ੁਰਗੋ ਖਾਲਿਸਤਾਨ ਜ਼ਿੰਦਾਬਾਦ। ਤੇ ਨਿਹੰਗ ਸਿੰਘ ਲਿਖਦੇ ਆ 56 ਟਨ 골ਡ। ਮੇਰੇ ਖਿਆਲ ਇਹ ਜਿਹੜਾ ਇੰਡੀਆ ਦੇ ਹਵਾਲੇ ਨਾਲ ਤੁਸੀਂ ਜ਼ਿਕਰ ਕੀਤਾ ਸੀਗਾ ਫੋਰਨ ਰਿਜ਼ਰਵ ਦਾ, ਉਸ ਟਾਈਮ ਤੇ ਉਹਨਾਂ ਨੇ ਲਿਖਿਆ। ਤੇ ਐਮੀ ਗੁਰਦੁਆਰੇ ਤੋਂ ਕੀਰਤਨ ਜਿਹੜਾ ਹੈਗਾ ਉਹ ਲਿਖਦੇ ਆ ਡਾਕਟਰ ਸਾਹਿਬ ਤੁਸੀਂ ਸਾਡੇ ਵਿਸ਼ਵ ਗੁਰੂ ਦੀ ਬਿਲਕੁਲ ਇੱਜ਼ਤ ਨਹੀਂ ਕਰਦੇ, ਇਹ ਗੱਲ ਠੀਕ ਨਹੀਂ, ਦਿਲ ਤੇ ਨਾ ਲਾਓ, ਪਾਣਾ ਗੱਲ ਖਿਆਲ ਅੱਛਾ ਹੈ। ਬਿਲਕੁਲ ਬਿਲਕੁਲ। ਮੈਂ ਹੁਣ ਜਿਹੜੇ ਚਲੋ ਇਹ ਸਭ ਦਾ ਸ਼ੁਕਰੀਆ। ਫੇਸਬੁੱਕ ਦੇ ਉੱਤੇ ਕਮਲ ਸਿੰਘ ਲਿਖਦੇ ਨੇ, ਕਿਸੇ ਗੋਰੇ ਨੇ ਬਹੁਤ ਸੋਚ ਕੇ ਲਿਖਿਆ ਹੋਣਾ ਹੈ ਕਿ ਹਿੰਦੂ ਦਾ ਮਨ ਬਹੁਤ ਗੁੰਝਲਦਾਰ ਹੈ, ਇਹ ਇਸ ਤਰ੍ਹਾਂ ਜਾਲ ਬੁਣਦਾ ਹੈ ਕਿ ਕਿਸੇ ਧਾਗੇ ਨੂੰ ਖਿੱਚੋ ਸਾਰੀ ਤਾਣੀ ਬਹੁਤ ਉਲਝੀ ਹੋਈ ਦਿਸੇਗੀ। ਕਿਉਂਕਿ ਹੁਣ ਦੇਖੋ ਤੁਸੀਂ ਕਿ ਇਹ ਗੱਲਾਂ ਨੂੰ ਕਿਸ ਤਰ੍ਹਾਂ ਲੋਕ ਮਨਾਂ ਵਿੱਚ ਸਥਾਪਿਤ ਕਰਦਾ ਹੈ। ਸੁਪਰੀਮ ਕੋਰਟ ਦੇ ਜੱਜਾਂ ਦੀ ਪੇਸ਼ਾਕਾਰੀ ਤੇ ਧਾਰਾ 370 ਦੇ ਫੈਸਲੇ ਨਾਲ ਇੱਕ ਤਾਂ ਲੋਕ ਮਨਾਂ ਵਿੱਚ ਉਸ ਦੀ ਪਵਿੱਤਰਤਾ ਤੇ ਉੱਚਤਾ ਨੂੰ ਰੱਬ ਵਾਂਗ ਸਥਾਪਿਤ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਹੀ ਪਸ਼ੂਆਂ ਨੂੰ ਵੀ ਰੱਬ ਬਣਾਇਆ ਹੋਇਆ, ਤੇ ਦੂਜਾ ਕੱਲ ਨੂੰ ਕੋਈ ਹੋਰ ਪਾਰਟੀ ਵੀ ਸੱਤਾ ਵਿੱਚ ਆ ਜਾਏ ਤਾਂ ਉਹ ਕਾਨੂੰਨ ਬਦਲਣ ਬਾਰੇ ਸੋਚ ਹੀ ਨਾ ਸਕੇ, ਕਿਉਂਕਿ ਇਸ ਦੀ ਸੰਵਿਧਾਨਕਤਾ ਸਿੱਧ ਹੋ ਚੁੱਕੀ ਹੈ। ਕੱਲ ਸੰਸਦ ਤੇ ਇੱਕ ਰੱਦੀ ਜਿਹਾ ਹਮਲਾ ਹੋਇਆ, ਜਿਸ ਤਰ੍ਹਾਂ ਦੇ ਤੱਥ ਸਾਹਮਣੇ ਆ ਰਹੇ ਨੇ, ਲੱਗਦਾ ਹੈ ਕਿ ਇਸ ਦੀ ਆੜ ਵਿੱਚ
ਘੱਟ ਗਿਣਤੀਆਂ ਲਈ ਕੋਈ ਹੋਰ ਸਖਤ ਕਾਨੂੰਨ ਬਣਾਇਆ ਜਾ ਸਕਦਾ ਹੈ। ਸਿੱਖ ਦੀ ਕਿਰਪਾਨ ਵੀ ਬਹੁਤ ਚੁੱਭਦੀ ਹੈ ਤੇ ਹੋ ਸਕਦਾ ਉਹ ਹੱਕ ਵੀ ਸੀਮਤ ਕੀਤਾ ਜਾਏ। ਸੋ ਬਹੁਤ ਖੂਬਸੂਰਤ ਐਨਾਲਿਸਿਸ ਹੈ ਕਮਲ ਸਿੰਘ ਹੋਰਾਂ ਦਾ। ਜਿਹੜਾ ਹਿੰਦੂਤਵਾ ਮਾਈਂਡ ਸੈਟ ਹੈ, ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਔਰ ਕਨਵੋਲੂਟਡ ਮਾਈਂਡ, ਜਦੋਂ ਅਸੀਂ ਜਾਲ ਹੈ ਉਹਨਾਂ ਦਾ ਅੰਦਰ, ਜਸਬੀਰ ਸਿੰਘ, ਨਿਰੰਜਨ ਸਿੰਘ, ਰਾਜਵਿੰਦਰ ਸਿੰਘ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਕਿਰਪਾਲ ਸਿੰਘ ਚੀਮਾ, ਉਹਨਾਂ ਦੀ ਇੱਕ ਲਿਖਤ ਮੈਂ ਸਾਂਝੀ ਕਰਾਂਗਾ, ਉਹਨਾਂ ਦੀਆਂ ਦੋ ਨੇ। ਉਹਨਾਂ ਨੇ ਕਿਹਾ ਕਿ ਅਗਲਿਆਂ ਨੇ ਆਜ਼ਾਦੀ ਜਾਂ ਗੁਲਾਮੀ, ਅਗਲਿਆਂ ਨੇ ਤੁਹਾਡੀ ਖਾਸ ਪਹਿਚਾਣ ਨੂੰ ਬੜੀ ਚਲਾਕੀ ਨਾਲ ਆਮ ਆਦਮੀ ਬਣਾ ਕਰਕੇ ਨਾਲ ਹੀ ਤੁਹਾਡੇ ਸਿਰ ਉੱਤੇ ਮੰਗਤਿਆਂ ਵਾਲੀ ਟੋਪੀ ਵੀ ਰੱਖ ਦਿੱਤੀ ਹੈ ਤਾਂ ਕਿ ਦੇਖਣ ਵਿੱਚ ਤੁਸੀਂ ਪੂਰੀ ਤਰ੍ਹਾਂ ਰਾਸ਼ਟਰੀ ਸ਼ੂਦਰ ਲੱਗੋ। ਹੁਣ ਇਸ ਰਾਸ਼ਟਰੀ ਟੋਪੀ ਤੇ ਜੈ ਸ਼੍ਰੀ ਰਾਮ ਭਾਰਤੀ ਜਨਤਾ ਪਾਰਟੀ ਲਿਖੇਗੀ ਤੇ ਲਿਖਣ ਲਈ ਕਲਮ ਬਾਦਲ ਦਲ ਬਣੇਗਾ। ਜਾਗੋ ਭਾਈ ਗੁਰੂ ਦੇ ਨਾਦੀ ਪੁੱਤਰੋ, ਤੇ ਸ਼ੀਸ਼ੇ ਸਾਹਮਣੇ ਹੋ ਕੇ ਆਪਣੇ ਅੰਦਰ ਅਸਲੀ ਤੇ ਖਾਸ ਰਾਜਿਆਂ ਵਾਲੇ ਚਿਹਰੇ ਦੀ ਪਹਿਚਾਣ ਜ਼ਰੂਰ ਕਰਿਆ ਕਰੋ। ਪਿਤਾ ਗੁਰੂ ਹਮੇਸ਼ਾ ਹੁਕਮ ਮੰਨਣ ਵਾਲੇ ਪੁੱਤਰਾਂ ਤੇ ਸਿੱਖਾਂ ਤੇ ਵੀ ਮਾਣ ਕਰਦਾ ਤੇ ਆਪਣੇ ਘਰ ਖਾਲਸਾ ਰਾਜ ਦੀਆਂ ਚਾਬੀਆਂ ਦੇਣ ਵਿੱਚ ਵੀ ਦੇਰ ਨਹੀਂ ਲਾਉਂਦਾ ਭਾਈ। ਫਿਰ ਉਹਨਾਂ ਨੇ ਨੋਟ ਲਿਖਿਆ ਕਿ ਖਾਲਸਾ ਹੀ ਹੈ ਜੋ ਅਕਾਲ ਦੇ ਰਾਜ, ਗੁਰੂ ਦੇ ਰਾਜ, ਖਾਲਿਸਤਾਨ ਨੂੰ ਇਸ ਧਰਤੀ ਤੇ ਜਿਹੜਾ ਉਹ ਪੂਰੀ ਮਨੁੱਖਤਾ ਦੇ ਭਲਾ ਕਰਨ ਦੇ ਸਮਰੱਥ ਹੈ ਭਾਈ। ਅਨੰਦਪੁਰ ਦੇ ਵਾਸੀਓ, ਗੁਰੂ ਵਾਲੇ ਬਣੋ, ਆਪਣੇ ਰਾਜ ਭਾਗ ਦੇ ਮਾਲਕ ਬਣੋ। ਅੱਜ ਫੈਸਲਾ, ਅੰਤ ਫੈਸਲਾ ਤੁਸੀਂ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਔਰ ਇਸੇ ਤਰ੍ਹਾਂ ਸੋਹਣ ਸਿੰਘ ਮਾਇਲ, ਰਾਜਵਿੰਦਰ ਸਿੰਘ, ਪ੍ਰਦੀਪ ਸਿੰਘ ਔਰ ਇਹਨਾਂ ਸਾਰਿਆਂ ਦੀ ਫਤਿਹ ਹੈ। ਔਰ ਨਵਾਸ ਗੁੱਜਰ ਕਹਿੰਦੇ ਨੇ ਇੰਡੀਆ ਸਪੋਰਟ ਸੀਜ਼ ਫਾਇਰ ਇਨ ਫਲਸਤਾਈਨ। On the other hand, OIC opposes Article 370 in Kashmir. ਧੋਬੀ ਕਾ ਕੁੱਤਾ ਘਰ ਕਾ ਨਾ ਕਾਟ ਕਾ। ਨਵਾਸ ਗੁੱਜਰ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ, ਇਹ ਧੋਬੀ ਕਾ ਕੁੱਤਾ ਨਾ ਘਰ ਕਾ ਨਾ ਕਾਟ ਕਾ। ਨਾ ਘਾਟ ਕਾ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਸੀ ਸੱਚੋ ਸੱਚ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਇਵੇਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ। ਆਪਣੇ ਸੁਝਾਅ ਤੇ ਜਿਹੜੇ ਤੁਹਾਡੇ ਸਵਾਲ ਨੇ ਉਹ ਤੁਸੀਂ ਸਾਨੂੰ ਈਮੇਲ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਭੇਜ ਸਕਦੇ ਹੋ। ਈਮੇਲ sos@tv84.tv ਤੇ ਡੋਨੇਸ਼ਨਸ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ। ਸਾਡੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv, ਜਾਂ ਫਿਰ ਸਾਨੂੰ ਤੁਸੀਂ ਚੈੱਕ ਰਾਹੀਂ ਵੀ ਡੋਨੇਸ਼ਨਸ ਆਪਣੀਆਂ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਮੇਲਿੰਗ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 36-01 37th Avenue, Long Island City, New York 11101। ਇਨ੍ਹਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ, ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।